ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं ਤੁਹਾਡੀ ਹੋਸਟ ਨਿਰਮਲ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम ਤੇ ਗੰਗਾ ਜਮਨਾ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 23 ਅਕਤੂਬਰ 2023 9 ਕੱਤਕ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬਲਫਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲਿਆਂ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਗੁਰਦੁਆਰਾ ਸਿੱਖ ਸਪਿਰਿਚੁਅਲ ਸੈਂਟਰ ਰੈਕਸਡੇਲ ਟੋਰਾਂਟੋ ਤੋਂ। ਸੋ ਇਹਨਾਂ ਨੇ ਖਾਲਸਾ ਦੀ ਪ੍ਰਾਪਤੀ ਲਈ ਜਦੋਜਹਿਦ ਕਰ ਰਹੀਆਂ ਜਥੇਬੰਦੀਆਂ ਦੀ ਸਪੋਰਟ ਕਰਨ ਲਈ ਕਿਹਾ ਹੈ ਔਰ ਟੀਵੀ 84 ਦੀ ਸ਼ਲਾਘਾ ਕੀਤੀ ਹੈ ਔਰ ਨਾਲ ਹੀ ਕਿਹਾ ਹੈ ਕਿ ਟੀਵੀ 84 ਦੀ ਵੱਧ ਤੋਂ ਵੱਧ ਮਦਦ ਕਰੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਗੁਰਦੁਆਰਾ ਸਿੱਖ ਸਪਿਰਿਚੁਅਲ ਸੈਂਟਰ ਰੈਕਸਡੇਲ ਟੋਰਾਂਟੋ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਪ੍ਰੋਗਰਾਮ ਵਿੱਚ ਆਪਾਂ ਅੱਜ ਦੇ ਜਿਹੜਾ ਪਹਿਲਾ ਸੈਗਮੈਂਟ ਹੈ ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 7 ਅਕਤੂਬਰ ਤੋਂ ਇਜ਼ਰਾਈਲ ਅਤੇ ਹਮਾਸ ਵਿਚਾਲੇ ਸ਼ੁਰੂ ਹੋਈ ਖਾਨਾ ਜੰਗੀ ਗਵਾਂਢੀ ਮੁਲਕਾਂ ਵੱਲ ਵੀ ਪਸਰਦੀ ਨਜ਼ਰ ਆ ਰਹੀ ਹੈ ਔਰ ਇਜ਼ਰਾਈਲ ਨੇ ਗਾਜ਼ਾ ਦੇ ਉੱਤੇ ਜਿਹੜੀ ਬੰਬਾਰੀ ਲਗਾਤਾਰ ਜਾਰੀ ਰੱਖੀ ਹੋਈ ਹੈ ਅਤੇ ਨਾਲ ਹੀ ਉਸ ਵੱਲੋਂ ਜਿਹੜਾ ਹੈਗਾ ਲਿਬਨਾਨ ਅਤੇ ਸੀਰੀਆ ਵਿਚਲੇ ਜਿਹੜੇ ਹਿਜ਼ਬੁੱਲਾ ਦੇ ਇਲਾਕਿਆਂ ਜਾਂ ਟਿਕਾਣਿਆਂ ਤੇ ਹਮਲੇ ਜਿਹੜੇ ਉਹਨਾਂ ਕੀਤੇ ਜਾ ਰਹੇ ਔਰ ਇਸ ਸਾਰੇ ਟਕਰਾਅ ਵਿੱਚ ਇਨਸਾਨ ਦੀ ਜ਼ਿੰਦਗੀਆਂ ਖਾਸ ਕਰਕੇ ਬੱਚੇ ਅਤੇ ਔਰਤਾਂ ਜਿਹੜੀ ਵੱਡੀ ਗਿਣਤੀ ਵਿੱਚ ਮਾਰੇ ਜਾ ਰਹੇ ਨੇ ਔਰ ਦੁਨੀਆ ਭਰ ਦੇ ਵਿੱਚ ਵੀਕਐਂਡ ਤੇ ਫਲਸਤੀਨੀਆਂ ਦੇ ਹੱਕ ਵਿੱਚ ਭਾਰੀ ਮੁਜ਼ਾਹਰੇ ਹੋਏ ਨੇ ਔਰ ਨਾਲ ਹੀ ਲੰਡਨ ਦੇ ਮੁਜ਼ਾਹਰੇ ਵਿੱਚ 1 ਲੱਖ ਤੋਂ ਜ਼ਿਆਦਾ ਲੋਕਾਂ ਨੇ ਸ਼ਮੂਲੀਅਤ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਗੁਰਦੁਆਰਾ ਸਿੱਖ ਸਪਿਰਿਚੁਅਲ ਸੈਂਟਰ ਰੈਕਸਡੇਲ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬੜਾ ਖੂਬਸੂਰਤ ਗੁਰਦੁਆਰਾ ਸਾਹਿਬ ਹੈ, ਪੰਥਕ ਸਟੇਜ ਹੈ। ਉਹਨਾਂ ਦੇ ਪ੍ਰੈਜ਼ੀਡੈਂਟ ਭਾਈ ਅਮਰਜੀਤ ਸਿੰਘ ਦਿਓਲ ਪੁਰਾਣੇ ਖਾਲਿਸਤਾਨੀ ਨੇ, ਯੋਧੇ ਨੇ। ਇਸੇ ਤਰ੍ਹਾਂ ਭਾਈ ਬਲਕਾਰ ਸਿੰਘ ਜਿਹੜੇ ਫਾਊਂਡਰਸ ਚੋਂ ਨੇ ਜਦੋਂ ਕਿ ਇਸ ਗੁਰਦੁਆਰਾ ਸਾਹਿਬ ਦੀ ਸ਼ੁਰੂਆਤ ਹੋਈ ਜੀ, ਉਹ ਵੀ ਸਾਡੇ ਸੰਘਰਸ਼ ਦੇ ਮੁੱਢਲੇ ਯੋਧਿਆਂ ਚੋਂ ਨੇ ਜਿਨ੍ਹਾਂ ਨੂੰ ਮਾਲ ਮੰਡੀ ਅੰਮ੍ਰਿਤਸਰ 'ਚ ਰੱਖ ਕੇ ਬਹੁਤ ਟਾਰਚਰ ਕੀਤਾ ਗਿਆ ਸੀ। ਉਹ ਕੈਨੇਡੀਅਨ ਸਿਟੀਜ਼ਨ ਸਨ ਔਰ ਉਸ ਵੇਲੇ ਵੀ ਜਿਵੇਂ ਅੱਜ ਅਸੀਂ ਕੈਨੇਡਾ ਔਰ ਭਾਰਤ ਦੇ ਵਿੱਚ ਭਾਵੇਂ ਅੱਜ ਜ਼ਿਆਦਾ ਵਰਸਟ ਫਾਰਮ 'ਚ ਹੈ ਪਰ ਉਦੋਂ ਵੀ ਕੈਨੇਡਾ ਨੇ ਇੰਟਰਨੈਸ਼ਨਲ ਦਬਾਅ ਬਣਾ ਕੇ ਆਪਣੇ ਸਿਟੀਜ਼ਨ ਨੂੰ ਛੁਡਾ ਕੇ ਲਿਆਂਦਾ ਸੀ। ਉਸ ਵੇਲੇ ਵੀ ਇੱਕ ਡਿਪਲੋਮੈਟਿਕ ਕ੍ਰਾਈਸਿਸ ਪੈਦਾ ਹੋਇਆ ਸੀ ਕਿਉਂਕਿ ਬਲਕਾਰ ਸਿੰਘ ਹੋਰਾਂ ਨੂੰ ਮਾਲ ਮੰਡੀ ਅੰਮ੍ਰਿਤਸਰ ਦੇ ਇੰਟਰੋਗੇਸ਼ਨ ਸੈਂਟਰ 'ਚ ਰੱਖ ਕੇ ਬਹੁਤ ਬੁਰੀ ਤਰ੍ਹਾਂ ਟਾਰਚਰ ਕੀਤਾ ਗਿਆ ਸੀ ਔਰ ਬਾਅਦ ਦੇ ਵਿੱਚ ਜੋ ਕੁਛ ਉਹਨਾਂ ਦੇ ਨਾਲ ਹੋਇਆ ਕਿਉਂਕਿ ਉਦੋਂ ਉਹ ਕੈਨੇਡੀਅਨ ਸਿਟੀਜ਼ਨ ਹੋਣ ਦੇ ਨਾਤੇ ਕੇਸ ਇੰਟਰਨੈਸ਼ਨਲ ਪ੍ਰਪੋਰਸ਼ਨ ਦਾ ਸੀ ਔਰ ਫਿਰ ਉਹਨਾਂ ਨੇ ਵੱਡੀਆਂ ਜਿਹੜੀਆਂ ਹੀਅਰਿੰਗ ਸੀ ਹਿਊਮਨ ਰਾਈਟਸ ਦੀਆਂ ਜਿਵੇਂ ਹਿਊਮਨ ਰਾਈਟਸ ਕਾਉਂਸਲ ਦੀ ਜੀਨੀਵਾ ਦੇ ਵਿੱਚ ਹੀਅਰਿੰਗ ਉਹਦੇ 'ਚ ਵੀ ਉਹਨਾਂ ਨੇ ਜਾ ਕੇ ਟੈਸਟੀਫਾਈ ਕੀਤਾ। ਪੈਰਿਸ ਫਰਾਂਸ ਦੇ ਵਿੱਚ ਜਿੱਥੇ ਕਿ ਦੁਨੀਆ ਭਰ ਦੀ ਇੱਕ ਵੱਡੀ ਕਾਨਫਰੰਸ ਸੀ ਜਿਹਦੇ 'ਚ ਜਿਹੜੀਆਂ ਰਜੀਮਸ ਵੱਲੋਂ ਟਾਰਚਰ ਕੀਤਾ ਜਾਂਦਾ ਹੈ ਡਿਟੈਂਸ਼ਨ 'ਚ ਜਿਨ੍ਹਾਂ ਨੂੰ ਲਿਆ ਜਾਂਦਾ ਹੈ ਪੋਲੀਟੀਕਲ ਵਿਊਜ਼ ਕਰਕੇ ਉਹਦੇ 'ਚ ਵੀ ਉਹਨਾਂ ਨੇ ਆਪਣੀ ਟੈਸਟੀਮਨੀ ਦਿੱਤੀ ਸੀ ਔਰ ਇਹਨਾਂ ਸਾਰੇ ਵਰ੍ਹਿਆਂ ਦੇ ਵਿੱਚ ਭਾਰੀ ਦਬਾਅ ਦੇ ਬਾਵਜੂਦ ਕਿਉਂਕਿ ਉਸ ਤੋਂ ਬਾਅਦ ਉਹਨਾਂ ਨੇ ਕਾਫੀ ਆਪਣਾ ਯੋਗਦਾਨ ਪਾਇਆ। ਕੁਝ ਚੀਜ਼ਾਂ ਡਿਸਕਸ ਨਹੀਂ ਹੋ ਸਕਦੀਆਂ
ਔਰ ਉਹ ਵੀ ਜਿਹੜੇ ਨੇ ਉਸ ਗੁਰਦੁਆਰਾ ਸਾਹਿਬ ਦੇ ਫਾਊਂਡਰਸ ਚੋਂ ਨੇ। ਸੋ ਜ਼ਾਹਰ ਹੈ ਕਿ ਇਹ ਕੱਲਾ ਸਿੱਖ ਸਪਿਰਿਚੁਅਲ ਸੈਂਟਰ ਤੱਕ ਹੀ ਮਹਿਦੂਦ ਨਹੀਂ ਹੈ, ਇਹ ਸਾਡਾ ਖਾਲਿਸਤਾਨੀ ਸੈਂਟਰ ਵੀ ਹੈ। ਖਾਲਿਸਤਾਨ ਰੈਫਰੈਂਡਮ ਦੇ ਮੁੱਦੇ ਦੇ ਉੱਤੇ ਵੀ ਖੁੱਲ੍ਹ ਕੇ ਇਹ ਗੁਰਦੁਆਰਾ ਸਾਹਿਬ ਦੀ ਹਮਾਇਤ ਰਹੀ ਹੈ ਜੀ। ਔਰ ਅਸੀਂ ਪਹਿਲੀ ਵਾਰ ਜਦੋਂ ਪਿਛਲੇ ਸਾਲ ਗਏ ਇਹਨਾਂ ਨੇ ਬਹੁਤ ਮਾਣ ਤਾਣ ਕੀਤਾ ਸੀ। ਇਸ ਵਾਰ ਵੀ ਕਿਉਂਕਿ ਭਾਈ ਗੁਰਦੇਵ ਸਿੰਘ ਦੇ ਮਾਤਾ ਜੀ ਦਾ ਅੰਤਮ ਅਰਦਾਸ ਤੇ ਭੋਗ ਅਖੰਡ ਪਾਠ ਸਾਹਿਬ ਦਾ ਇਸੇ ਗੁਰਦੁਆਰਾ ਸਾਹਿਬ ਸੀ। ਸੋ ਉਹਦੇ ਵਿੱਚ ਭਾਈ ਬਲਕਾਰ ਸਿੰਘ, ਭਾਈ ਅਮਰਜੀਤ ਸਿੰਘ ਦਿਓਰ, ਉਹਨਾਂ ਸਾਰਿਆਂ ਨੇ ਪਾਰਟਿਸਿਪੇਟ ਵੀ ਕੀਤਾ ਔਰ ਦੀਵਾਨ ਤੋਂ ਬਾਅਦ ਉਹਨਾਂ ਦੇ ਦਫ਼ਤਰ ਦੇ ਵਿੱਚ ਇੱਕ ਖੁੱਲ੍ਹ ਕੇ ਡਿਸਕਸ਼ਨ ਵੀ ਹੋਈ ਜਿਹਦੇ 'ਚ 25-30 ਐਕਟਿਵਿਸਟ ਵੀ, ਉਹਨਾਂ 'ਚ ਯੰਗਸਟਰਸ ਵੀ, ਉਹਨਾਂ ਸਾਰਿਆਂ ਦੀ ਸ਼ਮੂਲੀਅਤ ਸੀ। ਫਾਈਨੈਂਸ਼ਲੀ ਵੀ ਉਹ ਹਮੇਸ਼ਾ TV 84 ਦੇ ਲਈ ਕੰਟਰੀਬਿਊਟ ਕਰਦੇ ਨੇ। ਸੋ ਅਸੀਂ ਸਮੁੱਚੀ ਮੈਨੇਜਮੈਂਟ ਦਾ, ਸਮੁੱਚੀਆਂ ਸਿੱਖ ਸੰਗਤਾਂ ਦਾ, ਕਿਉਂਕਿ ਇਹ ਦੋ ਗੁਰਦੁਆਰਾ ਸਾਹਿਬਾਨ ਜਿੱਥੇ ਗੁਰਦੁਆਰਾ ਸਿੱਖ ਸੈਂਟਰ ਸਪਿਰਿਚੁਅਲ ਸੈਂਟਰ ਔਰ ਦੂਸਰਾ ਜਿਨ੍ਹਾਂ ਦਾ ਅਸੀਂ ਜ਼ਿਕਰ ਬਰੈਂਪਟਨ ਦੇ ਵਿੱਚ ਜਿਹੜੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਮਿਸ਼ਨ ਸੈਂਟਰ ਜਿਨ੍ਹਾਂ ਨੇ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਵੀ ਬੀਤੇ ਸੈਚਰਡੇ ਜਿਹੜਾ ਉਹ ਇੱਕ ਖੁੱਲ੍ਹਾ ਸੈਸ਼ਨ ਰੱਖਿਆ ਸੀ। ਅਜੇ ਮੇਰੇ ਕੋਲ ਇਨਪੁਟ ਤਾਂ ਨਹੀਂ ਆਈ ਕਿ ਭਾਈ ਉਹਦੇ 'ਚ ਕੀ ਰਿਜ਼ੋਲਵ ਹੋਇਆ, ਲੇਕਿਨ ਇਹ ਦੋਵੇਂ ਹੀ ਪੰਥਕ ਅਦਾਰੇ ਨੇ ਔਰ ਅਸੀਂ ਆਉਣ ਵਾਲੇ ਪੀਰੀਅਡ 'ਚ TV 84 ਰਾਹੀਂ ਇਹਨਾਂ ਸਾਂਝਾਂ ਨੂੰ ਹੋਰ ਵੀ ਪੀੜਾ ਕਰਾਂਗੇ ਤਾਂ ਕਿ ਪੰਥ ਦੀ ਆਵਾਜ਼ ਜਿਹੜੀ ਹੈ ਉਹ ਹੋਰ ਵੀ ਪ੍ਰਚੰਡ ਰੂਪ ਦੇ ਵਿੱਚ ਸਾਡੇ TV 84 ਦੇ ਚੈਨਲ ਰਾਹੀਂ ਸਾਡੇ ਦੁਨੀਆ ਭਰ ਦੇ ਵਿੱਚ ਪਹੁੰਚੇ। ਇਸ ਤੋਂ ਪਹਿਲਾਂ ਕਿ ਅਸੀਂ ਪਿਛਲੇ ਆਲਮੋਸਟ 16 ਦਿਨਾਂ ਤੋਂ ਅਕਤੂਬਰ 7 ਤੋਂ ਹੁਣ ਤੱਕ ਅਸੀਂ ਆਲਮੋਸਟ ਸਾਡਾ ਓਪਨਿੰਗ ਸੈਗਮੈਂਟ ਇਹਨਾਂ ਸਾਰੇ ਦਿਨਾਂ 'ਚ ਇਹ ਹੁੰਦਾ। ਹਾਲਾਂਕਿ ਵੱਖਰੀ ਕਹਾਣੀ ਹੈ ਕਿ ਸਭ ਤੋਂ ਪੂਅਰ ਵਿਊਡ ਜਿਹੜਾ ਸੈਗਮੈਂਟ ਹੁੰਦਾ ਹੈ, ਸਭ ਤੋਂ ਘੱਟ ਵਿਊਰਸ ਵਾਲਾ ਉਹ ਇਹ ਸੈਗਮੈਂਟ ਹੁੰਦਾ, ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਸਾਡਾ ਅੱਜ ਵੀ ਇੱਕ ਵੱਡਾ ਸੈਗਮੈਂਟ ਜਿਹੜਾ ਹੈ ਜਿਹੜਾ ਸਾਡੀਆਂ ਸੰਗਤਾਂ ਦਾ ਉਹਨਾਂ ਦੀ ਦਿਲਚਸਪੀ ਲੋਕਲੀ ਕਿ ਭੰਤੇ ਨੇ ਕੀ ਕਿਹਾ ਤੇ ਬੰਤੇ ਨੇ ਕੀ ਕਿਹਾ, ਇਸ ਤੋਂ ਬਿਯੋਂਡ ਜਾਂ ਟਿਕਟੌਕ ਤੇ ਇੱਧਰ ਉੱਧਰ ਤੋਂ ਬਿਨਾਂ ਉਹਨਾਂ ਨੂੰ ਇਹ ਨਜ਼ਰ ਹੀ ਨਹੀਂ ਆਉਂਦਾ ਹੈ ਜਾਂ ਉਹਨਾਂ ਦੀ ਦਿਲਚਸਪੀ ਦਾ ਵਾਇਸ ਨਹੀਂ ਹੈ। ਅਸੀਂ ਆਪਣੇ ਬਾਰੇ ਹਮੇਸ਼ਾ ਇਸ ਗੱਲ ਦੀ ਸ਼ਿਕਾਇਤ ਕਰਦੇ ਹਾਂ ਕਿ ਜੀ ਸਾਡੀ ਕੋਈ ਆਵਾਜ਼ ਨਹੀਂ ਬਣਦਾ, ਸਾਡਾ ਕੋਈ ਹਮਾਇਤ ਕਿਉਂ ਨਹੀਂ, ਜੋ ਸਾਡੇ ਨਾਲ ਹੋਇਆ ਕਿਸੇ ਨਾਲ ਨਹੀਂ ਹੋਇਆ। ਪਰ ਕਿਉਂਕਿ ਅਸੀਂ ਆਪਣੇ ਦਾਇਰਾਕਾਰ ਚੋਂ, ਔਰ ਇਹ ਗੱਲ ਮੈਂ ਆਪਣੇ ਵੱਲੋਂ ਨਹੀਂ ਕਹਿ ਰਿਹਾ, ਮੈਨੂੰ ਯਾਦ ਹੈ ਕਿ ਡਾਕਟਰ ਸਿੰਥੀਆ ਜਿਨ੍ਹਾਂ ਦਾ ਮੈਂ ਅਕਸਰ ਜ਼ਿਕਰ ਕਰਦਾ ਜਿਨ੍ਹਾਂ ਨੇ ਬੜੀ ਮਿਹਨਤ ਦੇ ਨਾਲ ਜਿਹੜੀ 4-5 ਸਾਲ ਦੀ ਉਹਨਾਂ ਦੀ ਕੰਟਰੀਬਿਊਸ਼ਨ ਹੈ ਸਾਡੇ ਸੰਘਰਸ਼ ਵੱਲ ਵੀ ਮੈਂ ਕਹਿ ਸਕਦਾ ਐਕੈਡੈਮਿਕ ਲੈਵਲ ਦੇ ਉੱਤੇ ਕਿ ਉਹਨਾਂ ਦਾ ਕੰਮ ਫਾਈਟਿੰਗ ਫॉर ਫੇਥ ਐਂਡ ਨੇਸ਼ਨ, ਡਾਇਲੌਗਸ ਵਿਦ ਸਿੱਖ ਮਿਲੀਟੈਂਟਸ, ਔਰ ਉਹ ਜਿੰਨੇ ਵੀ ਬਹੁਤ ਸਾਰੇ ਇੰਟਰਵਿਊ ਹੁੰਦੇ ਸੀ ਉਹਦੇ ਵਿੱਚ ਬਹੁਤਿਆਂ ਨੇ ਜਿਹੜੇ ਉੱਥੇ ਸਫ਼ਰ ਜਿਨ੍ਹਾਂ ਨੇ ਕੀਤਾ ਸੀ ਐਜ਼ ਏ ਵਿਕਟਮ ਟਾਰਚਰ ਦੇ ਵਿੱਚ, ਤਾਂ ਉਹਨਾਂ ਨੇ ਇਹ ਕਹਿਣਾ ਕਿ ਜੇ ਸਾਡੇ ਨਾਲ ਇਹ ਕੁਝ ਹੋ ਰਿਹਾ ਤੇ ਦੁਨੀਆ ਕੋਈ ਸਾਡੇ ਹੱਕ 'ਚ ਆਵਾਜ਼ ਨਹੀਂ ਚੁੱਕਦੀ, ਸਾਡੀ ਆਵਾਜ਼ ਕਿਤੇ ਨਹੀਂ ਹੈ। ਤੇ ਉਹਨਾਂ ਨੇ ਮੈਨੂੰ ਇੱਕ ਵਾਰੀ ਇਹ ਕਿਹਾ ਵੀ ਪ੍ਰਾਈਵੇਟਲੀ, ਕਹਿੰਦੇ ਕਿ ਭਾਈ ਇਹ ਦੁਨੀਆ ਦੇ ਵਿੱਚ ਬਹੁਤ ਵਾਰ ਉਹਨਾਂ ਕਿਹਾ ਵੀ ਪਹਿਲੀ ਗੱਲ ਤਾਂ ਇਹ ਕਹਿਣਾ ਕਿ ਜੋ ਸਾਡੇ ਨਾਲ ਹੋਇਆ ਕਿਸੇ ਨਾਲ ਨਹੀਂ ਹੋਇਆ ਵੀ ਇਹ ਬਹੁਤਾ ਠੀਕ ਨਹੀਂ ਹੈ, ਕਿਉਂਕਿ ਜਿਹੜੇ ਜ਼ਾਲਮ ਰਜੀਮ ਹੁੰਦੇ ਨੇ ਉਹ ਇਹੀ ਕੁਝ ਕਰਦੇ ਨੇ। ਉਹਨਾਂ ਨੇ ਕਿਹਾ ਵੀ ਤੁਸੀਂ ਬਾਹਰ ਨਿਕਲ ਕੇ ਦੇਖੋਗੇ ਕਿੰਨੇ ਰਜੀਮ ਨੇ ਜਿਨ੍ਹਾਂ ਦੇ ਵਿੱਚ ਮੁੱਢਲੇ ਹੱਕ ਲੋਕਾਂ ਦੇ ਖੋਏ ਜਾ ਰਹੇ ਨੇ, ਕਿਵੇਂ ਜਿਹੜੇ ਨੇ ਬੰਦੇ ਗਾਇਬ ਕੀਤੇ ਜਾਂਦੇ ਨੇ, ਕਿਵੇਂ ਮਾਸ ਗਰੇਵਸ ਬਣਾਈਆਂ ਜਾਂਦੀਆਂ, ਕਿਵੇਂ ਟਾਰਚਰ ਕੀਤਾ ਜਾਂਦਾ। ਫਿਰ ਦੂਸਰਾ ਉਹਨਾਂ ਨੇ ਕਿਹਾ ਕਿ ਭਾਈ ਤੁਹਾਡੀ ਗੱਲ ਤਾਂ ਹੀ ਤੁਰੇਗੀ ਜਦੋਂ ਜਿਹੜੇ ਦੂਸਰੇ ਨੇ ਜਿਨ੍ਹਾਂ ਦੇ ਨਾਲ ਹੋ ਰਿਹਾ ਉਹਨਾਂ ਦੇ ਨਾਲ ਤੁਸੀਂ ਜਾ ਕੇ ਖਲੋਵੋ, ਫਿਰ ਤੁਹਾਡੀ ਜਿਹੜੀ ਤਾਕਤ ਹੈ ਉਹ ਉਸ ਲਿਹਾਜ਼ ਨਾਲ ਬਣਦੀ ਚਲੀ ਜਾਏਗੀ। ਔਰ ਮੈਂ ਇਹ ਗੱਲ ਜੇ ਹੁਣ ਆਲਮੋਸਟ 30 ਸਾਲ ਬਾਅਦ ਕਰ ਰਹੇ ਹਾਂ ਤਾਂ ਮੈਨੂੰ ਨਹੀਂ ਲੱਗਦਾ ਕਿ ਬਹੁਤਾ ਫਰਕ ਪਿਆ ਹੈ। ਅਜੇ ਵੀ ਸਾਡਾ ਦਾਇਰਾਕਾਰ ਉਨਾ ਕੀ ਆਪਣਾ ਕਰਕੇ ਜਿਹੜਾ ਅਸੀਂ ਸਮਝਦੇ ਹਾਂ ਕਿ ਜੇ ਅਸੀਂ ਨਾਅਰੇਬਾਜ਼ੀ ਕਰ ਲਈ ਅਸੀਂ ਹੋ ਗਿਆ, ਇਵੇਂ ਨਹੀਂ ਹੁੰਦਾ। ਦੁਨੀਆ ਦੇ ਵਿੱਚ ਹਰ ਚੀਜ਼ ਇੱਕ ਕੰਟੈਕਸਟ ਦੇ ਵਿੱਚ ਹੁੰਦੀ ਹੈ, ਉਹਦਾ ਇੱਕ ਪ੍ਰਸੰਗ ਹੁੰਦਾ ਹੈ। ਤੁਸੀਂ ਇੱਕ ਸਪੇਸ ਦੇ ਵਿੱਚ ਐਗਜ਼ਿਸਟ ਨਹੀਂ ਕਰਦੇ। ਔਰ ਜਦੋਂ ਅਸੀਂ ਨਵੇਂ ਇਸ ਪੀਰੀਅਡ ਨੂੰ ਦੇਖਦੇ ਹਾਂ ਤਾਂ ਵੈਸੇ ਹੀ ਸੰਸਾਰ ਜਿਹਨੂੰ ਗਲੋਬਲ ਵਿਲੇਜ ਕਿਹਾ ਗਿਆ ਕਿ ਸੰਸਾਰ ਇੱਕ ਪਿੰਡ ਹੈ। ਜਿਵੇਂ ਅੱਜ ਹੀ ਭਾਈ ਗੁਰਦੇਵ ਸਿੰਘ ਨਾਲ ਗੁਫ਼ਤਗੂ ਹੋ ਰਹੀ ਸੀ ਕਿ ਵੀ ਇਹਦਾ ਕੀ ਹੋਏਗਾ, ਇਸ ਦਾ ਮੈਂ ਕਿਹਾ ਜੀ ਇਹ ਸਪਰੈਡ ਆਊਟ ਹੋ ਰਿਹਾ ਔਰ ਅਲਟੀਮੇਟਲੀ ਇਹ ਹੋਏਗਾ ਜੇ ਈਰਾਨ ਇਨਵੋਲਵ ਹੋਇਆ ਇਹ ਤਾਂ ਠੀਕ ਹੈ, ਅਮਰੀਕਾ ਇੱਕ ਵੱਡੀ ਪਾਵਰ ਹੈ, ਉਹ ਸਾਰਿਆਂ ਨੂੰ ਪਾਰਕਿੰਗ ਲੋਟ ਬਣਾ ਸਕਦੀ ਹੈ, ਪਰ ਵੰਸ ਆਇਲ ਰਿਫਾਈਨਰੀਜ਼ ਜਾਂ ਦੂਜੀਆਂ ਹੋਈਆਂ ਆਇਲ ਪ੍ਰਾਈਸਿਸ ਸਕਾਈ ਹਾਈ ਜਾਣਗੇ, ਸ਼ੇਅਰ ਮਾਰਕੀਟਸ ਥੱਲੇ ਜਾਣਗੇ ਔਰ ਕੋਈ ਦੁਨੀਆ ਦਾ ਐਸਾ ਬੰਦਾ ਨਹੀਂ ਹੋਏਗਾ ਜਿਹੜਾ ਪ੍ਰਭਾਵਿਤ ਨਾ ਹੋਏ, ਕਿਉਂਕਿ ਇਨ ਦਾ ਐਂਡ
ਅਲਟੀਮੇਟਲੀ ਆਇਲ ਦੇ ਨਾਲ ਇਕਨੋਮੀ ਜੁੜੀ ਹੁੰਦੀ ਹੈ। ਅੱਛਾ। ਔਰ ਇਹੀ ਨਹੀਂ, ਇਹ ਤਾਂ ਇਕਨੋਮੀ ਉਦੋਂ ਫਿਰ ਸ਼ਾਇਦ ਬਹੁਤ ਸਾਰਿਆਂ ਨੂੰ ਬਹੁਤ ਮਹਿੰਗਾਈ ਲੱਗੇਗਾ, ਲੇਕਿਨ ਅੱਜ ਸਾਡਾ ਬਹੁਤ ਛੋਟਾ ਤਬਕਾ ਹੈ ਜਿਹਦੀ ਦਿਲਚਸਪੀ ਹੈ ਉੱਥੇ ਕੀ ਹੋ ਰਿਹਾ, ਉਹ ਉਹਨੂੰ ਇਹ ਸਮਝਦੇ ਨੇ ਕਿ ਵੀ ਅਸੀਂ ਇਹਨੂੰ ਕਿਵੇਂ ਰਿਲੇਟ ਕਰ ਸਕਦੇ ਹਾਂ ਇਹਨੂੰ ਅਸੀਂ, ਕਿਉਂਕਿ ਇਹਨਾਂ ਸਾਰੇ ਹੀ 16 ਦਿਨਾਂ ਦੇ ਵਿੱਚ ਸਾਡੀ ਕੋਸ਼ਿਸ਼ ਇਹ ਹੀ ਰਹੀ ਕਿ ਵੀ ਇੱਕ ਅਸੀਂ ਬੈਲੈਂਸ ਕਰਕੇ ਜਿਹੜਾ ਇਸ ਦੀ ਗੱਲ ਕਰੀਏ। ਔਨ ਵਨ ਹੈਂਡ ਜਿੱਥੇ ਅਸੀਂ ਜਿਹੜੀਆਂ ਇਨਸਾਨੀ ਹੱਕਾਂ ਦੀ ਜਿਹੜੀ ਹੈ ਉਹ ਬਿਲਕੁਲ ਖਿਲਵਾੜ ਹੀ ਨਹੀਂ, ਉਸ ਨੂੰ ਜਿਹੜਾ ਉਹ ਉਡਾ ਦਿੱਤਾ ਗਿਆ, ਉਸ ਦੀ ਨਖੇਦੀ ਵਾਲਾ ਲਾਈਨ ਰੱਖੀਏ ਉਹਨਾਂ ਦੇ ਨਾਲ ਹਮਦਰਦੀ ਹਿਊਮੈਨਿਟੇਰੀਅਨ ਦੇ ਥੱਲੇ, ਉੱਥੇ ਦੂਸਰੇ ਪਾਸੇ ਨੋ ਮੈਟਰ ਅਸੀਂ ਬਹੁਤ ਵਾਰ ਜਿਹੜਾ ਉਹ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦੇ ਹਾਂ। ਜੇ ਅਸੀਂ ਆਪਣੇ ਲਈ ਉਹ ਹੱਕ ਮੰਗਦੇ ਹਾਂ ਤੇ ਜਿਨ੍ਹਾਂ ਦਾ ਮੁਲਕ ਸੀ ਫਲਸਤੀਨ, ਉਹਨਾਂ ਨੇ ਜੇ ਔਰ 2 ਸਟੇਟ ਫਾਰਮੂਲਾ ਕੋਈ ਇਹ ਨਹੀਂ ਹੈ, ਅਜੇ ਵੀ ਸਾਡੇ 'ਚ ਉਸ ਕਿਸਮ ਦੇ ਲੋਕ ਨੇ ਜਿਹੜੇ ਅੱਖਾਂ ਬੰਦ ਕਰਕੇ ਲੱਗੋ ਜੀ ਅਮਰੀਕਾ ਦੇ ਨਾਲ ਦੂਜੇ ਦੇ ਨਾਲ, ਅਸੀਂ ਨਹੀਂ ਅੱਖਾਂ ਬੰਦ ਕਰਕੇ ਲੱਗ ਸਕਦੇ, ਕਿਉਂਕਿ ਅਮਰੀਕਾ ਨੇ ਵੀ ਇਸ ਨੂੰ ਹੀ ਹੱਲ ਮੰਨਿਆ ਹੋਇਆ 2 ਸਟੇਟ ਫਾਰਮੂਲਾ ਨੂੰ। ਤੇ ਜੇ ਤੁਸੀਂ 2 ਸਟੇਟ ਫਾਰਮੂਲਾ ਦੀ ਥਾਂ ਤੇ ਵੈਸਟ ਬੈਂਕ ਔਰ ਗਾਜ਼ਾ ਦੇ ਵਿਚਾਲੇ 7.5 ਲੱਖ ਲੋਕ ਲਿਆ ਕੇ ਸੈਟਲਰ ਬਣਾ ਦਿੰਦੇ ਹੋ, ਉਹਨਾਂ ਕਾਲੋਨੀਜ਼ ਨੂੰ ਬਾਕੀ ਬੰਟੂਸਤਾਨ ਕ੍ਰੀਏਟ ਕਰ ਦਿੰਦੇ ਹੋ, ਤੇ ਕਿਹੜਾ 2 ਸਟੇਟ ਫਾਰਮੂਲਾ ਅਸੀਂ ਲਾਗੂ ਕਰ ਰਹੇ ਹਾਂ। ਸੋ ਇਹ ਜਿਹੜਾ, ਔਰ ਜਿਵੇਂ ਅੱਜ ਹੀ ਸਾਡੇ ਮਿੱਤਰ ਮਲਕ ਸਾਹਿਬ ਉਹ ਵੀ ਉਹਨਾਂ ਨੇ ਕਿਹਾ ਕਿ ਵੀ ਦੇਖੋ ਠੀਕ ਹੈ ਕੁਝ ਚੀਜ਼ਾਂ ਵਕਤੀ ਤੌਰ ਤੇ ਤੁਹਾਨੂੰ ਮੌਕਾ ਪ੍ਰਸਤੀ 'ਚ ਆਪਣੀ ਪ੍ਰਾਪਤੀ ਵਾਲੀਆਂ ਲੱਗ ਸਕਦੀਆਂ ਨੇ, ਪਰ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ, ਸਾਡੇ ਲਈ ਅਸੀਂ ਸੱਚ ਨਾਲ ਹੀ ਖਲੋਣਾ ਹੈ, ਜਿਹੜਾ ਠੀਕ ਰਸਤਾ ਹੈ ਉਹਦੇ ਨਾਲ ਹੀ, ਉਹਦੇ 'ਚ ਪ੍ਰਾਪਤੀ ਥੋੜੀ ਲੇਟ ਹੋ ਜਾਏਗੀ। ਸੋ ਲੇਕਿਨ ਇਹ ਸਾਡਾ ਫਰਜ਼ ਬਣਦਾ ਹੈ ਕਿ ਭਾਈ ਅਸੀਂ ਜੋ ਕੁਝ ਵਾਪਰਿਆ ਆਲੇ ਦੁਆਲੇ, ਕਿਉਂਕਿ ਇਹ ਜਦੋਂ ਸਾਨੂੰ ਕਬੀਰ ਸਾਹਿਬ ਨੇ ਵੀ ਇਹ ਯਾਦ ਦਹਾਨੀ ਕਰਵਾਈ ਸੀ ਕਿ ਜੋ ਪੜੋਸੀ ਕੇ ਹੁਆ ਤੂੰ ਆਪਣੇ ਵੀ ਜਾਣ, ਕਿ ਜੋ ਗਵਾਂਢੀ ਨਾਲ ਹੋਇਆ ਉਹ ਤੇਰੇ ਨਾਲ ਵੀ ਹੋਣਾ। ਜਦੋਂ ਅਸੀਂ ਦੇਖਦੇ ਹਾਂ ਕਿ ਵੀ ਇਸ ਲੈਵਲ ਦੇ ਉੱਤੇ ਜਿਹੜਾ ਉਹ ਜ਼ੁਲਮ ਔਰ ਪੂਰਾ ਜਿਹੜੀ ਟਿਰਨੀ ਚੱਲ ਰਹੀ ਹੈ, ਔਰ ਅਸੀਂ ਸਮਝਦੇ ਹਾਂ ਵੀ ਸਾਡਾ ਇਹਦੇ ਨਾਲ ਕੋਈ ਲਾਗਾ ਦੇਗਾ ਨਹੀਂ, ਤੇ ਇਹ ਫਿਰ ਉਸ ਦੀ ਕੀਮਤ ਸੂਨਰ ਔਰ ਲੇਟਰ ਸਾਨੂੰ ਵੀ ਜਿਹੜੀ ਹੈ ਉਹ ਭੁਗਤਣੀ ਪੈਣੀ ਹੈ। ਪਰ ਇਸ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਦੱਸਦੇ ਹਾਂ ਕਿ ਭਾਈ 21 ਤਰੀਕ ਨੂੰ ਜਿਹੜਾ ਬੀਤੇ ਸੈਚਰਡੇ ਹੈ, ਸਾਰੇ ਹੀ ਥਾਵਾਂ ਦੇ ਉੱਤੇ, ਬਹੁਤ ਸਾਰੀਆਂ ਥਾਵਾਂ ਤੇ, ਮੇਰੇ ਕੋਲ ਡਿਟੇਲ ਰਿਪੋਰਟ ਤਾਂ ਨਹੀਂ ਹੈ, ਇੰਡੀਅਨ ਕੌਂਸੂਲੇਟਸ ਔਰ ਇੰਡੀਅਨ ਐਮਬੈਸੀਜ਼ ਹਾਈ ਕਮਿਸ਼ਨਸ ਦੇ ਬਾਹਰ ਪ੍ਰੋਟੈਸਟ ਰੱਖੇ ਗਏ ਸੀ। ਕਾਲ ਜਿਹੜੀ ਹੈ ਸਿੱਖਸ ਫਾਰ ਜਸਟਿਸ ਨੇ ਦਿੱਤੀ ਸੀ, ਔਰ ਵਾਸ਼ਿੰਗਟਨ DC ਦੇ ਵਿੱਚ ਵੀ ਬੜਾ ਜ਼ੋਰਦਾਰ ਵਿਖਾਵਾ ਹੋਇਆ। ਦਰਸ਼ਕ ਜਿਹੜੇ ਨੇ ਉਹਦੀਆਂ ਪਿਕਚਰਸ ਦੇਖ ਸਕਦੇ ਨੇ। ਸਾਡੇ ਵੀਰ ਬਲਵਿੰਦਰ ਸਿੰਘ ਚੱਠਾ ਜੀ ਨੇ ਪਿਕਚਰਸ ਭੇਜੀਆਂ ਨੇ, ਉਹਦੇ 'ਚ ਜਿੱਥੇ ਲੋਕਲ ਪਾਰਟਿਸਪੇਸ਼ਨ ਸੀ, ਜਿਹੜੀ ਹਮੇਸ਼ਾ ਥੋੜੀ ਹੁੰਦੀ ਹੈ, ਜਿਵੇਂ ਮੈਂ ਕਿਹਾ ਵੀ ਰਾਜਧਾਨੀਆਂ 'ਚ ਰਹਿਣ ਵਾਲੇ ਹਮੇਸ਼ਾ ਜਿਹੜੇ ਨੇ ਉਹ ਆਪਣੀ ਇੱਕ ਦੁਨੀਆ 'ਚ ਗਵਾਚੇ ਹੁੰਦੇ ਨੇ। ਉੱਥੇ ਨਿਊਯਾਰਕ, ਨਿਊ ਜਰਸੀ, ਪੈਨਸਿਲਵੇਨੀਆ ਤੋਂ ਬੱਸਾਂ ਰਾਹੀਂ, ਔਰ ਇਹਦੇ ਲਈ ਵੀ ਖਾਸ ਐਫਰਟ ਭਾਈ ਹਿੰਮਤ ਸਿੰਘ ਹੋਰਾਂ ਨੇ, ਗੁਰਦੁਆਰਾ ਰਿਚਮੰਡ ਹਿਲ ਕਲਚਰ ਸੁਸਾਇਟੀ ਔਰ ਦੂਸਰੇ, ਕਿਉਂਕਿ ਮੈਂ ਉਹਦਾ ਹਿੱਸਾ ਨਹੀਂ ਸੀ ਇਸ ਲਈ ਮੈਂ ਇਹਦੇ ਤੇ ਹੋਰ ਕੋਈ ਡਿਟੇਲ ਰਿਪੋਰਟਿੰਗ ਨਹੀਂ ਕਰ ਸਕਦਾ, ਲੇਕਿਨ ਇੰਨਾ ਕੁ ਜ਼ਰੂਰ ਹੈ ਕਿ ਅਸੀਂ ਇਹ ਸਮਝਦੇ ਹਾਂ ਕਿ ਇਹ ਮੈਸੇਜ ਵਾਸ਼ਿੰਗਟਨ ਤੋਂ ਲੈ ਕੇ ਉਹ ਵੈਨਕੂਵਰ ਹੋਏ, ਉਹ ਟੋਰਾਂਟੋ ਹੋਏ, ਜਾਂ ਦੁਨੀਆ ਦੇ ਦੂਸਰੇ ਹਿੱਸੇ ਹੋਣ, ਇਹ ਭਾਰਤੀ ਹਕੂਮਤ ਨੂੰ ਜ਼ਰੂਰ ਜਾ ਰਿਹਾ ਕਿ ਵੀ ਅਸੀਂ ਜਿਹੜਾ ਜੋ ਤੁਸੀਂ ਕੀਤੀ ਹੈ ਕਰਤੂਤ ਭਾਈ ਹਰਦੀਪ ਸਿੰਘ ਨਿੱਜਰ ਦਾ ਮਰਡਰ, ਉਸ ਦਾ ਵੀ ਹਿਸਾਬ ਲੈਣਾ, ਔਰ ਅਲਟੀਮੇਟਲੀ ਖਾਲਿਸਤਾਨ ਦੀ ਪ੍ਰਾਪਤੀ ਹੀ ਸਾਡਾ ਮੁੱਖ ਨਿਸ਼ਾਨਾ ਹੈ। ਔਰ 29 ਅਕਤੂਬਰ ਨੂੰ ਸੈਕੰਡ ਫੇਜ਼ ਜਿਹੜਾ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਹੈ, ਉਸ ਦੇ ਲਈ ਵੀ ਅਸੀਂ ਆਪਣੇ ਦਰਸ਼ਕਾਂ ਨੂੰ ਜ਼ੋਰਦਾਰ ਅਪੀਲ ਕਰਦੇ ਹਾਂ ਕਿ ਉਹਦੇ 'ਚ ਉਹ ਪਾਰਟਿਸਿਪੇਟ ਕਰਨ। ਗੱਲ ਜਦੋਂ ਅਸੀਂ ਇਸ ਕਨਫਲਿਕਟ ਦੀ ਕਰ ਰਹੇ ਹਾਂ, ਔਰ ਅੱਜ ਅਸੀਂ 16ਵੇਂ ਦਿਨ ਗੱਲਬਾਤ ਕਰ ਰਹੇ ਹਾਂ, ਇੱਕ ਜਿਵੇਂ ਬਦਤਰ ਕਿ ਹਾਲਾਤ ਜਿਹੜੇ ਨੇ ਉਹ ਵੱਧ ਤੋਂ ਬਦਤਰ ਹੁੰਦੇ ਚਲੇ ਜਾ ਰਹੇ ਨੇ, ਕਿਉਂਕਿ ਜਿਹੜੀਆਂ ਤਾਕਤਾਂ ਦੇ ਇੱਕ ਪਾਸੇ ਤਾਂ ਰਸ਼ੀਆ, ਚਾਈਨਾ, ਜਿਹੜੀਆਂ ਇੱਕ ਇਨਫਲੂਐਂਸ ਕਰਨ ਵਾਲੀਆਂ ਤਾਕਤਾਂ ਨੇ, ਉਹ ਵੀ ਤਮਾਸ਼ਾ ਦੇਖਣ ਤੇ ਆ ਗਈਆਂ। ਸ਼ਾਇਦ ਕਿਉਂਕਿ ਅਮਰੀਕਾ ਦੀ ਇਸ ਮੁੱਦੇ ਦੇ ਉੱਤੇ ਆਈਸੋਲੇਸ਼ਨ ਵੀ ਹੋਈ ਹੈ। ਹਾਲਾਂਕਿ ਅਮਰੀਕਾ ਅੱਜ ਵੀ ਇੱਕ ਸੁਪਰ ਪਾਵਰ ਹੈ, ਉਹ ਚਾਹੇ ਤਾਂ ਹਰ ਇੱਕ ਨੂੰ ਜਿਹੜਾ ਲੈਵਲ ਕਰ ਦੇਗਾ, ਔਰ ਜਿਸ ਕਿਸਮ ਦਾ ਵਰਤਾਰਾ ਇਹਨਾਂ ਦੀ ਡਿਪਲੋਮੇਸੀ ਦਾ, ਜਾਂ ਪਤਾ ਨਹੀਂ ਕਿੱਥੋਂ ਇਹ ਨੀਤੀਆਂ ਨਿਕਲ ਰਹੀਆਂ ਨੇ, ਪਰ ਇਹ ਗੱਲ ਉਹਨਾਂ ਦੇ, ਮੈਂ ਪਿਛਲੇ ਐਡਮਿਨਿਸਟ੍ਰੇਸ਼ਨ 'ਚ ਰਹੇ ਜਿਹੜੇ ਲੋਕ ਨੇ, ਜਦੋਂ
ਇਰਾਕ ਦੇ ਉੱਤੇ ਇਹਨਾਂ ਨੇ 2003 ਦੇ ਵਿੱਚ ਕੀਤਾ ਧਾਵਾ ਔਰ ਇਸਤੇਮਾਲ ਕੀਤਾ ਗਿਆ ਜੀ ਵੈਪਨਸ ਆਫ ਮਾਸ ਡਿਸਟਰਕਸ਼ਨ ਨੇ ਤੇ ਉਹਨਾਂ ਦੇ ਉਸ ਦੌਰ ਦਾ ਜੂਨੀਅਰ ਬੁਸ਼ ਦੀ ਕੈਬਨਿਟ ਤੇ ਇੱਕ ਦਾ ਇੰਟਰਵਿਊ, ਕਿਉਂਕਿ ਅਮਰੀਕਾ 'ਚ ਇੱਕ ਬਿਊਟੀ ਹੋਰ ਹੈ, ਭਾਵੇਂ ਉਹਨੂੰ ਉਹ ਫਿਰ ਕਮਰਸ਼ੀਅਲ ਵੀ ਕਰ ਲੈਂਦੇ ਨੇ ਕਿ ਜਿਹੜੇ ਲੋਕ ਜਿਹੜਾ ਪੋਜੀਸ਼ਨਸ ਤੇ ਰਹਿ ਹੁੰਦੇ ਨੇ ਰਿਟਾਇਰਮੈਂਟ ਤੋਂ ਬਾਅਦ ਉਹ ਕਿਤਾਬ ਲਿਖਦੇ ਨੇ, ਕੋਈ ਇਨਕਸ਼ਾਫ ਕਰਦਾ ਹੈ, ਕੋਈ ਇੰਟਰਵਿਊ ਦਿੰਦੇ ਨੇ ਤੇ ਕੁਝ ਚੀਜ਼ਾਂ ਜਿਹੜੀਆਂ ਉਸ ਪੀਰੀਅਡ ਸਾਹਮਣੇ ਨਹੀਂ ਹੁੰਦੀਆਂ, ਹਾਲਾਂ 25 ਸਾਲ ਬਾਅਦ ਤਾਂ ਡੀਕਲਾਸੀਫਾਈ ਵੀ ਹੋ ਜਾਂਦਾ ਹੈ ਸਟਫ, ਉਹ ਬਿਆਨਦੇ ਨੇ। ਸੋ ਉਹਦੇ ਤੋਂ ਤੁਸੀਂ 2 and 2 ਟੁਗੇਦਰ ਪੁੱਟ ਕਰ ਸਕਦੇ ਹੋ ਤੇ ਉਹ ਉਹਨਾਂ ਦਾ ਇੱਕ ਆਫੀਸ਼ੀਅਲ ਜਿਹੜਾ ਇਹ ਕਹਿ ਰਿਹਾ ਸੀ ਕਿ ਜੀ ਉਹਨੇ ਜਿਹੜਾ ਜਦੋਂ ਪੁੱਛਿਆ ਕਿ ਵੀ ਪੈਂਟਾਗਨ ਨੇ 9/11 ਤੋਂ ਬਾਅਦ ਅਮਰੀਕਾ ਇੱਕਦਮ ਪਹਿਲੀ ਵਾਰ ਸੀ ਅਮਰੀਕਾ ਦੀ ਧਰਤੀ ਦੇ ਉੱਤੇ ਆ ਕੇ 3000 ਸਿਟੀਜ਼ਨ ਅਮਰੀਕਾ ਦੇ ਮਾਰ ਦਿੱਤੇ, ਵਰਲਡ ਟ੍ਰੇਡ ਸੈਂਟਰ ਔਰ ਪੈਂਟਾਗਨ ਅਰਲਿੰਗਟਨ ਦੇ ਵਿੱਚ, ਔਰ ਤੀਸਰਾ ਤਾਂ ਜਹਾਜ਼ ਸੁੱਟ ਲਿਆ ਸੀ ਇਹਨਾਂ ਨੇ ਮਿਸਾਈਲ ਦੇ ਨਾਲ, ਜਿਹੜਾ ਇਹਨਾਂ ਨੇ ਕਦੇ ਮੰਨਿਆ ਨਹੀਂ ਵੈਸੇ ਕਿ ਵੀ ਸੁੱਟਿਆ। ਲੇਕਿਨ ਉਸ ਤੋਂ ਪਹਿਲਾਂ ਸੈਕੰਡ ਵਰਲਡ ਵਾਰ ਦੀ ਸ਼ੁਰੂਆਤ ਵੇਲੇ ਤਾਂ ਪਰਲ ਹਾਰਬਰ ਤੱਕ ਆਏ ਸੀ। ਇਹ ਪਹਿਲਾ ਸੀ ਕਿ ਅਮਰੀਕਾ ਦੇ ਮੇਨਲੈਂਡ ਦੇ ਉੱਤੇ, ਔਰ ਉਹ ਵੀ ਉਹਨਾਂ ਦੀਆਂ ਦੋ ਵੱਡੀਆਂ ਤਾਕਤਾਂ, ਇੱਕ ਇਕਨੋਮਿਕਲ ਪਾਵਰ ਜਿਹੜੀ ਵਰਲਡ ਟ੍ਰੇਡ ਸੈਂਟਰ ਨਾਲ ਜੁੜੀ ਹੋਈ ਹੈ ਔਰ ਮਿਲਟਰੀ ਮਾਈਟ ਪੈਂਟਾਗਨ, ਜਿਸ ਦੇ ਵਿੱਚ ਉਹਨਾਂ ਨੇ ਲਿਆ ਕੇ ਜਹਾਜ਼ ਮਾਰੇ। ਸੋ ਉਹਨਾਂ ਔਰ ਇਹ ਗੱਲ ਵੈਸੇ ਪ੍ਰੈਜ਼ੀਡੈਂਟ ਬਾਈਡਨ ਨੇ ਵੀ ਜਦੋਂ ਇਜ਼ਰਾਈਲ ਦੇ ਦੌਰੇ ਤੇ ਉਹ ਗਏ, ਉਹਨਾਂ ਨੇ ਕਿਹਾ ਸੀ ਕਿ ਵੀ ਅਸੀਂ ਵੀ ਉਸ ਪੀਰੀਅਡ ਦੇ ਵਿੱਚ ਇਨ ਐਂਗਰ ਐਂਡ ਆਲ ਕੁਝ ਸਟੈਪ ਲਏ ਜਿਹੜੇ ਬਾਅਦ ਦੇ ਵਿੱਚ ਸਾਨੂੰ ਜਿਹੜਾ ਉਸ ਦਾ ਰਿਗਰੈਟ ਵੀ ਹੈ, ਤੇ ਤੁਸੀਂ ਵੀ ਇਸ ਕਿਸਮ ਦਾ ਕੋਈ ਕੰਮ ਨਾ ਕਰੋ ਕਿ ਵੀ ਜੋ ਹੋਇਆ 7 ਅਕਤੂਬਰ ਨੂੰ ਉਸ ਤੋਂ ਬਾਅਦ ਰਿਵੈਂਜ। ਔਰ ਮੈਂ ਦੇਖ ਰਿਹਾ ਸੀ ਵੀ ਐਸਾ ਜਿਹੜਾ ਉਹਨੇ ਕਿਹਾ ਐਸੇ ਕੀ ਐਕਸ਼ਨ ਹੋਏ ਜਾਂ ਲਏ, ਔਰ ਉਹਦੇ ਤੇ ਹੀ ਮੈਂ ਜਦੋਂ ਸਾਬਕਾ 2-3 ਇਹਨਾਂ ਦੇ ਜਿਹੜੇ ਆਫੀਸ਼ੀਅਲਸ ਦਾ ਦੇਖਿਆ, ਉਹਨਾਂ ਨੇ ਕਿਹਾ ਜੀ ਅਸੀਂ ਜਦੋਂ ਜਾ ਕੇ ਦੇਖਿਆ ਕਿ ਵੀ 9/11 ਵੀ ਇੱਕ ਪਾਸੇ ਤਾਂ ਸੀ ਵੀ ਬਜਾਏ ਕਿ ਅਸੀਂ ਅਲ ਕਾਇਦਾ ਤੇ ਫੋਕਸ ਕਰਦੇ ਕਿ ਵੀ ਇਹ ਤਾਂ ਸਾਹਮਣੇ ਆ ਗਿਆ ਸੀ ਉਸਾਮਾ ਜਾਂ ਦੂਜੇ ਵੀ ਜਿਹੜੀ ਪਲਾਨ ਪੈਂਟਾਗਨ ਨੇ ਬਣਾਈ ਹੋਈ ਸੀ, ਇੱਕ ਤਾਂ ਉਹਨਾਂ ਤਾਲਿਬਾਨ ਨੂੰ ਵੀ ਕਿ ਵੀ ਇਹਨਾਂ ਦਾ ਹੁਣ ਅਸੀਂ ਜਾੜੀ ਕੱਢ ਦੇਣੀ ਹੈ, ਉਹਨੇ ਕਿਹਾ ਜੀ ਉਹਨਾਂ ਨੂੰ ਵੀ ਨਾਲ ਹੀ ਘੜੀਸ ਲਿਆ। ਫਿਰ ਉਹਨੇ ਕਿਹਾ ਜੀ 7 ਮੁਲਕਾਂ ਦਾ ਉਹ ਲੈ ਕੇ ਬੈਠੇ ਸੀ ਵੀ ਇਹਨਾਂ ਦੇ ਖਿਲਾਫ ਅਸੀਂ ਵਾਰ ਡਿਕਲੇਅਰ ਕਰ ਦੇਣੀ ਹੈ ਇਹਨਾਂ ਨੂੰ। ਉਹਨਾਂ ਦੇ ਵਿੱਚ ਇਰਾਕ ਵੀ ਸੀ, ਉਹਦੇ ਵਿੱਚ ਸੀਰੀਆ ਵੀ ਸੀ, ਲਬਨਾਨ ਵੀ ਸੀ, ਐਂਡ ਦੇ ਵਿੱਚ ਸੁਡਾਨ ਵੀ ਸੀ, ਔਰ ਲੀਬੀਆ ਵੀ ਸੀ, ਈਰਾਨ ਵੀ ਸੀ। ਉਹਨੇ ਕਿਹਾ ਕਿ ਵੀ ਮੈਂ ਪੁੱਛਿਆ ਕਿ ਵੀ ਇਹ ਕੋਈ ਸਬੂਤ ਮਿਲਿਆ ਵੀ ਕੋਈ ਈਰਾਨ ਦੇ ਨਾਲ ਕੋਈ ਅਲਕਾਇਦਾ ਦਾ ਸਬੰਧ ਸੀ ਜਾਂ, ਕਹਿੰਦਾ ਜੀ ਨਹੀਂ, ਪਰ ਅਸੀਂ ਇਹਨਾਂ ਨੂੰ ਹੁਣ ਜਿਹੜਾ ਉਹ ਲੈਵਲ ਕਰ ਦੇਣਾ। ਔਰ ਉਹਨੇ ਕਿਹਾ ਵੀ ਇਹਦਾ ਨਤੀਜਾ ਕੀ ਨਿਕਲਿਆ ਕਿ ਵੀ ਤੁਸੀਂ ਤਾਲਿਬਾਨ ਨੂੰ ਜਿਹੜਾ ਜਿੰਨੇ ਇਹਨਾਂ ਨੇ ਬੰਬ ਅਫਗਾਨਿਸਤਾਨ 'ਚ ਸੁੱਟੇ ਅਮਰੀਕਾ ਨੇ, ਉਹ ਰੋਜ਼ੀ ਕਟਰ, ਡੇਜ਼ੀ ਕਟਰ, 20 ਸਾਲ ਉੱਥੇ ਨੈਟੋ ਦੀਆਂ, ਉਹਨੇ ਕਿਹਾ ਵੀ ਵੀ ਐਂਡਡ ਅਪ spending more than $3 trillion every year and still negotiating with the Taliban and handing over power to them। ਇਹ ਕਹਿੰਦੇ ਸਾਡੀ ਔਰ ਉਹ ਡਿਜ਼ਾਸਟਰ ਬਣ ਗਿਆ ਸਾਡੇ ਲਈ ਕਿ ਵੀ ਜਿਹੜਾ ਸਪੈਸੀਫਿਕ ਅਪਰੋਚ ਰਹਿ ਸਕਦੀ ਸੀ ਕਿ ਵੀ ਤੁਸੀਂ ਅਲ ਕਾਇਦਾ ਜਾਂ ਉਹਨਾਂ ਦੇ ਨਾਲ ਰਿਲੇਟਡ ਤੁਸੀਂ ਉਹ ਸਾਰੇ ਨੂੰ ਫਿਰ ਇਹੀ 2003 ਚ ਵੀ ਆਪਣੀ ਤੁਸੀਂ ਉਹ ਕਹਿੰਦੇ ਨੇ ਵੀ ਕੱਚੀ ਕਰਵਾਈ ਕਿ ਵੀ ਵੈਪਨਸ ਆਫ ਮਾਸ ਡਿਸਟਰਕਸ਼ਨ। ਉਹੀ ਸਦਾਮ ਹੁਸੈਨ ਜਿਹੜਾ ਇੱਕ ਸਟੈਬਿਲਾਈਜ਼ਿੰਗ ਫੈਕਟਰ ਸੀ ਅਮਰੀਕਾ ਦੀ ਖੇਡ ਹੀ ਉਹ ਖੇਡ ਰਿਹਾ ਸੀ, ਉਹਨੇ ਈਰਾਨ ਨੂੰ ਵੀ ਖੂੰਜੇ ਲਾਇਆ ਜਦੋਂ ਆਇਤੁੱਲਾ ਖਮੀਨੀ ਉੱਥੇ ਆਇਆ, ਬਾਕੀਆਂ ਨੂੰ ਵੀ। ਉਹਦੇ 'ਚ ਤੁਸੀਂ ਕਿੰਨੇ ਮਿਲੀਅਨ ਡਿਸਪਲੇਸ ਕੀਤੇ, ਕਿੰਨੇ ਮਾਰ ਦਿੱਤੇ। ਇਹੀ ਹਾਲ ਸੀਰੀਆ ਦੇ ਵਿੱਚ ਵੀ ਕੀਤਾ ਕਿਉਂਕਿ ਸੀਰੀਆ 'ਚ ਵੀ ਅਲਟੀਮੇਟਲੀ ਰਸ਼ੀਆ ਨੇ ਸੇਵ ਕੀਤਾ ਉਹਦੇ ਅਸਾਦ ਦੇ ਮੁੰਡਿਆਂ ਨੂੰ। ਲੇਕਿਨ ਅੱਜ ਜਿਹੜਾ ਇੰਨਾ ਲੈਵਲ ਦਾ ਉੱਤੇ ਇੰਟਰਨੈਸ਼ਨਲ ਰਿਫਿਊਜੀ ਕ੍ਰਾਈਸਿਸ ਹੈ, ਉਹਦੇ 'ਚ ਸੀਰੀਆ ਦੀ ਕਿੰਨੀ ਪੋਪੂਲੇਸ਼ਨ ਜਿਹੜੀ ਆ ਅਪ ਆਊਟ ਔਰ ਦੂਸਰੀ ਕਰ ਦਿੱਤੀ। ਹੁਣ ਇਹ ਹੁੰਦਾ ਕਿ ਵੀ ਜੇ ਤੁਹਾਡੇ ਕੋਲ ਕੋਈ ਸਪੈਸੀਫਿਕ ਫੋਰਨ ਪਾਲਿਸੀ ਨਹੀਂ ਹੈ, ਔਰ ਮੈਨੂੰ ਇਸ ਗੱਲ ਦਾ ਅਫਸੋਸ ਹੈ, ਮੈਂ ਪ੍ਰੈਜ਼ੀਡੈਂਟ ਬਾਈਡਨ ਦਾ ਐਜ਼ ਏ ਜਦੋਂ ਇਹ ਸੈਨੇਟ ਦੀ ਫੋਰਨ ਰਿਲੇਸ਼ਨਸ ਕਮੇਟੀ ਦੇ ਵਿੱਚ ਰਿਹਾ ਹਮੇਸ਼ਾ ਐਡਮਾਇਰ ਕੀਤਾ ਕਿ ਵੀ ਮੈਂ ਕੁਝ ਹੀਅਰਿੰਗਸ ਬਰੀਫਿੰਗਸ ਵੀ ਦੇਖੀਆਂ ਕਿ ਵੀ ਬੈਲੈਂਸਡ ਹੈ, ਹੀ ਨੋਜ਼ ਦਾ ਵਰਲਡ। ਪਰ ਪਤਾ ਨਹੀਂ ਉਹ ਜਿਹੜਾ ਕਈ ਚੀਜ਼ਾਂ ਹੁੰਦੀਆਂ ਨੇ ਵੀ ਤੁਸੀਂ ਕਿੱਥੇ ਕਾਣੇ ਹੁੰਦੇ। ਯੂਕਰੇਨ ਵਾਰ, ਯੂਕਰੇਨ ਵੀ ਅਨਕੌਰ, ਟਰੰਪ ਨੂੰ ਅਸੀਂ ਜੋ ਮਰਜ਼ੀ ਕਹੀਏ ਉਸ ਦੀਆਂ ਕਮਜ਼ੋਰੀਆਂ ਦੀ ਗੱਲ ਕਰੀਏ, ਪਰ ਟਰੰਪ ਪੀਰੀਅਡ ਦੇ ਵਿੱਚ 4 ਸਾਲ 'ਚ ਕੋਈ ਉਹਨੇ ਨਵੀਂ ਜੰਗ ਨਹੀਂ ਸਹਿੜੀ, ਔਰ ਜਿਹੜੀਆਂ ਪਹਿਲਿਆਂ ਦੀਆਂ ਸੇੜੀਆਂ ਹੋਈਆਂ ਸੀ ਉਹ ਵਾਈਂਡ ਅਪ ਕੀਤੀਆਂ। ਇਰਾਕ 'ਚੋਂ ਵੀ ਫੌਜ ਕੱਢੀ ਔਰ ਤਾਲਿਬਾਨ ਦੇ ਨਾਲ ਨੈਗੋਸ਼ੀਏਸ਼ਨ ਵੀ ਜਿਹੜੀ ਆ ਉਹ ਫਾਈਨਲੀ ਉਸ ਲੈਵਲ ਦਾ ਬੰਦਾ ਹੀ ਕਰ। ਹਾਲਾਂ ਉਹ ਕਦੇ ਬੈਲਟ ਵੇਚ ਨਹੀਂ ਸੀ ਆਇਆ, ਕਦੇ
ਕਿਸੇ ਪਿੰਡ ਦਾ ਸਰਪੰਚ ਨਹੀਂ ਚੁਣਿਆ ਗਿਆ, ਲੇਕਿਨ ਫੋਰਨ ਪਾਲਿਸੀ ਦੇ ਮੁੱਦੇ ਤੇ ਉਹਨੂੰ ਇਹ ਸੀ। ਔਰ ਈਵਨ ਨੈਟੋ ਹੁਣ ਅੱਜ ਯੂਕਰੇਨ ਦੇ ਉੱਤੇ ਕਿੰਨੇ ਬਿਲੀਅਨ ਡਾਲਰ ਹੁਣ ਕਾਂਗਰਸ 'ਚ ਰੇੜਕਾ ਪਿਆ ਹੋਇਆ ਕਿ ਵੀ ਹੁਣ ਤੁਸੀਂ ਇੱਕੋ ਵੇਲੇ ਯੂਕਰੇਨ ਦਾ ਫਰੰਟ ਵੀ ਖੋਲ ਰਹੇ ਹੋ, ਇਜ਼ਰਾਈਲ ਨੂੰ ਵੀ ਜਿਹੜਾ 8-10 ਬਿਲੀਅਨ ਡਾਲਰ ਦੇ ਹਥਿਆਰ ਵੀ ਦੇ ਰਹੇ ਹੋ, ਸ਼ਿਪ ਵੀ ਜਾ ਕੇ ਖੜੇ ਕਰਤੇ, ਦੂਸਰੇ ਵੀ ਤੁਸੀਂ ਖੜਾ ਕਰਤਾ। ਉਹ ਕਹਿ ਰਹੇ ਨੇ ਵੀ ਤੁਸੀਂ ਇੱਕੋ ਵੇਲੇ ਹਾਊ ਯੂ ਕੈਨ ਅਫੋਰਡ 2 ਵਾਰਸ। ਔਰ ਪ੍ਰੈਜ਼ੀਡੈਂਟ ਬਾਈਡਨ ਕਹਿੰਦੇ ਨਹੀਂ, ਅਸੀਂ ਅਮਰੀਕਾ ਬਹੁਤ ਵੱਡੀ ਤਾਕਤ ਹੈ, ਅਸੀਂ ਇੱਕੋ ਵੇਲੇ ਜਿਹੜਾ ਔਰ ਡੈਟ ਜਿਹੜਾ ਉਹ ਵੱਧਦਾ ਜਾ ਰਿਹਾ। ਸੋ ਇਹ ਜਿਹੜੀਆਂ ਨੀਤੀਆਂ ਹੁੰਦੀਆਂ ਨੇ, ਔਰ ਬੀਇੰਗ ਅਮਰੀਕਨ ਮੈਂ ਇਹ ਸਮਝਦਾ ਵੀ ਸਾਡਾ ਹਿੱਤ ਆਪਣੇ ਮੁਲਕ ਨਾਲ ਜੁੜਿਆ ਹੋਇਆ ਹੈ। ਅਸੀਂ ਇਸ ਗੱਲ ਨੂੰ ਲੈ ਕੇ ਫਿਕਰਮੰਦ ਵੀ ਹਾਂ ਕਿ ਭਾਈ ਅਮਰੀਕਾ ਦੀ ਕਿਰਕਰੀ ਨਹੀਂ ਹੋਣੀ ਚਾਹੀਦੀ, ਹਿੱਠੀ ਨਹੀਂ ਹੋਣੀ ਚਾਹੀਦੀ। ਪਰ ਜੇ ਤੁਹਾਡੀਆਂ ਪਾਲਿਸੀਜ਼ ਇਸ ਕਿਸਮ ਦੀਆਂ ਨੇ ਔਰ ਤੁਸੀਂ ਜਿਵੇਂ ਕਿਸੇ ਸਿਆਣੇ ਦਾ ਕਹਿਣਾ ਹੈ ਕਿ ਵੀ ਜੇ ਤੁਸੀਂ ਉਸ ਕਿਸਮ ਦੇ ਰਾ ਮਟੀਰੀਅਲ ਨਾਲ ਕੋਈ ਚੀਜ਼ ਬਣਾਉਣਾ ਚਾਹੁੰਦੇ ਹੋ, ਅੱਜ ਬਣਾਈ ਜਾਂ 10 ਸਾਲ ਬਾਅਦ ਵੀ ਤੁਸੀਂ ਉਹੀ ਚੀਜ਼ਾਂ ਵਰਤਦੇ ਹੋ, ਤੇ ਨਤੀਜਾ ਤਾਂ ਉਹੀ ਨਿਕਲੇਗਾ ਜਿਹੜਾ 10 ਸਾਲ ਪਹਿਲਾਂ ਨਿਕਲਿਆ ਸੀ, ਉਹਦੇ 'ਚ ਤਾਂ ਕੋਈ ਫਰਕ ਨਹੀਂ ਹੋਣਾ। ਸੋ ਜੇ ਉਸ ਪੀਰੀਅਡ 'ਚ ਜੂਨੀਅਰ ਬੁਸ਼ ਜਿਹੜਾ ਬਿਲਕੁਲ ਜਿਹਨੂੰ ਇਹ ਫਰਕ ਹੀ ਨਹੀਂ ਸੀ ਪਤਾ ਕਿ ਭਾਈ ਨਾਰਥ ਕੋਰੀਆ ਤੇ ਸਾਊਥ ਕੋਰੀਆ, ਜੋ ਤਾਂ ਵਿਚਾਰਾ ਉਸ ਕਿਸਮ ਦਾ ਹੀ ਸੀ, ਪਿਓ ਦੇ ਨਾਂ ਦੇ ਉੱਤੇ ਅੱਗੇ ਆ ਗਿਆ ਸੀ, ਉਹਦਾ ਫਾਦਰ ਤਾਂ ਇੱਕ ਜਿਹੜਾ ਹਾਲਾਂ ਸੈਕੰਡ ਟਰਮ ਸੀਨੀਅਰ ਬੁਸ਼ ਵੀ ਹਾਰ ਗਿਆ। ਲੇਕਿਨ ਬਾਈਡਨ ਨੂੰ ਤਾਂ ਇਸ ਗੱਲ ਦਾ ਪਤਾ ਹੈ ਕਿ ਵੀ ਇਹ ਜਿਹੜਾ ਤੁਸੀਂ ਸਪਰੈਡ ਆਊਟ ਕਰ ਰਹੇ ਹੋ, ਜਾਂ ਜਿਵੇਂ ਤੁਸੀਂ ਬਲੈਂਕ ਚੈੱਕ ਦਿੱਤਾ ਹੈ ਇਜ਼ਰਾਈਲ ਨੂੰ ਕਿ ਭਾਈ ਅਸੀਂ ਤੇਰੇ ਨਾਲ ਖੜੇ ਆ, ਉਹ ਸੁਣ ਕੇ ਵੀ ਉੱਥੇ ਪਹੁੰਚ ਗਿਆ, ਜਰਮਨ ਵਾਲੀ ਮਾਈ ਵੀ ਪਹੁੰਚ ਗਈ, ਦੂਜਾ ਵੀ ਹੋ ਗਿਆ। ਹੁਣ ਇੱਕ ਪਾਸੇ ਤਾਂ ਗਿਣਤੀ ਵਧਾ ਰਹੇ ਨੇ, ਪਹਿਲਾਂ ਤਾਂ ਸੀ ਜੀ ਕਿ 198 ਜਿਹੜੇ ਨੇ ਉਹ ਇਜ਼ਰਾਈਲੀ ਸਿਟੀਜ਼ਨ ਜਿਹੜੇ ਆ ਉਹਨੇ ਕਿਡਨੈਪ ਕੀਤੇ। ਲੇਟੈਸਟ ਫਿਗਰ ਜਿਹੜੀ ਹੌਸਟੇਜਿਸ ਦੀ ਆ 222 ਹੈ। 2 ਪਹਿਲਾਂ ਮਾਂ ਤੇ ਧੀ ਨੂੰ ਰਿਲੀਜ਼ ਕੀਤਾ, ਉਹ ਵੀ ਕਤਰ ਨੇ ਜਿਹੜਾ ਉਹ ਮੀਡੀਏਸ਼ਨ ਕੀਤੀ। ਹੁਣ ਅੱਜ ਮੈਂ ਦੇਖ ਰਿਹਾ ਸੀ ਲੇਟਲੀ 2 ਹੋਰ ਰਿਲੀਜ਼ ਕੀਤੇ ਗਏ। ਹੁਣ ਜਦੋਂ ਤੁਸੀਂ ਇਸ ਸਾਰੇ ਦੇ ਬਿਹਾਈਂਡ ਦੇਖਦੇ ਹੋ, ਔਰ ਮੈਂ ਅੱਜ ਇੱਕ ਇੰਡੀਅਨ ਵਕੀਲ ਦੀ ਗੱਲ ਸੁਣ ਰਿਹਾ ਸੀ, ਹੁਣ ਜਦੋਂ ਇਹ ਸ਼ੁਰੂ 'ਚ ਆਇਆ ਕਿ ਵੀ ਜਿਹੜਾ ਹਮਾਸ ਹੈ ਇਹ ਤਾਂ ਖੜਾ ਹੀ ਇਹਨਾਂ ਨੇ ਕੀਤਾ, ਕਿਉਂਕਿ ਜਦੋਂ ਓਸਲੋ ਅਕੋਰਡ 1993 ਦੇ ਵਿੱਚ ਅਰਾਫਾਤ ਔਰ ਰੈਬੀਨ ਦੇ ਵਿਚਾਲੇ ਜਿਨ੍ਹਾਂ ਨੂੰ ਨੋਬਲ ਪ੍ਰਾਈਜ਼ ਵੀ ਮਿਲਿਆ ਕਿ ਵੀ 2 ਨੇਸ਼ਨਸ ਹੋਣਗੇ ਸਾਈਡ ਬਾਈ ਸਾਈਡ, ਨੇਤਨਯਾਹੂ ਜਿਹੜਾ 18-19 ਸਾਲ ਤੋਂ ਇਸ ਪੋਸਟ ਦੇ ਉੱਤੇ ਕਰਪਸ਼ਨ ਚਾਰजेस ਔਰ ਦੂਸਰਿਆਂ ਦੇ ਬਾਵਜੂਦ ਰਿਹਾ, ਉਹਨੂੰ ਇਹ ਕਦੇ ਵੀ ਉਹਨੂੰ ਇਹ ਨਹੀਂ ਸੀ ਵੀ ਅਸੀਂ ਕੋਈ 2 ਨੇਸ਼ਨ ਬਣਾਉਣੇ ਨੇ। ਅਸੀਂ ਫਲਸਤੀਨ ਨੂੰ ਤਾਂ ਉਹ ਸੈਕੰਡ ਕਲਾਸ ਹੀ ਨਹੀਂ, ਥਰਡ ਕਲਾਸ ਐਨੀਮਲਸ ਦੀ ਤਰ੍ਹਾਂ, ਹੁਣ ਤੁਸੀਂ 25 ਮੀਲ ਦੀ ਸਟ੍ਰਿਪ 'ਚ 24 ਲੱਖ ਲੋਕ ਡੱਕੇ ਹੋਏ ਨੇ, ਕੋਈ ਬਿਜਲੀ ਨਹੀਂ, ਪਾਣੀ ਨਹੀਂ। ਅੱਜ ਹੀ ਉਹਨਾਂ ਦੀ ਯੂਨੀਵਰਸਿਟੀ ਦੀ ਪ੍ਰੋਫੈਸਰ ਕਰਨ ਥਾਪਰ ਨੂੰ ਇੰਟਰਵਿਊ ਦੇ ਰਹੇ ਸੀ, ਉਹ ਕਹਿੰਦੇ ਵੁੱਡ ਯੂ ਬਿਲੀਵ ਕਿ ਦੇ ਡੋਂਟ ਹੈਵ ਇਵਨ 2G ਫੈਸਿਲਿਟੀ, ਕਿ ਅੱਜ ਤੁਸੀਂ ਦੁਨੀਆ 'ਚ ਇਮੇਜਿਨ ਕਰ ਸਕਦੇ ਹੋ ਵੀ ਤੁਸੀਂ ਫੋਨ ਤੋਂ ਬਿਨਾਂ ਦੂਜੇ ਤੋਂ ਬਿਨਾਂ ਰਹਿ ਸਕਦੇ ਹੋ। ਉਹਨਾਂ ਨੇ ਕਿਹਾ ਵੀ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ ਲੂਜ਼ ਕਰਨ ਨੂੰ, ਵੀ ਉਹ ਤਾਂ ਇੱਕ ਪਾਸੇ ਮੈਡੀਟਰੇਨੀਅਨ, ਇੱਕ ਪਾਸੇ ਸਮੁੰਦਰ ਹੈ, ਦੂਸਰੇ ਪਾਸੇ ਇਹ ਹੈ ਇਜ਼ਰਾਈਲ ਹੈ, ਵੀ ਉਹਨਾਂ ਦੇ ਕੋਲ ਜਿਹੜੇ ਨੌਜਵਾਨ ਜਾਂ ਦੂਜੇ ਨੇ ਉਹਨਾਂ ਕੋਲ ਕੁਝ ਨਹੀਂ ਹੈ। ਹੁਣ ਲੇਕਿਨ ਕੱਲਾ ਇਹੀ ਨਹੀਂ ਕਿ ਵੀ ਉਹ ਡੈਸਪਰੇਟ ਜਾਂ ਹੈਲਪਲੈਸ ਨੇ, ਹੁਣ ਇਹ ਸਾਹਮਣੇ ਆ ਰਿਹਾ ਹੈ ਕਿ ਭਾਈ ਜਿਹੜੀ ਹਮਾਸ ਦੀ ਫਾਈਨੈਂਸ਼ੀਅਲ ਸਪੋਰਟ ਜਾਂ ਉਹਨੂੰ ਖੜਾ ਵੀ ਕੀਤਾ ਉਹ ਤਾਂ ਇਜ਼ਰਾਈਲ ਨੇ ਕੀਤਾ। ਔਰ ਉਹ ਇੰਡੀਅਨ ਵਕੀਲ ਇੱਕ ਆਪਣੇ ਸ਼ੋਅ 'ਚ ਕਹਿ ਰਿਹਾ ਕਿ ਜੀ ਮੇਰਾ ਇੱਕ ਕਲਾਇੰਟ ਜਿਹੜਾ ਹਮਾਸ ਦਾ ਮੈਂਬਰ ਸੀ, ਉਹ ਬਿਹਾਰ ਕੇ ਕਿਹੜੀ ਜੇਲ੍ਹ 'ਚ ਫਸਿਆ ਹੋਇਆ ਸੀ, ਤੇ ਮੈਂ ਗਿਆ ਤੇ ਵੀ ਜਿਹੜੀ ਵਕੀਲ ਦੀ ਫੀਸ ਹੈ ਉਹ ਇਜ਼ਰਾਈਲ ਦੀ ਐਮਬੈਸੀ ਪੇ ਕਰਨਾ ਹੁੰਦੇ ਸੀ। ਉਹ ਲੋਕ ਕਹਿੰਦੇ ਉਹਦਾ ਕੀ ਬਣਿਆ, ਬਾਅਦ 'ਚ ਉਹ ਮੇਰੇ ਕੋਲ ਨਹੀਂ ਰਿਹਾ। ਹੁਣ ਅੱਜ ਵੀ ਇਹ ਸਾਹਮਣੇ ਆਇਆ ਕਿ ਵੀ ਇਹ ਦੋਹਾ ਜਾਂ ਕਤਾਰ ਦਾ ਕੀ ਇਨਫਲੂਐਂਸ ਹੈ ਹਮਾਸ ਦੇ ਉੱਤੇ ਜਾਂ ਕੀ, ਔਰ ਇਹ ਆ ਰਿਹਾ ਕਿ $500 ਮਿਲੀਅਨ ਕਿ ਕਿੰਨਾ ਜਿਹੜਾ ਇਜ਼ਰਾਈਲ ਦਿੰਦਾ ਹੈ, ਉਹ ਦਿੰਦਾ ਹੀ ਥਰੂ ਕਤਰ ਜਾਂ। ਸੋ ਜਦੋਂ ਤੁਸੀਂ ਇਸ ਸਾਰੇ ਦੀਆਂ ਪਰਤਾਂ ਖੋਲਦੇ ਹੋ ਤਾਂ ਸਾਨੂੰ ਇਹ ਜਿਹੜਾ ਸਮਝਣਾ ਔਖਾ ਹੋ ਜਾਂਦਾ ਹੈ ਕਿ ਵੀ ਇਹ ਕਿਹੜਾ, ਔਰ ਉਹਨਾਂ ਨੇ ਵਾਕਈ ਉਹ ਕਾਮਯਾਬ ਵੀ ਰਹੇ ਉਹਦੇ 'ਚ ਕਿ ਵੀ ਇੱਕ ਪਾਸੇ ਵੈਸਟ ਬੈਂਕ ਜਿੱਥੇ 3 ਹੁਣ ਤੁਸੀਂ ਜੇ ਪਾਪੂਲੇਸ਼ਨ ਡੈਮੋਗ੍ਰਾਫੀ ਦੇਖੋ 3 ਮਿਲੀਅਨ ਲੋਕ, 30 ਲੱਖ ਲੋਕ ਵੈਸਟ ਬੈਂਕ 'ਚ ਰਹਿੰਦੇ ਨੇ। ਵੈਸਟ ਬੈਂਕ ਜਿਹੜੀ ਜਾਰਡਨ ਰਿਵਰ ਹੈ, ਜਾਰਡਨ ਮੁਲਕ ਜਿਹਨੂੰ ਉਰਦਨ ਕਹਿੰਦੇ ਨੇ ਅਰਬੀ ਦੇ ਵਿੱਚ, ਉਹ ਉਸ ਦੇ ਵਿੱਚ ਫਸੀ ਹੋਈ ਹੈ, ਜਿੱਥੇ 7.5 ਲੱਖ ਸੈਟਲਰ ਜਿਹੜਾ ਉਹਨਾਂ ਨੇ ਵੈਸਟ ਬੈਂਕ ਪੱਛਮੀ ਕਿਨਾਰਾ ਜਾਰਡਨ ਰਿਵਰ ਦਾ ਉੱਥੇ ਵਸਾਇਆ ਹੋਇਆ। ਲਗਭਗ 2.5 ਮਿਲੀਅਨ 23 ਤੋਂ 25 ਲੱਖ ਗਜ਼ਾ ਦੇ ਵਿੱਚ ਹੈ, ਜਿਹਨੂੰ ਮੈਡੀਟੇਰੀਅਨ ਸੀ, ਇਜਿਪਟ ਔਰ ਇਜ਼ਰਾਈਲ ਉਹ ਬਿਲਕੁਲ ਹੀ ਤੂੜੇ ਹੋਏ ਨੇ। ਔਰ 2 ਜਿਹੜੇ ਮਿਲੀਅਨ ਨੇ ਉਹ
ਅਰਬ ਮੁਸਲਮਾਨ ਜਿਹੜੇ ਨੇ ਇਜ਼ਰਾਈਲ ਦੇ ਸ਼ਹਿਰੀ ਨੇ ਔਰ ਆਲਮੋਸਟ ਉਹ 16-17% ਉਹਨਾਂ ਦੀ ਪਾਪੂਲੇਸ਼ਨ ਬਣਦੀ। ਹੁਣ 3 ਹਿੱਸਿਆਂ 'ਚ ਉਹਨਾਂ ਨੂੰ ਡਿਵਾਈਡ ਕੀਤਾ ਹੋਇਆ। ਗਜ਼ਾ ਦੇ ਵਿੱਚ ਹਮਾਸ ਨੂੰ ਖੜਾ ਕਰ ਦਿੱਤਾ ਔਰ ਕਿਉਂਕਿ ਵੈਸਟ ਬੈਂਕ 'ਚ ਜਿੱਥੇ ਯਾਸਰ ਅਰਾਫਾਤ ਦਾ ਪ੍ਰਭਾਵ ਰਿਹਾ ਔਰ ਉਹਨਾਂ ਹੀ ਡੀਲ ਕੀਤੀ ਕਿ ਭਾਈ ਠੀਕ ਹੈ ਅਸੀਂ ਪੀਸਫੁਲੀ ਤੁਹਾਡੇ ਨਾਲ ਗੱਲਬਾਤ ਨੂੰ ਤਿਆਰ ਹਾਂ, ਸਾਨੂੰ ਤੁਸੀਂ ਜਿਉਣ ਦਾ ਹੱਕ ਦਿਓ। ਔਰ ਵੈਸਟ ਬੈਂਕ ਗਾਜ਼ਾ ਨੂੰ ਜਿਹੜਾ ਜੋੜ ਕੇ ਈਸਟ ਜੈਰੂਸ਼ਲਮ ਉਹ ਕੈਪੀਟਲ ਹੋਏ ਫਲਸਤੀਨ ਦੇ ਔਰ ਅਸੀਂ ਅਮਨ ਅਮਾਨ ਨਾਲ ਤੁਸੀਂ ਵੀ ਐਗਜ਼ਿਸਟ ਕਰੋ। ਹਾਲਾਂਕਿ ਕਿਉਂਕਿ ਉਹਨੂੰ ਬਿਲਕੁਲ ਫੇਲ ਕਰ ਦਿੱਤਾ ਗਿਆ 1993 ਤੋਂ ਬਾਅਦ ਸੈਟਲਮੈਂਟਸ ਵੀ ਜਾਰੀ ਰਹੀਆਂ ਔਰ ਜਿਹੜੀਆਂ ਸੈਟਲਮੈਂਟਸ ਦੇ ਵਿੱਚ ਲਿਆ ਕੇ ਇਹਨਾਂ ਨੇ ਇਜ਼ਰਾਈਲੀ ਬਿਠਾਏ ਹੋਏ ਨੇ ਉਹ ਕੱਲੇ ਕੋਲ ਹਥਿਆਰ ਹੈ, ਗਨਜ਼ ਲੈ ਕੇ ਘੁੰਮਦੇ ਨੇ ਜਿਹਨੂੰ ਮਰਜ਼ੀ ਉਹ ਉਹਨਾਂ ਦੇ ਲਈ ਤਾਂ ਜਿਹੜੀ ਸ਼ੂਟਿੰਗ ਆਫ ਫਲਸਤੀਨੀਅਨ ਇਜ਼ ਲਾਈਕ ਹੰਟਿੰਗ ਕਿ ਵੀ ਉਹਨਾਂ ਨੇ ਕੋਈ ਹਿਰਨ ਮਾਰ ਲਿਆ, ਇਸ ਲੈਵਲ ਦਾ ਕੰਮ ਹੈ। ਹੁਣ ਇਸ ਸਾਰੀ ਸਿਚੁਏਸ਼ਨ 'ਚ ਇਨਫਲੂਐਂਸ ਤਾਂ ਅਮਰੀਕਾ ਦਾ ਹੈ। ਜੇ ਅਮਰੀਕਾ ਆਪਣਾ ਫੁੱਟ ਡਾਊਨ ਪੁੱਟ ਕਰਦਾ, ਹਾਲਾਂਕਿ ਲਿਪ ਸਰਵਿਸ ਸਾਰਿਆਂ ਨੇ ਕੀਤੀ, ਓਬਾਮਾ ਨੇ ਵੀ ਕੀਤੀ, ਉਹਦਾ ਵੀ ਤੁਸੀਂ ਦੇਖੋਗੇ ਜੀ ਦੇ ਹੈਵ ਏ ਰਾਈਟ, ਦੇ ਹੈਵ ਦਿਸ ਦੈਟ, ਇਹੀ ਗੱਲ ਬੁਸ਼ ਵੀ ਕਹਿੰਦਾ ਰਿਹਾ। ਹੁਣ ਬਾਈਡਨ ਵੀ ਉੱਥੇ ਜਾ ਕੇ 2 ਨੇਸ਼ਨ ਥਿਊਰੀ ਦੀ ਗੱਲ ਕਰਕੇ ਆਇਆ। ਨਾਰਸਿਸਿਸਟ ਮੋਦੀ ਜਿਹਨੇ ਪੈਂਦਿਆਂ ਹੀ ਜਿਹੜਾ ਉਹ ਇਜ਼ਰਾਈਲ ਦੇ ਪੂਰਾ ਆਪਣੇ ਖੋਲ ਦਿੱਤਾ ਸੀ ਫਰੰਟ ਕੇ ਜਿਵੇਂ ਇਹਨਾਂ ਦੇ ਜਾ ਕੇ ਹਿੰਦੂਤਵੀਆਂ ਨੇ ਉੱਥੇ ਲੜਨਾ ਹੁੰਦਾ। ਹੁਣ ਜਦੋਂ ਦਾ ਦਿਮਾਗ ਟਿਕਾਣੇ ਆਇਆ ਹੁਣ 2 ਨੇਸ਼ਨ ਥਿਊਰੀ, ਉਹਨੇ ਮੁਹੰਮਦ ਅਬਾਸ ਨਾਲ ਵੀ ਗੱਲ ਕੀਤੀ, ਫਲਸਤੀਨੀਆਂ ਦੇ ਨਾਲ, ਕੱਲ ਉਹਨੇ ਜਾਰਡਨ ਦੇ ਕਿੰਗ ਦੇ ਨਾਲ ਵੀ ਗੱਲ ਕੀਤੀ ਜੀ। ਬਹੁਤ ਜਿਹੜਾ ਉਹ ਜ਼ੁਲਮ ਨਹੀਂ ਹੋਣਾ ਚਾਹੀਦਾ, ਸਿਵਲ ਸਭ। ਔਰ ਮੈਨੂੰ ਇਹ ਦੁੱਖ ਹੈ ਇਸ ਗੱਲ ਦਾ ਕਿ ਅਸੀਂ 21ਵੀਂ ਸਦੀ 'ਚ ਬੈਠ ਕੇ ਜਿੱਥੇ ਯੂਨਾਈਟਿਡ ਨੇਸ਼ਨਸ ਦੇ ਚਾਰਟਰ ਨੇ, ਹੁਣ ਯੂਨਾਈਟਿਡ ਨੇਸ਼ਨਸ ਦੀ ਜਨਰਲ ਅਸੈਂਬਲੀ ਦੀ 2-3 ਦਿਨਾਂ ਬਾਅਦ ਮੀਟਿੰਗ ਨਿਕਲਣਾ, ਉਹਦੇ 'ਚੋਂ ਕੀ ਹੈ UN ਸਿਕਿਉਰਿਟੀ ਕੌਂਸਲ ਦੀਆਂ 2 ਮੀਟਿੰਗਸ ਹੁੰਦੀਆਂ ਨੇ ਜਿਹੜੀਆਂ ਨੇ ਉਹਨਾਂ 'ਚ ਅਮਰੀਕਾ ਵੀਟੋ ਕਰ ਦਿੰਦਾ। 2 ਮੁਲਕ ਜਿਹੜੇ ਨੇ ਉਹ ਐਬਸਟੇਨ ਕਰਦੇ ਨੇ, 12 ਇੱਕ ਪਾਸੇ ਨੇ, ਅਮਰੀਕਾ ਵੀਟੋ ਕਰਕੇ ਮੁਕਾ ਦਿੰਦਾ। ਸੋ ਇਹ ਜਿਹੜਾ ਨੰਗਾ ਨਾਚ ਮੌਤ ਦਾ ਹੋ ਰਿਹਾ ਔਰ ਇਹਦੇ 'ਚ ਫਿਰ ਵੀ ਆਫਰੀਨ ਹੈ ਕਾਮਨ ਲੋਕਾਂ ਨੂੰ ਅਮਰੀਕਾ ਭਰ 'ਚ ਜ਼ੋਰਦਾਰ ਵਿਖਾਵੇ ਹੋਏ ਦੁਨੀਆ ਭਰ 'ਚ, ਕਿਉਂਕਿ ਅਮਰੀਕਾ ਦੀ ਬਹੁਤ ਸਾਰੀ ਕਵਰੇਜ ਜਿਹੜੀ ਹੈ ਸਾਨੂੰ ਸਾਡੇ ਮਿੱਤਰ ਮਲਕ ਸਾਹਿਬ ਨੇ ਭੇਜੀ, ਉਹਨਾਂ ਦਾ ਵੀ ਅੱਗੋਂ ਸੋਰਸ ਕੋਈ ਹੋਰ ਸੀ। ਔਰ ਤੁਸੀਂ ਕੋਈ ਸ਼ਹਿਰ ਐਸਾ ਨਹੀਂ ਹੈ ਜਿੱਥੇ ਇਹ ਇਨਸਾਨੀ ਜ਼ਿੰਦਗੀਆਂ ਦੇ ਲਈ, ਇਹ ਨਹੀਂ ਹੈ ਕਿ ਕੋਈ ਹਮਾਸ ਦਾ ਹਮਾਇਤੀ ਹੈ ਔਰ ਉਹਨਾਂ ਨੂੰ ਕਿ ਭਾਈ ਫਲਸਤੀਨੀਆਂ ਦਾ ਹੱਕ ਹੈ, ਤੁਸੀਂ ਉਹਨਾਂ ਲੋਕਾਂ ਤੇ ਜ਼ੁਲਮ ਕਰ ਰਹੇ ਹੋ ਇਨੋਸੈਂਟਸ ਤੇ। ਲੰਡਨ ਦੇ ਵਿੱਚ ਤਾਂ 1 ਲੱਖ ਲੋਕ, ਔਰ ਬਹੁਤ ਚੰਗੀ ਗੱਲ ਹੈ, ਮੈਂ ਈਵਨ ਜਦੋਂ ਬਹੁਤ ਵਾਰ ਦੇਖਦਾ ਜੀ ਤੁਸੀਂ ਕੱਟੜਵਾਦ ਕਿਸ ਕਿਸਮ ਦਾ, ਤਾਂ ਇੱਥੇ ਬਰੁਕਲਿਨ ਦੇ ਵਿੱਚ ਜਿਹੜੀਆਂ ਐਨਕਲੇਵਸ ਨੇ ਜਿੱਥੇ ਯਹੂਦੀ ਰਹਿੰਦੇ ਨੇ, ਆਰਥੋਡਾਕਸ, ਕਾਲੇ ਹੈਟ ਪਾਏ ਹੁੰਦੇ ਨੇ, ਦਾੜੀ ਹੁੰਦੀ ਹੈ, ਵਾਲਾਂ ਨੂੰ ਐਂ ਦੇ ਥੱਲੇ ਕੱਢਿਆ ਹੁੰਦਾ, ਤਾਂ ਮੈਨੂੰ ਲੱਗਦਾ ਸੀ ਕਿ ਵੀ ਇਹ ਬਹੁਤ ਕੱਟੜਪਨ ਵਾਲੇ ਨੈਤਨਯਾਹੂ ਦੇ ਸਾਥੀ ਹੋਣੇ ਨੇ ਬਹੁਤ। ਪਰ ਜਿਹੜੇ ਪ੍ਰੋਟੈਸਟ ਨੇ ਉਹਨਾਂ ਚੋਂ ਆਉਂਦੇ ਨੇ ਕਿ ਨਾਟ ਇਨ ਆਵਰ ਨੇਮ, ਕਿ ਅਸੀਂ ਯਹੂਦੀ ਹਾਂ, ਸਾਡੇ ਨਾਂ ਤੇ ਤੁਸੀਂ ਬੇਗੁਨਾਹ ਨਾ ਮਾਰੋ। ਸੋ ਇਹ ਵੀ ਇੱਕ ਬਿਊਟੀ ਹੈ। ਹਾਲਾਂਕਿ ਅਨਫੋਰਚੂਨੇਟਲੀ ਇਸ ਸਾਰੇ ਦੌਰ ਦੇ ਵਿੱਚ ਬਹੁਤ ਸਾਰੇ ਜਿਹੜੇ ਨੇ ਉਹ ਹਮਲੇ ਵੀ ਸ਼ੁਰੂ ਹੋ ਗਏ ਨੇ ਫਲਸਤੀਨੀਆਂ ਦੇ ਉੱਤੇ ਵੀ, ਯਹੂਦੀਆਂ ਤੇ ਵੀ, ਔਰ ਅਨਫੋਰਚੂਨੇਟਲੀ ਅਸੀਂ ਤਾਂ ਕ੍ਰਾਸ ਫਾਇਰ 'ਚ ਹੀ ਮਾਰੇ ਜਾਂਦੇ ਹਾਂ। ਦੂਸਰੀ ਘਟਨਾ ਰਿਚਮੰਡ ਹਿੱਲ ਦੇ ਵਿੱਚ ਹੋਈ ਹੈ ਜਿਹਦੇ 'ਚ ਭਾਵੇਂ ਉਹਨੂੰ ਰੋਡ ਰੇਜ ਹੀ ਕਿਹਾ ਜਾਂਦਾ ਹੈ, ਲੇਕਿਨ ਇੱਕ ਸ਼ਾਇਦ ਜਸਦੀਪ ਸਿੰਘ ਉਹਨਾਂ ਦਾ ਨਾਂ ਹੈ, ਮੁਲਤਾਨੀ, 65-66 ਸਾਲ ਦੇ ਸੱਜਣ ਜਿਨ੍ਹਾਂ ਦਾ ਮਰਡਰ ਹੋਇਆ ਕਿਉਂਕਿ ਉਹਨਾਂ ਦੀ ਟੱਕਰ ਹੋਈ ਇੱਕ ਗੱਡੀ ਦੀ, ਆਪਸ 'ਚੋਂ ਉਤਰੇ, ਜਿਹੜਾ ਦੂਸਰਾ ਸੀ ਉਹਨੇ ਕਿਹਾ ਜੀ ਪੁਲਿਸ ਨਾ ਸੱਦੋ, ਉਹਨਾਂ ਨੇ ਕੀਤਾ, ਉਹ ਫੋਨ ਖੋਹ ਕੇ ਲੈ ਗਿਆ, ਉਹ ਮਗਰ ਗਿਆ, ਉਹਨੇ ਮਾਰ ਕੇ ਸਿਰ ਤੇ ਜਿਹੜਾ ਕੀਤਾ ਉਹਨਾਂ ਦੇ ਕਾਫੀ ਹੋਇਆ ਔਰ ਉਹਨਾਂ ਦੀ ਡੈਥ ਹੋਈ ਹੈ। ਇਸ ਦੇ ਉੱਤੇ ਮੇਅਰ ਨੇ ਵੀ ਅਫਸੋਸ ਦਾ ਪ੍ਰਗਟਾਵਾ ਕੀਤਾ। ਅੱਜ ਇੱਕ ਪ੍ਰੈਸ ਕਾਨਫਰੰਸ ਵੀ ਇਸ ਦੇ ਉੱਤੇ ਰੱਖੀ ਹੋਈ ਸੀ, ਪਰ ਸਾਡੀ ਟੈਕਨੀਕਲ ਟੀਮ ਕੋਲ ਤਾਂ ਬਹੁਤਾ ਟਾਈਮ ਨਹੀਂ ਹੈਗਾ ਇੱਧਰ ਜਾਣ ਦਾ, ਉਹਨਾਂ ਦੇ ਆਪਣੇ ਰੁਝੇਵੇਂ ਨੇ। ਸੋ ਇਹ ਜਿਹੜਾ ਇਸ ਵੇਲੇ ਜਿਹੜਾ ਪਾਰਟ ਚੱਲ ਰਿਹਾ ਹੈ ਉਹਦੇ 'ਚ ਅਸੀਂ ਇਹ ਲਾਈਨ ਆਫ ਕੌਸ਼ਨ ਵੀ ਦੇਣਾ ਚਾਹਾਂਗੇ ਆਪਣੇ ਸਾਰੇ ਹੀ ਜਿੱਥੋਂ ਤੱਕ ਸਾਡੀ ਆਵਾਜ਼ ਪਹੁੰਚਦੀ ਹੈ ਕਿ ਇਹ ਜਿਹੜੇ ਇਸ ਕਿਸਮ ਦੇ ਹੇਟ ਕ੍ਰਾਈਮ ਕਰਨ ਵਾਲੇ ਨੇ ਉਹਨਾਂ ਦਾ ਕੋਈ ਆਪਣਾ ਨਜ਼ਰੀਆ ਨਹੀਂ ਹੁੰਦਾ, ਉਹਨਾਂ ਦੇ ਅੰਦਰ ਤਾਂ ਨਫ਼ਰਤ ਹੁੰਦੀ ਹੈ ਉਹਨਾਂ ਨੂੰ। ਕਿਉਂਕਿ ਜਦੋਂ ਅੱਜ ਵੀ ਇੱਕ ਐਵਰੇਜ ਅਮਰੀਕਨ ਜਾਂ ਐਵਰੇਜ ਵੈਸਟਰਨਰ ਜਿਹੜਾ ਹੈ ਉਹ ਪੱਗ ਜਾਂ ਦੂਸਰਾ ਦੇਖਦਾ ਹੈ ਤਾਂ ਉਹਨੂੰ ਊਂਠ ਨਜ਼ਰ ਆਉਂਦਾ ਹੈ, ਖਜੂਰਾਂ ਨਜ਼ਰ ਆਉਂਦੀਆਂ ਉਹਨਾਂ ਦੇ ਲਈ ਇਹ ਜਿਹੜਾ। ਸੋ ਇਸ ਲਈ ਮਿਸਟੇਕਨ ਆਈਡੈਂਟੀਟੀ, ਇਹਦਾ ਮਤਲਬ ਇਹ ਨਹੀਂ ਹੈ ਕਿ ਵੀ ਤੁਸੀਂ ਮੁਸਲਮਾਨਾਂ ਨੂੰ ਟਾਰਗੇਟ ਕਰੋ, ਜਿਵੇਂ ਕੁਝ ਜਿਹੜੇ ਨੇ
ਇੱਕ ਸਟੇਜ ਤੇ ਉਹਨਾਂ ਵੀ ਆਰ ਨਾਟ ਮੁਸਲਿਮ। ਮੈਂ ਕਿਹਾ ਨਹੀਂ, ਇਹ ਨਹੀਂ ਹੈ ਜੁਮਲਾ। ਤੁਸੀਂ ਇਸ ਕਿਸਮ ਪਹਿਲਾਂ ਤਾਂ ਆਪਣਾ ਪ੍ਰੋਟੈਕਸ਼ਨ ਰੱਖੋ। ਔਰ ਬਹੁਤ ਤੇਜ਼ੀ ਨਾਲ ਜਿਹੜਾ ਹੀਟ ਕ੍ਰਾਈਮ ਦੀਆਂ ਘਟਨਾਵਾਂ 'ਚ ਵਾਧਾ ਹੋ ਰਿਹਾ, ਯਹੂਦੀਆਂ ਦੇ ਖਿਲਾਫ ਵੀ, ਫਲਸਤੀਨੀਆਂ ਦੇ ਖਿਲਾਫ ਵੀ। ਔਰ ਈਵਨ ਇੱਕ ਸਿਨਾਗੋਗ ਦੀ ਜਿਹੜੀ ਪ੍ਰੈਜ਼ੀਡੈਂਟ ਡਿਟਰੋਇਟ ਬੈਟ 'ਚ ਮਾਰੀ ਗਈ, ਹਾਲਾਂ ਉਹਨਾਂ ਨੇ ਕਿਹਾ ਹੀਟ ਕ੍ਰਾਈਮ ਨਹੀਂ ਹੈ, ਪਰ ਉਹ ਵੀ ਉਸ ਦਾ ਮਰਡਰ ਹੋਇਆ। ਉਸ ਤੋਂ ਪਹਿਲਾਂ ਅਸੀਂ ਦੇਖਿਆ ਸੀ ਕਿ ਕਿਵੇਂ ਇੱਕ ਫਲਸਤੀਨੀ ਬੀਬੀ ਤੇ ਉਹਦਾ ਬੱਚਾ ਜਿਸ ਤੇ ਹਮਲਾ ਕਰਕੇ 6-7 ਸਾਲ ਦੇ ਬੱਚੇ, ਇਸ ਕਿਸਮ ਦੀਆਂ ਬਹੁਤ ਸਾਰੀਆਂ ਘਟਨਾਵਾਂ ਹੋ ਰਹੀਆਂ ਨੇ। ਸੋ ਨਫ਼ਰਤ ਚਾਰ ਚੁਫੇਰੇ ਹੈ। ਔਰ ਇਸ ਸਾਰੇ ਦੇ ਚੱਲਦੇ ਆ ਬੇਸ਼ੱਕ ਇਹ ਸੀ ਜੀ ਕਿ ਹੁਣ ਸੈਕੰਡ ਕਾਫਲਾ ਟਰੱਕਾਂ ਦਾ 17 ਟਰੱਕ ਗਜ਼ਾ ਰਾਹੀਂ ਜਿਹੜੇ ਨੇ ਉਹ ਉਹਦੇ ਤੋਂ ਇਜਿਪਟ ਰਾਹੀਂ ਜਿਹੜਾ ਗਜ਼ਾ 'ਚ ਆਏ ਨੇ, ਜਿਨ੍ਹਾਂ ਦੇ ਵਿੱਚ ਮੈਡੀਕਲ ਸਪਲਾਈ ਹੈ, ਫਲਾਣਾ 2.5 ਲੱਖ ਲੋਕਾਂ ਲਈ ਆਫਟਰ 16 ਡੇਜ਼ ਤੁਹਾਡੇ ਹੋਰ 17 ਟਰੱਕ ਆ ਗਏ, ਉੱਥੇ ਮਰ ਰਹੇ ਨੇ ਲੋਕ। ਔਰ ਇਸ ਵੇਲੇ ਜਿਹੜੀ ਉਹਨਾਂ ਦੀ ਇਜ਼ਰਾਈਲ ਦੇ ਹਮਲੇ ਨੇ, ਹੁਣ ਇਕੱਲੇ ਉੱਥੇ ਗਜ਼ਾ ਤੱਕ ਹੀ ਮਹਿਦੂਦ ਨਹੀਂ ਨੇ, ਉਹਨਾਂ ਨੇ ਈਵਨ ਜਿਹੜਾ ਸੀਰੀਆ ਹਮਾਸ ਦੇ ਉਹ ਸਾਰੇ ਡਮਸਕਸ ਔਰ ਅਲੈਪੋ ਇੰਟਰਨੈਸ਼ਨਲ ਏਅਰਪੋਰਟ ਤੇ ਜਿਹੜਾ ਇਹਨਾਂ ਨੇ ਅਟੈਕ ਕੀਤੇ ਨੇ, ਇਜ਼ਰਾਈਲ ਦੇ ਬੰਬਾਰਡਮੈਂਟ ਕੀਤੀ ਹੈ। ਔਰ ਦੋਨੋਂ ਹੀ ਜਿਹੜੇ ਨੇ ਉਹਨਾਂ ਨੂੰ ਆਊਟ ਆਫ ਸਰਵਿਸ ਕਰ ਦਿੱਤਾ, ਡਮਸਕਸ ਔਰ ਅਲੈਪੋ ਇੰਟਰਨੈਸ਼ਨਲ ਏਅਰਪੋਰਟਸ ਨੂੰ। ਇਸੇ ਤਰ੍ਹਾਂ ਪਿਛਲੇ 24 ਘੰਟੇ ਦੇ ਵਿੱਚ ਹੀ ਗਜ਼ਾ ਦੇ ਹੈਲਥ ਮਿਨਿਸਟਰ ਦਾ ਕਹਿਣਾ ਕਿ 266 ਫਲਸਤੀਨੀ ਮਾਰੇ ਗਏ ਨੇ, ਜਿਨ੍ਹਾਂ 'ਚ 117 ਬੱਚੇ ਨੇ। ਔਰ ਇਸ ਵੇਲੇ ਤੱਕ ਜਿਹੜੀ ਕੁੱਲ ਫਿਗਰ ਹੈ ਫਲਸਤੀਨੀਆਂ ਦੀ 5000 ਤੋਂ ਜ਼ਿਆਦਾ ਡੈਥਸ ਨੇ ਔਰ ਲਗਭਗ 16000 ਜ਼ਖਮੀ ਨੇ। ਇਨੀ ਔਰ ਪੂਰੀ ਜ਼ੋਰ ਨਾਲ ਬੰਬ ਪੂਰਾ ਉਹ ਲੈਵਲ ਕਰ ਰਹੇ ਨੇ। ਔਰ ਇਸੇ ਤਰ੍ਹਾਂ ਈਵਨ ਲੈਬਨਾਨ ਦੇ ਨਾਲ ਜਿਹੜਾ ਬਾਰਡਰ ਲੱਗਦਾ ਹੈ ਔਰ ਉਹਦੇ 'ਚ ਹਿਜ਼ਬੁੱਲਾ ਈਰਾਨ ਉਹਨੂੰ ਬੈਕ ਕਰਦਾ, ਉਹਦੇ 'ਚ ਵੀ ਉਹਨਾਂ ਨੇ ਬੰਬਾਰਡਮੈਂਟ ਕੀਤੀ ਹੈ। ਔਰ ਇਹ ਜਿਹੜੇ ਨੇ ਉਹਨਾਂ ਦਾ ਹਮਾਸ ਵਾਲਿਆਂ ਦਾ ਕਹਿਣਾ, ਹਿਜ਼ਬੁੱਲਾ ਦਾ ਕਹਿਣਾ ਕਿ ਉਹਨਾਂ ਦੇ 4 ਜਿਹੜੇ ਲੜਾਕੇ ਨੇ ਉਹ ਮਾਰੇ ਗਏ ਨੇ। ਔਰ ਇਹਦੇ ਨਾਲ ਹੁਣ ਜਿਹੜਾ ਵਿਦਨ ਲਬਨਾਨ ਹੈ ਮਰਨ ਵਾਲਿਆਂ ਦੀ ਗਿਣਤੀ ਹਿਜ਼ਬੁੱਲਾ ਦੇ ਉਹ 24 ਹੋ ਗਈ ਹੈ। ਔਰ ਇਹ ਉਹਨਾਂ ਨੇ ਕਿਹਾ ਕਿ ਵੀ 11 ਫਾਈਟਰ ਸਾਡੇ ਲਬਨਾਨ 'ਚ ਫਲਸਤੀਨੀਆਂ ਦਾ ਵੀ ਮਾਰੇ ਗਏ ਨੇ, 5 ਇਜ਼ਰਾਈਲੀ ਸੋਲਜਰ ਔਰ 1 ਸਿਵਿਲੀਅਨ ਵੀ ਉਹਦੇ 'ਚ ਹੋਇਆ। ਸੋ ਹੁਣ ਜਦੋਂ ਅਸੀਂ ਇਹ ਦੇਖ ਰਹੇ ਹਾਂ ਵੀ ਇਸ ਸਾਰੇ ਦੇ ਚੱਲਦੇ ਹਾਂ, US ਦੇ ਡਿਫੈਂਸ ਸੈਕਟਰੀ ਲੋਇਡ ਆਸਟਨ ਨੇ ਇਹ ਕਿਹਾ ਕਿ ਜੀ ਅਸੀਂ ਇੱਕ ਟਰਮੀਨਲ ਹਾਈ ਆਲਟੀਟਿਊਡ ਏਰੀਆ ਡਿਫੈਂਸ ਸਿਸਟਮ ਤੇ ਐਡੀਸ਼ਨਲ ਪੈਟਰੀਅਟ ਬਟਾਲੀਅਨਸ ਵੈਸਟ ਏਸ਼ੀਆ ਦੇ ਵਿੱਚ ਭੇਜ ਰਹੇ ਹਾਂ ਜਿਹੜਾ ਇਜ਼ਰਾਈਲ ਦੀ ਸਪੋਰਟ ਦੇ ਲਈ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਜੇ ਈਰਾਨ ਜਾਂ ਦੂਜੇ ਨੇ ਕੀਤਾ, ਅਸੀਂ ਜਿਹੜਾ ਉਹ ਫੁੱਲ ਫਲੈਜਡ ਅਟੈਕ ਕਰਾਂਗੇ ਸਾਰਿਆਂ ਦੇ ਉੱਤੇ। ਇਸ ਕਿਸਮ ਦਾ ਉਹਨਾਂ ਦੇ ਜੇ ਤੁਸੀਂ ਸਟੇਟਮੈਂਟਸ ਦੇਖਦੇ ਹੋ ਤੇ ਇਹ ਹੈਡਲਾਈਨਸ ਹੀ ਇਹ ਬਣਦੀਆਂ ਨੇ, ਇਜ਼ਰਾਈਲ ਰੈਂਪਸ ਅਪ ਸਟ੍ਰਾਈਕਸ ਔਨ ਗਾਜ਼ਾ ਐਜ਼ US ਐਡਵਾਈਜ਼ਸ ਡਿਲੇਡ ਗਰਾਊਂਡ ਆਫੈਂਸਿਵ ਟੂ ਅਲਾਉ ਟਾਕਸ ਔਨ ਕੈਪਟਿਵਸ। ਕਿਉਂਕਿ 222 ਕੈਪਟਿਵ ਨੇ, ਉਹਨਾਂ ਨੂੰ ਵੀ ਛੁਡਾਉਣਾ ਚਾਹੁੰਦੇ ਨੇ, ਪਰ ਨਾਲ ਦੀ ਨਾਲ ਬਰਬਾਦੀ ਔਰ ਮੌਤ ਦਾ ਜਿਹੜਾ ਨੰਗਾ ਨਾਚ ਹੈ ਉੱਥੇ ਨੱਚਿਆ ਜਾ ਰਿਹਾ। ਇਹਨਾਂ ਦੀਆਂ ਕਹਾਣੀਆਂ ਇਸ ਲੈਵਲ ਦੀਆਂ ਨੇ ਕਿ ਵੀ ਉਹ ਡਿਸਟਰਬਿੰਗ ਨੇ। ਜੋ ਤੁਸੀਂ ਹਿਊਮੈਨੀਟੇਰੀਅਨ ਜਿਹੜਾ ਵੀ ਕੋਈ ਦਿਲ ਇਨਸਾਨ ਦਾ ਦਿਲ ਰੱਖਦਾ ਹੈ ਉਹਦੇ ਲਈ ਜਿਹੜਾ ਉਹ। ਔਰ ਇਹਦੇ ਤੇ ਉਹਨਾਂ ਨੇ ਬਲਿੰਕਨ ਆਸਟਨ ਸੈਕਟਰੀ ਆਫ ਡਿਫੈਂਸ ਸੈਕਟਰੀ ਆਫ ਸਟੇਟ ਸੇ US ready to respond if US personnel become targets of Israel-Hamas war. Say US has the right to self-defense, won't hesitate to take appropriate action. ਉਹਨੇ ਕਿਹਾ ਜੇ ਸਾਡਾ ਕੋਈ ਮਰਿਆ ਅਸੀਂ ਜਿਹੜਾ ਸਭ ਕੁਝ ਤਬਾਹ ਕਰ, ਇਹ ਦਾ ਮਤਲਬ ਹੈ ਜਿਹਨੂੰ ਵਿਦਆਊਟ ਸੈਡ ਜਿਹੜੀ ਗੱਲ ਹੁੰਦੀ ਹੈ। ਔਰ ਇਹ ਈਵਨ ਇਸ ਦੇ ਬਾਵਜੂਦ ਕਿ ਹੁਣ ਇਹਨਾਂ ਦੀ ਆਪਣੀ ਰਿਪੋਰਟਿੰਗ ਹੈ ਜੀ 1 ਲੱਖ ਜੁਆਇਨ ਐਂਟੀ ਇਜ਼ਰਾਈਲ ਪ੍ਰੋਟੈਸਟ ਮਾਰਚ ਇਨ ਲੰਡਨ। ਔਰ ਇੰਡੀਅਨ ਡਾਕਟਰ ਕੋਈ ਬਹਿਰੀਨ 'ਚ ਜਿਹਨੇ ਫਲਸਤੀਨੀਆਂ ਦੇ ਖਿਲਾਫ ਕੋਈ ਟਵੀਟ ਕੀਤਾ ਉਹਨੂੰ ਨੌਕਰੀ ਤੋਂ ਕੱਢ ਦਿੱਤਾ। ਇਹ ਆਪਣੇ ਹਿੰਦੂ ਤੋਂ ਵੀ ਆਪਣੇ ਕੰਮ ਲੱਗੇ ਹੋਏ ਨੇ ਇਹ ਸਾਰੇ। ਔਰ ਇਹ ਵੀਰਵਾਰ UN ਜਨਰਲ ਅਸੈਂਬਲੀ ਨੇ ਮਿਲਣਾ ਹੈ ਇਸ ਮੁੱਦੇ ਦੇ ਉੱਤੇ। ਯਾਰਕ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਬਾਡੀਜ਼ ਨੇ ਜਿਨ੍ਹਾਂ ਨੇ ਫਲਸਤੀਨੀਆਂ ਦੇ ਹੱਕ 'ਚ ਸਟੇਟਮੈਂਟ ਦਿੱਤੀ, ਉਹਨਾਂ ਨੂੰ ਕਿਹਾ ਗਿਆ ਜੀ ਰਿਜ਼ਾਈਨ ਕਰੋ, ਨਹੀਂ ਤਾਂ ਅਸੀਂ ਤੁਹਾਨੂੰ ਡੀ ਰੈਕਗਨਾਈਜ਼ ਕਰ ਦਿਆਂਗੇ। ਔਰ ਅਮਰੀਕਾ ਇੰਨਾ ਫਰਾਖ ਦਿਲੀ ਦੇ ਨਾਲ ਇਜ਼ਰਾਈਲ ਦੇ ਨਾਲ ਖੜਾ ਕਿ ਭਾਈ ਉਹਨਾਂ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਅਨਾਉਂਸਿਸ ਸਟਾਰਟ ਆਫ ਐਪਲੀਕੇਸ਼ਨਸ ਫॉर ਵੀਜ਼ਾ ਫ੍ਰੀ ਟਰੈਵਲ ਟੂ US ਫॉर ਐਲੀਜੀਬਲ ਇਜ਼ਰਾਈਲੀ ਸਿਟੀਜ਼ਨਸ ਐਂਡ ਨੈਸ਼ਨਲਸ। ਉਹਨਾਂ ਨੇ ਕਿਹਾ ਜੀ ਜਿਹੜਾ ਵੀ ਇਜ਼ਰਾਈਲੀ ਸਿਟੀਜ਼ਨ ਜਾਂ ਦੂਜਾ ਅਮਰੀਕਾ ਆਉਣਾ ਚਾਹੁੰਦਾ ਉਹਨਾਂ ਦੇ ਲਈ ਜਿਹੜਾ ਉਹ ਵੀਜ਼ਾ ਖੁੱਲ੍ਹਿਆ, ਉਹਨਾਂ ਨੂੰ ਕੋਈ ਕੰਡੀਸ਼ਨਸ ਨਹੀਂ, ਜਿਵੇਂ ਐਂਟਰੀ ਹੁੰਦੀ ਹੈ ਐਵੇਂ ਦਿੱਤਾ ਜਾਏਗਾ। ਕਾਸ਼
ਇਹੀ ਸਹੂਲਤ ਦੂਸਰਿਆਂ ਨੂੰ ਵੀ ਹੋਏ ਕਿ ਭਾਈ ਅਮਰੀਕਾ ਜਿਹੜਾ ਲੈਂਡ ਆਫ ਦਾ ਫ੍ਰੀ ਹੈ, ਲੈਂਡ ਆਫ ਜਿਹੜੇ ਪਰਸੀਕਿਊਟਡ ਆਉਂਦੇ ਨੇ ਉਹਨਾਂ ਦੇ ਲਈ ਪਨਾਹਗਾਹ ਹੈ, ਪਰ ਇੱਥੇ ਉਹ ਦੂਸਰੇ ਅਲਾਉਡ ਨਹੀਂ ਨੇ। ਰਾਦਰ ਇਸ ਦੇ ਉਲਟ ਮੈਨੂੰ ਨਹੀਂ ਲੱਗਦਾ ਕਿ ਵੀ ਇਹ ਕਿਵੇਂ ਸਾਰੇ ਰੱਬ ਨੂੰ ਇਨ ਗੋਡ ਵੀ ਟਰਸਟ, ਸਾਡੇ ਨੋਟਾਂ ਦੇ ਉੱਤੇ ਵੀ ਹੈ, ਡਾਲਰਾਂ ਤੇ, ਕਿਵੇਂ ਕਿਹੜੇ ਰੱਬ ਨੂੰ ਅਸੀਂ ਮੂੰਹ ਦਿਖਾਣੇ ਨੇ, ਕਿਹੜੇ ਰੱਬ ਦੀ ਇਹ ਇਬਾਦਤ ਕਰਦੇ ਨੇ। ਇਸ ਦੇ ਉਲਟ ਜਿਹੜੀਆਂ ਇਹਨਾਂ ਦਾ ਐਕਸਟ੍ਰੀਮ ਰਾਈਟ ਵਿੰਗ ਬੈਪਟਿਸਟ ਚਰਚ ਹੈ, ਉਹਨਾਂ ਦੀ ਕਮਾਈ, ਉਹਦਾ ਮੈਂ ਇੰਟਰਵਿਊ ਸੁਣ ਰਿਹਾ ਸੀ, ਉਹ ਕਹਿੰਦੇ ਕਿ ਵੀ ਇਹ ਬਾਈਬਲ ਦੀ ਪ੍ਰੋਫੈਸੀ ਜਿਹੜੀ ਹੈ ਉਹ ਪੂਰੀ ਹੋਣ ਜਾ ਰਹੀ ਹੈ। ਇਹ ਚੋਜ਼ਨ ਪੀਪਲ ਨੇ ਔਰ ਉਹਨਾਂ ਦੀ ਲੈਂਡ ਹੈ ਚੋਜ਼ਨ ਪੀਪਲ। ਜੇ ਬਾਈਬਲ 'ਚ ਕਿਹਾ ਹੈ ਕਿ ਉਹਨਾਂ ਦੀ ਰਿਟਰਨ ਬੈਕ ਹੋਣਾ ਹੈ, ਇਹ ਸਾਰਾ 3 ਲੱਖ ਸਕੁਅਰ ਮਾਈਲ ਦਾ ਜਿਹੜਾ ਉਹ ਜਾਰਡਨ ਰਿਵਰ ਤੋਂ ਲੈ ਕੇ ਤੇ ਨਾਈਲ ਰਿਵਰ ਤੱਕ, ਇਹ ਸਾਰਾ ਜਿਹੜਾ ਇਹਨਾਂ ਦਾ ਦੇਸ਼ ਹੈ ਔਰ ਇਹ ਬਿਬਲੀਕਲ ਜਿਹੜੀ ਟਰੂਥ ਸੱਚ ਹੋਣ। ਇਸ ਲਈ ਐਜ਼ ਏ ਕ੍ਰਿਸਚੀਅਨ ਅਸੀਂ ਜਿਹੜਾ ਉਹ ਇਹਨਾਂ ਦਾ ਰਿਪਬਲਿਕਨ ਦੀ ਵੱਡੀ ਗੈਦਰਿੰਗ ਦੇ ਵਿੱਚ ਜਿਹੜਾ ਉਹ ਐਲਾਨ ਕਰ ਰਹੀ ਹੈ। ਔਰ ਇਹੀ ਨਹੀਂ, ਇਕੱਲੇ ਜੇ ਤੁਸੀਂ ਮੌਲਵੀਆਂ ਨੂੰ ਦੇਖੋ, ਉਹ ਪਾਕਿਸਤਾਨ ਔਰ ਇੰਡੀਆ ਔਰ ਦੂਸਰੇ ਉਹ ਪਤਾ ਨਹੀਂ ਕੀ ਪੜ੍ਹ ਰਹੇ ਨੇ ਕਿ ਜੀ ਬਸ ਉਹ ਜਿਹੜਾ ਹੁਣ ਉਹ ਵਕਤ ਆ ਗਿਆ ਤੇ ਫਲਾਣਾ ਤੇ ਯਹੂਦ ਦਾ ਕੌਮ ਦਾ ਐਂਡ ਹੋ ਜਾਣਾ ਹੈ ਔਰ ਫਿਰ ਫਲਾਣਾ ਮਸੀਹਾ ਆ ਜਾਣਾ ਹੈ। ਯਾਨੀ ਤੁਸੀਂ ਵੀ ਜੋ ਤੁਹਾਡੇ ਕੋਲ ਹੈ, ਤੁਸੀਂ ਉਹ 70 ਲੱਖ ਨੇ, ਤੁਸੀਂ 30 ਕਰੋੜ ਹੋ, ਤੁਸੀਂ 57 ਮੁਲਕ ਹੋ, ਤੁਹਾਡੇ 'ਚ ਗਟਸ ਨਹੀਂ ਨੇ ਕਿ ਵੀ ਤੁਸੀਂ ਆਪਣੇ ਲੋਕਾਂ ਦੇ ਨਾਲ ਖਲੋ ਸਕੋ। ਤਾਂ ਤੁਸੀਂ ਗੈਬੀ ਮਦਦ ਮੰਗ ਰਹੇ ਹੋ ਕਿਉਂਕਿ ਗੈਬ ਚੋਂ ਅੱਲਾ ਆ ਕੇ ਜਿਹੜਾ ਤੁਹਾਨੂੰ ਇਹਦੇ ਚੋਂ ਅੱਲਾ ਨੇ ਤੁਹਾਨੂੰ ਹੀ ਹਿੰਮਤ ਦਿੱਤੀ ਹੁੰਦੀ ਹੈ, ਇਨਸਾਨ ਹੀ ਖਲੋਂਦੇ ਨੇ। ਸੋ ਇਹ ਵੀ ਇੱਕ ਇਸ ਕਿਸਮ ਦੇ ਜਿਹੜੇ ਨਫ਼ਰਤ ਨਾਲ ਭਰੇ ਹੋਏ ਲੋਕ ਨੇ ਦੋਵੇਂ ਪਾਸੇ, ਉਹ ਆਪਣੇ ਕੰਮ ਲੱਗੇ ਹੋਏ ਨੇ ਕਿ ਭਾਈ ਇੱਕ ਦੂਸਰੇ ਨੂੰ ਤੁਸੀਂ ਕਰੋ, ਕੋਈ ਬਾਈਬਲ ਨੂੰ ਕੋਟ ਕਰ ਰਿਹਾ, ਕੋਈ ਹਦੀਸ ਨੂੰ ਕੋਟ ਕਰ ਰਿਹਾ, ਔਰ ਆਮ ਬੰਦੇ ਜਿਹੜੇ ਨੇ ਉਹੀ ਇਤੀ ਮਾਰ ਪਈ ਕੁਰਲਾਣੇ ਥੈਂਕ ਯੂ ਦਰਦ ਨਾ ਆਇਆ। ਹੋਰ ਮੇਰੇ ਕੋਲ ਅਲਫਾਜ਼ ਨਹੀਂ ਨੇ ਕੁਝ ਵੀ ਕਹਿਣ ਨੂੰ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਰੀ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ 1,35,000 ਰਿਕਾਰਡ ਤੋੜ ਵੋਟਾਂ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 29 ਅਕਤੂਬਰ ਦਿਨ ਐਤਵਾਰ ਨੂੰ ਸਰੀ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਪੈਣਗੀਆਂ। ਖਾਲਿਸਤਾਨ ਰੈਫਰੈਂਡਮ ਲਈ ਵਲੰਟੀਅਰ ਬਣਨ ਵਾਸਤੇ ਸੰਪਰਕ ਕਰੋ 437 423 2669 437 423 2666। This ad is paid by Gurdwara Dashmesh Darbar। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਅਤੇ ਭਾਰਤ ਵਿੱਚ ਹਰਦੀਪ ਸਿੰਘ ਨਿੱਜਰ ਦੇ ਕਤਲ ਨੂੰ ਲੈ ਕੇ ਸ਼ੁਰੂ ਹੋਇਆ ਡਿਪਲੋਮੈਟਿਕ ਤਣਾਅ ਜਿਹੜਾ ਵੱਧਦਾ ਜਾ ਰਿਹਾ ਹੈ ਔਰ ਭਾਰਤ ਵੱਲੋਂ ਕੈਨੇਡਾ ਦੇ 41 ਡਿਪਲੋਮੈਟਾਂ ਨੂੰ ਬਾਹਰ ਕੱਢ ਦਿੱਤਾ ਗਿਆ ਹੈ ਔਰ ਇਸ ਤੇ ਅਮਰੀਕਾ ਤੇ ਯੂਕੇ ਨੇ ਭਾਰਤ ਦੀ ਜਿਹੜੇ ਖਿਚਾਈ ਕਰਦਿਆਂ ਕਿਹਾ ਹੈ ਕਿ ਭਾਰਤ ਵੱਲੋਂ 1961 ਦੀ ਵਿਆਨਾ ਕਨਵੈਨਸ਼ਨ ਦੀ ਉਲੰਘਣਾ ਕੀਤੀ ਜਾ ਰਹੀ ਹੈ। ਭਾਰਤ ਵੱਲੋਂ ਕੈਨੇਡਾ ਦੇ ਖਿਲਾਫ ਬੇਤੁਕੀ ਜਿਹੜੀ ਦੁਸ਼ਮਣਬਾਜ਼ੀ ਬਰਾਬਰ ਚੱਲ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ?
ਦੇਖੋ ਬੇਸ਼ੱਕ ਜਿਹੜਾ ਮਿਡਲ ਈਸਟ ਕ੍ਰਾਈਸਿਸ ਹੈ ਜਿਹੜਾ ਕਿ ਸਪਰੈਡ ਆਊਟ ਹੋ ਰਿਹਾ, ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਗੱਲ ਕੀਤੀ ਕਿ ਹੁਣ ਜਿਵੇਂ ਇਜ਼ਰਾਈਲ ਨੇ ਲਬਨਾਨ ਔਰ ਸੀਰੀਆ ਦੇ ਦੋਵੇਂ ਵੱਡੇ 에ਅਰਪੋਰਟ ਵੀ ਨਿਕੰਮੇ ਕਰ ਦਿੱਤੇ ਗਏ ਨੇ। ਪੂਰਾ ਬੰਬਾਰਡਮੈਂਟ ਔਰ ਕਿਲਿੰਗਸ ਵੀ ਸ਼ੁਰੂ ਹੋ ਗਈਆਂ ਨੇ ਆਲਮੋਸਟ ਉਸ ਖਿੱਤੇ 'ਚ ਵੀ, ਉਹਨਾਂ ਮੁਲਕਾਂ ਦੇ ਵਿੱਚ ਵੀ। ਲੇਕਿਨ ਇਸ ਸਭ ਦੇ ਬਾਵਜੂਦ ਕਿਉਂਕਿ ਜਿੱਥੇ ਇਸ ਵੇਲੇ ਇਹ ਇੱਕ ਦੁਨੀਆ ਦਾ ਮਰਕਜ਼ ਬਣ ਗਿਆ ਹੈ ਕਲੈਸ਼, ਔਰ ਦੁਨੀਆ ਭਰ ਦੇ ਵਿੱਚ ਇੱਕ ਅਵੇਅਰਨੈਸ ਵੀ ਹੋਈ ਹੈ ਫਲਸਤੀਨੀਆਂ ਦੇ ਹੱਕਾਂ ਲਈ, ਕਿਉਂਕਿ ਆਲਮੋਸਟ ਇਹ ਨਹੀਂ ਹੈ ਵੀ ਜੋ ਫਲਸਤੀਨੀਆਂ ਦੀ ਹਾਲਤ ਅੱਜ ਹੈ ਅੱਜ ਹੀ ਸ਼ੁਰੂ ਹੋਈ ਹੈ ਜਾਂ 7 ਅਕਤੂਬਰ ਤੋਂ ਸ਼ੁਰੂ ਹੋਈ। ਐਕਚੁਅਲੀ ਚੱਲ ਤਾਂ ਇਹ ਬਹੁਤ ਪਹਿਲਾਂ ਤੋਂ ਹੀ ਰਿਹਾ ਸੀ, ਲੇਕਿਨ ਕਈ ਵਾਰ ਇਹ ਹੁੰਦਾ ਹੈ ਵੀ ਕੋਈ ਦੁਰਘਟਨਾ ਜਾਂ ਉਸ ਕਿਸਮ ਦਾ ਮੁੱਦਾ ਹੀ ਜਿਹੜਾ ਬਾਕੀ ਪਲਾਈਟ ਨੂੰ ਵੀ ਸਾਹਮਣੇ ਲਿਆਂਦਾ। ਔਰ ਮੈਂ ਸਮਝਦਾ ਵੀ ਇਸ ਕ੍ਰਾਈਸਿਸ 'ਚ ਪਿਛਲੇ ਇਹਨਾਂ ਸਾਰੇ ਹੀ ਜਿੰਨੇ ਦਿਨਾਂ 'ਚ 16 ਦਿਨ ਹੋ ਗਏ ਨੇ, ਜਿੰਨੀ ਅਵੇਅਰਨੈਸ ਲੋਕਾਂ ਨੂੰ ਫਲਸਤੀਨੀਆਂ ਦੀ ਡਿਫਿਕਲਟੀ ਕਿਸ ਹਾਲ 'ਚ ਰਹਿ ਰਹੇ ਨੇ ਵਿਦਨ ਇਜ਼ਰਾਈਲ ਵੀ ਜਿਹੜੇ ਆਲਮੋਸਟ 2 ਮਿਲੀਅਨ ਅਰਬ ਨੇ, ਉਹਨਾਂ ਨੂੰ ਕਿਵੇਂ ਸੈਕੰਡ ਕਲਾਸ ਸਿਟੀਜ਼ਨ ਦੇ ਤੌਰ ਤੇ ਟਰੀਟ ਕੀਤਾ ਜਾਂਦਾ ਹੈ। ਈਵਨ ਉਹਨਾਂ ਦੀ ਕੋਈ ਫੌਜੀ ਟ੍ਰੇਨਿੰਗ ਵੀ ਜਾਂ ਦੂਜੀ ਵੀ ਉਹਨਾਂ ਨੂੰ ਬਿਲਕੁਲ ਰਿਸਟ੍ਰਿਕਟ ਕੀਤਾ ਹੋਇਆ। ਫਿਰ 3 ਮਿਲੀਅਨ ਵੈਸਟ ਬੈਂਕ 'ਚ ਤੂੜੇ ਹੋਏ ਨੇ, ਉਹਨਾਂ ਨਾਲ ਕੀ ਹੁੰਦਾ, ਤੇ ਇਹ ਜਿਹੜੇ ਆਲਮੋਸਟ 25 ਲੱਖ ਦੇ 23 ਤੋਂ 25 ਲੱਖ ਨੇ, ਉਹਨਾਂ ਨਾਲ ਕੀ ਹੁੰਦਾ ਔਰ ਕਿਵੇਂ ਵਿਚਾੜੇ ਬੰਟੂਸਤਾਨ ਬਣਾਏ ਹੋਏ ਨੇ। ਲੇਕਿਨ ਇਸ ਸਭ ਦੇ ਨਾਲ ਜਿੱਥੇ ਅਸੀਂ ਉਸ ਗਲੋਬਲ ਵਿਲੇਜ ਦਾ ਹਿੱਸਾ ਹੋਣ ਦੇ ਨਾਤੇ ਔਰ ਇੱਕ ਇਨਸਾਨੀ ਕ੍ਰਾਈਸਿਸ ਜਿਹੜਾ ਜਿੱਥੇ ਸਾਡਾ ਦਿਲ ਧੜਕਦੇ ਨੇ, ਫਲਸਤੀਨੀ ਬੇਗੁਨਾਹ ਜਿਹੜੇ ਔਰਤਾਂ ਬੱਚੇ ਮਾਰੇ ਜਾ ਰਹੇ ਨੇ ਔਰ ਆਮ ਇਨਸਾਨ ਵੀ, ਉਹਨਾਂ ਦੇ ਨਾਲ ਉੱਥੇ ਜ਼ਾਹਿਰ ਹੈ ਕਿ ਵੀ ਸਾਡਾ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਜਦੋਂ ਕੋਈ ਮੁਲਕ ਇੰਨਾ ਤਾਕਤਵਰ ਹੋ ਜਾਂਦਾ ਹੈ ਕਿ ਵੀ ਉਹ ਜਿਸ ਮੁਲਕ ਦੇ ਉੱਤੇ ਉਹਨੇ ਕਬਜ਼ਾ ਕੀਤਾ ਹੁੰਦਾ ਹੈ, ਉਹਨਾਂ ਦੇ ਵਛਿੰਦੇ ਜਿਹੜੇ ਨੇ ਉਹ ਇਵੇਂ ਸਿਟਿੰਗ ਡਕਸ ਬਣ ਜਾਂਦੇ ਨੇ। ਤੇ ਸਾਨੂੰ ਆਪਣਾ ਪੰਜਾਬ ਵੀ ਨਜ਼ਰ ਆ ਰਿਹਾ ਕਿ ਅਸੀਂ ਵੀ ਹੌਲੀ ਕਿਵੇਂ, ਜਿਵੇਂ ਅਸੀਂ ਜਿਹੜਾ ਇੱਕ ਸੈਗਮੈਂਟ ਪਿਛਲੇ ਦਿਨਾਂ 'ਚ ਕੀਤਾ ਕਿ ਚੰਡੀਗੜ੍ਹ ਕਿਵੇਂ ਜਿਹੜਾ ਉਹ ਗਜ਼ਾ ਬਣਾ ਦਿੱਤਾ ਗਿਆ। ਸਰ ਸੁਖਦੇਵ ਸਿੰਘ ਜਰਨਲਿਸਟ ਦਾ ਲਿਖਿਆ ਸੀ ਕਿ ਭਾਈ ਕਿਵੇਂ ਇੱਕ ਪੰਜਾਬੀ ਰੀਜਨ ਦਾ ਇੱਕ ਖਿੱਤਾ ਕਿਵੇਂ ਹੌਲੀ ਲਿਆ ਕੇ ਕਿਵੇਂ ਕੀਤਾ ਗਿਆ। ਤੇ ਇਹੀ ਸਾਡੇ ਓਵਰਆਲ ਪੰਜਾਬ ਦਾ ਹਾਲ 47 ਦੀ ਵੰਡ ਨੇ ਸਾਨੂੰ ਜਿਹੜਾ ਇੱਕ ਪਾਸੇ 2 ਹਿੱਸਿਆਂ 'ਚ ਵੰਡਿਆ, ਆਲਮੋਸਟ 29 ਜ਼ਿਲ੍ਹਿਆਂ 'ਚੋਂ 13 ਜ਼ਿਲ੍ਹੇ ਇੱਧਰ ਆਏ। ਫਿਰ ਅਸੀਂ 66 ਦੀ ਵੰਡ ਦੇ ਨਾਂ ਥੱਲੇ ਦੇਖਦੇ ਹਾਂ ਕਿ ਵੀ ਉਹਨਾਂ ਨੇ ਕਿਵੇਂ ਪੰਜਾਬ ਨਾਲੋਂ ਵੱਡਾ ਹਰਿਆਣਾ ਤੇ ਹਿਮਾਚਲ ਬਣਾ ਦਿੱਤਾ, 50,300 ਸਕੁਅਰ ਕਿਲੋਮੀਟਰ ਟੈਰੀਟਰੀ, ਔਰ ਕਿਵੇਂ ਅੱਜ ਉਸ ਸਾਰੇ ਨੂੰ ਫਰਦਰ ਡੈਮੋਗ੍ਰਾਫੀ ਬਦਲ ਰਹੇ ਨੇ। ਸੋ ਇਸ ਸਾਰੇ ਦੇ ਲਈ ਔਰ ਇਹ ਜਿਹੜੇ ਬਹੁਤ ਸਾਰੇ ਤੌਰ ਤਰੀਕੇ ਮੋਦੀ ਸਰਕਾਰ ਨੇ ਕਸ਼ਮੀਰ ਦੇ ਵਿੱਚ ਵੀ ਡੈਮੋਗ੍ਰਾਫੀ ਚੇਂਜ ਕਰਨ ਦੇ, ਉਹਨੂੰ ਯੂਨੀਅਨ ਟੈਰੀਟਰੀ ਬਣਾ ਕੇ ਕੀਤਾ, ਇਹ ਸਾਰੇ ਇਜ਼ਰਾਈਲ ਤੋਂ। ਉਹਨਾਂ ਨੇ ਕਿਹਾ ਕਿ ਇਜ਼ਰਾਈਲ ਨੇ ਦੁਨੀਆ ਦੇ ਕਿੰਨੇ UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਵਾਇਲੇਟ ਕੀਤੇ ਨੇ, ਵਾਰ ਕ੍ਰਿਮੀਨਲ ਨੇ ਬੰਦੇ ਜੋ ਕਰ ਰਹੇ ਨੇ, ਵਾਰ ਕ੍ਰਾਈਮ ਹੈ। ਜਦੋਂ ਅਸੀਂ ਵਿਆਨਾ ਕਨਵੈਨਸ਼ਨ 1961 ਦੀ ਗੱਲ ਕਰਦੇ ਹਾਂ, ਉਹ ਕੱਲੀ ਡਿਪਲੋਮੈਟਾਂ ਤੱਕ ਮਹਿਦੂਦ ਨਹੀਂ, ਇਹ ਤਾਂ ਵਾਰ ਕ੍ਰਿਮੀਨਲ ਨੇ। ਪਰ ਸਈਆਂ ਬਹਿ ਕੋਤਵਾਲ ਤੋਂ ਡਰ ਕਾਹੇ ਕਾ, ਜਦੋਂ ਸਿਕਿਉਰਿਟੀ ਕਾਉਂਸਲ 'ਚ ਕੋ ਆਣਾ ਅਮਰੀਕਾ ਨੇ ਉਹਨੂੰ ਵੀਟੋ ਕਰ ਦੇਣਾ। ਹੁਣ ਇਹ ਸਾਡੇ ਲਈ ਵੀ ਬਹੁਤ ਵੱਡਾ ਸਬਕ ਹੈ ਕਿ ਉਸੇ ਹੀ ਰਸਤੇ ਦੇ ਉੱਤੇ ਜੋ ਨੇਤਨਯਾਹੂ ਦੀ ਪਹੁੰਚ ਹੈ ਇਸ਼ੂਜ਼ ਦੇ ਉੱਤੇ, ਉਹੀ ਪਹੁੰਚ ਹਿੰਦੂ ਤਵੀਆਂ ਦੀ ਹੈ, ਮੋਦੀ ਦੀ ਹੈ। ਉਸੇ ਥੱਲੇ ਹੀ ਉਹ ਕਸ਼ਮੀਰ ਨੂੰ, ਮਨੀਪੁਰ ਦੇ ਵਿੱਚ ਕੀ ਚੱਲ ਰਿਹਾ, ਅੱਜ ਵੀ ਕਿਲਿੰਗਸ ਹੋ ਰਹੀਆਂ ਈਸਾਈਆਂ ਦੀਆਂ, ਉਹਨਾਂ ਦੀ ਐਥਨਿਕਲੀ ਸਾਫ਼ ਕਰ ਰਹੇ ਨੇ ਕੁਕੀ ਟ੍ਰਾਈਬ ਨੂੰ ਔਰ ਦੂਜੇ। ਲੇਕਿਨ ਜਦੋਂ ਏਡੇ ਵੱਡੇ ਇਸ਼ੂ ਆ ਜਾਂਦੇ ਨੇ ਉੱਥੇ ਕੌਣ ਪੁੱਛਦਾ? ਇਹ ਤਾਂ ਜੇ ਸਿੱਖਾਂ ਦੀ ਕਿਤੇ ਡਾਇਸਪੋਰਾ ਪ੍ਰੈਜ਼ੈਂਸ ਨਾ ਹੁੰਦੀ ਤੇ ਸਿੱਖ ਇੰਨੇ ਵੋਕਲ ਜਾਂ ਸਾਡੀ ਉਹ ਮੈਂਟਲ ਪ੍ਰੋਗਰਾਮਿੰਗ ਨਾ ਹੁੰਦੀ ਕਿ ਵੀ ਅਸੀਂ ਜ਼ੁਲਮ ਦੇ ਖਿਲਾਫ ਖਲੋਣਾ ਹੀ ਖਲੋਣਾ, ਇਹਨਾਂ ਦਾ ਅਸੀਂ ਨੱਕ 'ਚ ਦਮ ਨਾ ਕੀਤਾ ਹੁੰਦਾ ਤੇ ਇਹਨਾਂ ਨੇ ਤਾਂ ਹੁਣ ਤੱਕ ਸਾਨੂੰ ਉਹੀ ਘੋਲ ਕੇ ਪੀ ਜਾਣਾ ਸੀ। 2% ਕਹਿ ਕੇ ਉਹ ਵੈਸੇ ਹੀ ਅੱਧ ਪਜੱਦੇ ਤੋਂ ਉਦਾਂ ਦੇ ਹੀ ਛੱਡੇ ਹੋਏ ਨੇ, ਵਿੱਚ ਪੱਗਾਂ ਵਾਲੇ ਕੇਸਾਧਾਰੀ ਹਿੰਦੂ। ਜੇ ਤੁਸੀਂ ਅੱਜ ਸਾਨੂੰ ਕਈਆਂ ਨੇ ਭੇਜਿਆ ਜੀ ਹਰਮੰਦਰ ਸਾਹਿਬ ਦੀ ਬੇਅਦਬੀ ਹੋਈ ਅਕਤੂਬਰ ਵਾਲੀ, ਇੰਨੇ ਤਰੀਕ ਨੂੰ ਬਾਬਾ ਉੱਥੇ ਆ ਗਿਆ, ਜਾਂ ਇੱਕ ਉਹ ਠੱਗ ਜਿਹਾ ਇੱਕ ਬਾਗੇਸ਼ਵਰ ਕੇ ਕੌਣ ਹੈ ਛੋਕਰਾ ਜੀ, ਉਹ ਡਰਾਮੇਬਾਜ਼ੀਆਂ ਕਰ ਰਿਹਾ, ਪੱਗ ਬਣਾ ਕੇ ਉਹਨੂੰ ਲੈ ਆਏ। ਇੱਦਾਂ ਦੇ ਵੀ ਨਿਕਲ ਆਏ ਨੇ ਉਹ ਨਾਮਧਾਰੀਆਂ ਦਾ, ਉਹਦੀ ਖਬਰ ਲਵਾਂਗੇ ਮੈਂ। ਦਲੀਪ ਸਿੰਘ ਨਾਂ ਦਾ ਚੋਰ ਇੱਕ, ਜਿਹੜਾ ਕਹਿੰਦਾ ਜੀ ਕੋਈ ਕੇਸਾਧਾਰੀ ਹੋਣਾ ਜਾਂ ਅੰਮ੍ਰਿਤਧਾਰੀ ਹੋਣਾ ਜਾਂ ਸਿੱਖ ਹੋਣ ਲਈ ਇਹ ਹੈ ਹੀ ਨਹੀਂ ਹੈ। ਮਤਲਬ ਇੱਕ ਪਾਸੇ ਤਾਂ ਇਹ ਸਾਰੇ ਛੱਡੇ ਹੋਏ ਨੇ, ਦੂਸਰੇ ਪਾਸੇ ਜਿਹੜੇ ਪੋਲੀਟੀਕਲ ਆਪਣੀ ਅਵੇਅਰਨੈਸ ਵਾਲੇ ਨੇ, ਉਹਨਾਂ ਨੂੰ ਜੋ ਹਾਲ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦਾ 2900 ਕਿਲੋਮੀਟਰ ਦੂਰ ਡਿਬਰੂਗੜ੍ਹ ਕਾਲੇ ਪਾਣੀ 'ਚ ਰੱਖਿਆ ਹੋਇਆ ਹੈ। ਪੰਜਾਬ 'ਚ ਕਿਵੇਂ ਆਵਾਜ਼ ਦਬਾਈ ਜਾ ਰਹੀ ਹੈ, ਹਾਲਾਤ ਅਨਪਲੋਇਮੈਂਟ ਔਰ ਦੂਜੇ ਐਸੇ ਕ੍ਰੀਏਟ ਕੀਤੇ ਨੇ
ਕਿ ਦਸਤਾਰਧਾਰੀ ਬੀਬੀ ਰੋਪੜ ਦੀ ਜਿਹੜੀ ਅਸਿਸਟੈਂਟ ਪ੍ਰੋਫੈਸਰ ਪੋਲੀਟੀਕਲ ਸਾਇੰਸ ਦੀ, ਉਹ ਉਹਨੂੰ ਦਿੱਤਾ ਹੋਇਆ ਅਪਾਇੰਟਮੈਂਟ ਲੈਟਰ, 1.5 ਸਾਲ ਨੌਕਰੀ ਨਹੀਂ, ਉਹਨੇ ਸੁਸਾਈਡ ਕਮਿਟ ਕਰ ਲਿਆ ਹੈ ਜੀ। ਸੋ ਮਤਲਬ ਛੋਟੀ ਜਿਹੀ ਬੱਚੀ ਹੈ 5 ਸਾਲ ਦੀ। ਸੋ ਮਤਲਬ ਜਦੋਂ ਤੁਸੀਂ ਇਹ ਹਿਊਮਨ ਪੇਨ ਦੀਆਂ ਸਟੋਰੀਜ਼, ਜੇ ਤੁਸੀਂ ਜਿਹੜੇ ਬੱਚੇ ਬੱਚੀਆਂ ਫਲਸਤੀਨ 'ਚ ਗਰੋ ਹੋ ਰਹੇ ਨੇ, ਉਸ ਕਿਸਮ ਦੀ ਯਤੀਮੀ ਵਰਗੀ ਹਾਲਤ 'ਚ ਕੋਈ ਹੋਪ ਨਹੀਂ ਹੈ, ਤੇ ਫਿਰ ਅਸੀਂ ਆਪਣੇ ਬੱਚੇ ਬੱਚੀਆਂ ਨਾਲ ਵੀ ਰਿਲੇਟ ਕਰ ਸਕਦੇ ਹਾਂ ਕਿ ਕੀ ਚੱਲ ਰਿਹਾ। ਤੇ ਜੇ ਕੋਈ ਮਾੜੀ ਮੋਟੀ ਉੱਥੋਂ ਦੇ ਪੰਜਾਬ ਦੇ ਸ਼ਹਿਰੀਆਂ ਨੂੰ, ਖਾਸ ਤੌਰ ਤੇ ਪੇਂਡੂ ਸਮਾਜ ਜਿਹੜੇ ਬਿਲਕੁਲ ਹੀ 80% ਤੋਂ ਜ਼ਿਆਦਾ 5 ਏਕੜ ਤੋਂ ਘੱਟ ਜ਼ਮੀਨਾਂ ਵਾਲੇ ਨੇ, ਉਹਨਾਂ ਨੇ ਬੱਚੇ ਬੱਚੀਆਂ ਬਾਹਰ ਕੱਢੇ। ਕੈਨੇਡਾ ਇੱਕ ਮੁਲਕ ਹੈ ਜਿੱਥੇ ਓਪਰਚੁਨਿਟੀਜ਼ ਵੀ ਸੀ। 100-125 ਸਾਲ ਪਹਿਲਾਂ ਸਿੱਖ ਆਏ, ਆ ਕੇ ਮਿਹਨਤ ਫੱਟੇ ਚੀਰਨ ਤੋਂ ਸ਼ੁਰੂ ਕਰਕੇ ਉਹਨਾਂ ਨੇ ਆਪਣਾ ਮੁਕਾਮ ਬਣਾਇਆ। ਇੱਥੇ ਆ ਕੇ ਮਿਹਨਤ ਕੀਤੀ, ਕੋਈ ਸਾਨੂੰ PR ਮਿਲ ਜਾਂਦਾ ਸੀ, ਉਹ ਆਪਣੀ ਬਾਕੀ ਪਰਿਵਾਰ ਨੂੰ ਕੁਝ ਭੇਜਦਾ ਸੀ। ਦੂਜਾ, ਉਹਨਾਂ ਨੇ ਸਾਡਾ ਉਹ ਦਰਵਾਜ਼ਾ ਵੀ ਬੰਦ ਕਰ ਦਿੱਤਾ। ਔਰ ਜਿਸ ਅੰਦਾਜ਼ ਦੇ ਵਿੱਚ ਪਹਿਲਾਂ ਤਾਂ ਮਰਡਰ ਸਪਰੀ, ਜਿਵੇਂ ਅਵਤਾਰ ਸਿੰਘ ਖੰਡੇ ਦਾ ਮਰਡਰ UK 'ਚ ਹੁੰਦਾ ਹੈ ਔਰ ਹਰਦੀਪ ਸਿੰਘ ਨਿੱਜਰ ਦਾ, ਔਰ ਬਜਾਏ ਇਸ ਦੇ, ਔਰ ਮੈਂ ਜਦੋਂ ਮੁਰਦੇ ਹਾਣ ਦੀ ਗੱਲ ਕਰਦਾ, ਮੇਰਾ ਐਵੇਂ ਨਹੀਂ, ਮੇਰਾ ਬਹੁਤ ਵਾਰ ਦਿਲ ਦੁਖਦਾ ਕਿ ਵੀ ਇਹ ਕੀ ਹੈ। ਹੁਣ ਜਿਵੇਂ ਜਸਟਿਨ ਟਰੂਡੋ ਜਾਂ 5 ਆਈਜ਼ ਕੰਟਰੀਜ਼ ਦੇ ਬਾਕੀ ਵੀ, ਜਿਵੇਂ FBI ਨੇ ਦੇ ਸੱਦੇ ਤੇ 5 ਇਹਨਾਂ 5 ਆਈਜ਼ ਇੰਟੈਲੀਜੈਂਸ ਵਾਲਿਆਂ ਦੀ ਮੀਟਿੰਗ ਪਾਲੋ ਆਲਟੋ ਦੇ ਵਿੱਚ ਹੋਈ, ਪੰਜਾਬ 'ਚ ਤੁਹਾਨੂੰ ਕੋਈ ਆਵਾਜ਼ ਨਜ਼ਰ ਆਈ? ਕਿਸੇ ਨੇ ਕੋਈ ਆਵਾਜ਼ ਚੁੱਕੀ ਹੋਏ, ਕੋਈ ਚੀਫ ਮਿਨਿਸਟਰ ਤੋਂ ਲੈ ਕੇ ਕੋਈ ਦੂਜਿਆਂ ਨੇ, ਕਿ ਭਾਈ ਸਾਡੇ ਬੰਦੇ, ਉਹਨਾਂ ਨੇ ਇੱਕ ਤਰਫਾ ਫੈਸਲਾ ਲੈ ਕੇ ਵੀਜ਼ੇ ਬੰਦ ਕਰਤੇ ਕੈਨੇਡਾ ਦੇ, ਜਦੋਂ ਕਿ ਹਰ ਦੂਸਰਾ ਬੰਦਾ ਜਿਹੜਾ ਬਾਹਰ ਆਇਆ ਉਹ ਪੰਜਾਬ ਦਾ ਹੈ। ਸਟੂਡੈਂਟਸ ਨੇ ਜਿਨ੍ਹਾਂ ਨੇ ਇਨਵੈਸਟ ਕੀਤਾ ਹੋਇਆ, ਕਿੰਨੇ ਕਰਕੇ ਉਹਨਾਂ ਨੇ ਆਉਣਾ। ਕੋਈ ਇਹ ਹੈ ਮੁਰਦੇ ਹਾਣ ਜਿਹੜੀ ਹੈ। ਲੇਕਿਨ ਇਸ ਦੇ ਬਾਵਜੂਦ ਜਿਹੜਾ ਐਗਰੈਸਰ ਹੈ, ਜਿਹੜਾ ਭਾਰਤ ਹਮਲਾਵਰ, ਇੱਕ ਪਾਸੇ ਉਹਨਾਂ ਨੇ ਮਰਡਰ ਕੀਤਾ, ਉਹਨਾਂ ਨੇ ਇੰਟਰਨੈਸ਼ਨਲ ਲਾਅ ਵਾਇਲੇਟ ਕੀਤਾ, ਕੈਨੇਡਾ ਦੀ ਸੋਵਰਨਿਟੀ ਵਾਇਲੇਟ ਕੀਤੀ, ਔਰ ਹੁਣ ਵਿਆਨਾ ਕਨਵੈਨਸ਼ਨ ਨੂੰ ਵਾਇਲੇਟ ਕਰਦਿਆਂ ਉਹਨਾਂ ਨੇ ਕਿਹਾ ਜੀ 41 ਜਿਹੜੇ ਡਿਪਲੋਮੈਟ ਨੇ ਚੱਕੋ ਇਹਨਾਂ ਨੂੰ, ਸਣੇ ਟੱਬਰਾਂ ਦੇ ਇੱਥੋਂ ਨਿਕਲੋ। ਇਹਨੇ 10 ਅਕਤੂਬਰ ਸੀ, ਫਿਰ 20 ਅਕਤੂਬਰ ਦਾ ਕਰਕੇ 41 ਡਿਪਲੋਮੈਟ ਤੇ 42 ਉਹਨਾਂ ਦੇ ਡਿਪੈਂਡੈਂਟ ਬਾਹਰ ਕੱਢੇ। ਹੁਣ ਇਸ ਸਾਰੇ ਦੇ ਉੱਤੇ ਅਸੀਂ ਸਮਝਦੇ ਹਾਂ ਕਿ ਜਸਟਿਨ ਟਰੂਡੋ ਨੇ ਬਿਲਕੁਲ, ਇਹਦੇ ਬਾਵਜੂਦ ਕਿ ਮਿਡਲ ਈਸਟ ਕ੍ਰਾਈਸਿਸ ਚੱਲ ਰਿਹਾ, ਉਹਨੇ ਇਸ ਇਸ਼ੂ ਨੂੰ ਛੱਡਿਆ ਨਹੀਂ ਹੈ। ਔਰ UK ਔਰ ਅਮਰੀਕਾ ਨੇ, ਕਿਉਂਕਿ ਇਮੀਡੀਏਟਲੀ ਜਦੋਂ ਇਹਨਾਂ ਨੇ ਉਹ ਡਿਪਲੋਮੈਟ ਕੱਢੇ, ਉਹਨਾਂ ਦੀ ਜੂਡੀ ਜਿਹੜੀ ਫੋਰਨ ਮਿਨਿਸਟਰ ਸੀ, ਉਹਦੀ ਪ੍ਰੈਸ ਕਾਨਫਰੰਸ 'ਚ ਉਹਨੇ ਕਿਹਾ ਕਿ ਵੀ ਇਹ ਜਿਹੜੀ ਵਿਆਨਾ ਕਨਵੈਨਸ਼ਨ ਹੈ 1961 ਦੀ ਉਲੰਘਣ ਹੈ। ਔਰ ਇਹ ਚੰਗੀ ਗੱਲ ਹੈ ਕਿ ਭਾਈ ਇਸ ਦੇ ਉੱਤੇ ਅਮਰੀਕਾ ਔਰ UK ਨੇ ਵੀ ਫਰਮ ਲਾਈਨ ਲਈ ਹੈ, ਉਹਨਾਂ ਨੇ ਵੀ ਇੰਡੀਆ ਦੀ ਖਿਚਾਈ ਕੀਤੀ ਹੈ। ਔਰ ਉਹਨਾਂ ਦੀ ਜੇ ਤੁਸੀਂ ਇੰਟਰਨੈਸ਼ਨਲ ਮੀਡੀਆ ਦੀਆਂ ਵੀ ਖਬਰਾਂ ਔਰ ਉਹਨਾਂ ਦੀਆਂ ਵੀ ਦੇਖੋ, UK disagrees with India's position on diplomatic parity that resulted in 41 Canadian diplomats leaving India. UK further emphasized that UK expect India to uphold its obligations under the 1961 Vienna Convention on Diplomatic Relations. ਇਹ UK ਜਿੱਥੇ ਉਹ ਸੁਣਕ ਬੈਠਾ ਹੈ, ਕਿਉਂਕਿ ਜਦੋਂ ਅਮਰੀਕਾ ਨੇ ਬਾਹ ਮਰੋੜੀ ਹੋਏਗੀ ਕਿ ਭਾਈ ਇਹ ਤਾਂ ਬਿਲਕੁਲ ਹੱਦੋਂ ਵੱਧਦੇ ਜਾਂਦੇ ਨੇ, ਔਰ ਉਹਨੇ UK ਨੇ ਲਾਈਨ ਲਈ ਆ ਬੜਾ ਕਲੀਅਰਲੀ ਕਿ ਇਹਨੂੰ ਰਿਜ਼ੋਲਵ ਕਰੋ, ਔਰ ਇਹ ਬਿਲਕੁਲ ਗਲਤ ਕੀਤਾ ਹੈ ਕਿ ਵੀ ਵੀ ਐਕਸਪੈਕਟ ਆਲ ਸਟੇਟਸ ਟੂ ਅਪਹੋਲਡ देयर obligations under 1961 Vienna Convention on Diplomatic Relations. The unilateral removal of privileges and immunities that provide for the safety and security of the diplomats is not consistent with the principles of effective functioning of the Vienna Convention. ਅਮਰੀਕਾ, ਹੁਣ ਅਮਰੀਕਾ ਨੇ ਵੀ ਜਦੋਂ ਦੇ 41 ਡਿਪਲੋਮੈਟ ਪਿਛਲੇ ਵੀਕਐਂਡ ਤੋਂ ਪਹਿਲਾਂ ਕੱਢੇ ਸੀ, ਅਮਰੀਕਾ ਨੇ ਵੀ ਖੁੱਲ੍ਹ ਕੇ ਇਸ ਦੇ ਉੱਤੇ ਲਾਈਨ ਲਈ ਹੈ। ਸਟੇਟ ਡਿਪਾਰਟਮੈਂਟ ਦੇ ਸਪੋਕਸਪਰਸਨ ਮੈਥਿਊ ਮਿਲਰ ਨੇ ਕਿਹਾ, ਕੋਟ ਅਨਕੋਟ, "We are concerned by the departure of Canadian diplomats from India in response to the Indian government's demand of Canada to significantly reduce its diplomatic presence in India." कि भी ਅਸੀਂ ਇਸ ਬਾਰੇ concerned ਹੈ। US further urged the Indian government to cooperate in the ongoing Canadian investigation. ਫਿਰ ਅਮਰੀਕਾ ਨੇ ਕੰਨ ਮਰੋੜਿਆ ਕਿ ਕੋਆਪਰੇਟ ਕਰੋ ਜੋ ਤੁਸੀਂ ਹਰਦੀਪ ਸਿੰਘ ਨਿੱਜਰ ਦਾ ਮਰਡਰ ਕੀਤਾ ਹੈ। ਨਾਲ ਹੀ ਉਹਨਾਂ ਨੇ ਕਿਹਾ, "We have urged the Indian government not to insist upon a reduction of Canada's diplomatic presence and to cooperate in the ongoing Canadian investigation." और ये उन्होंने कहा कि भाई फर्दर इवन US ने भी किया, US एक्सपेक्ट इंडिया टू अपहोल्ड इट्स ऑब्लिगेशंस अंडर द 1961 वियना कन्वेंशन ऑन डिप्लोमेटिक रिलेशंस. We expect India to uphold its obligation under the
1961 Vienna Convention on Diplomatic Relations, including with respect to privileges and immunities enjoyed by accredited members of Canada's diplomatic mission. So ਇਹ ਸਾਰੀਆਂ ਸਟੇਟਮੈਂਟਸ ਬਹੁਤ ਸਟਰੋਂਗ ਨੇ। ਹੁਣ ਭਾਰਤ ਦਾ ਬੈਕਫੁੱਟ ਤਾਂ ਹੋ ਗਿਆ, ਉਹਨਾਂ ਨੂੰ ਇਹ ਲੱਗਦਾ ਸੀ ਕਿ ਜੀ ਸੁਣਕ ਸਾਡਾ ਹੈ ਤੇ ਫਲਾਣਾ ਢਿਮਕਾ ਹੈ, ਪਰ ਹੁਣ ਇਸ ਦੇ ਮੁੱਦੇ ਤੇ ਵੀ ਭਾਰਤ ਨੂੰ ਦੋਸ਼ੀ ਠਹਿਰਾਇਆ ਗਿਆ ਵੀ ਤੁਸੀਂ ਇਹ ਜਿਹੜੀ ਵਿਆਨਾ ਕਨਵੈਨਸ਼ਨ ਹੈ ਇਹਨੂੰ ਵਾਇਲੇਟ ਕੀਤਾ ਔਰ ਇਹਦੇ ਚ ਹੁਣ ਇੱਕ ਪਾਸਿਓਂ ਤਾਂ ਉਹਨਾਂ ਦੀ ਸ਼ਕਲ ਦੇਖੋ ਐਸ ਜੈ ਸ਼ੰਕਰ ਦੀ ਜਾਂ ਦੂਜੀ ਇਵੇਂ ਹੁੰਦਾ ਵੀ ਬੋਰੀ ਚ ਪਾ ਕੇ ਕਿਸੇ ਨੇ ਕੁੱਟਿਆ ਹੁੰਦਾ, ਝੂਠੀ ਜਿਹੀ ਸਮਾਈਲ ਦੇਣ ਦੀ ਕੋਸ਼ਿਸ਼ ਕਰਦਾ ਤੇ ਸਮਾਈਲ ਚੋਂ ਵੀ ਐਂ ਲੱਗਦਾ ਵੀ ਦੁਰਫਿਟਾ ਮੂੰਹ ਚ ਜਿਹੜਾ ਉਹ ਲਿਖਿਆ ਹੋਇਆ। ਪਰ ਨਾਲ ਦੀ ਨਾਲ ਇਹ ਕਿਉਂਕਿ ਹਿੰਦੂਤਵੀ ਜਿਸ ਲੈਵਲ ਦੇ ਉੱਤੇ ਇਹ ਪੁੱਤਰੇ ਹੋਏ ਸੀ, ਇਹਨਾਂ ਨੂੰ ਲੱਗਦਾ ਸੀ ਕਿ ਬਈ ਸਾਡਾ ਸਾਰਾ ਉਹ ਹੁਣ ਔਨ ਵਨ ਹੈਂਡ ਉਹ ਇਹ ਕਹਿ ਰਹੇ ਜੀ ਜੇ ਇੱਕ ਪਾਸੇ ਜੇ ਤੁਸੀਂ BBC ਪੰਜਾਬੀ ਸਰਵਿਸ ਦਾ ਦੇਖੋ ਕਿ ਭਾਰਤ ਕੈਨੇਡਾ ਮੁੱਦੇ ਤੇ ਬੋਲੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ, ਅਸੀਂ ਵੀਜ਼ਾ ਸੇਵਾਵਾਂ ਮੁੜ ਤੋਂ ਜ਼ਰੂਰ ਸ਼ੁਰੂ ਕਰਨੀਆਂ ਚਾਹਾਂਗੇ, ਪਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਚਾਹੁੰਦੇ ਹਾਂ ਵੀ ਅਸੀਂ ਸ਼ੁਰੂ ਕਰੀਏ, ਪਰ ਕਿਉਂਕਿ ਸਾਨੂੰ ਲੱਗਦਾ ਹੈ ਕਿ ਸਾਡੇ ਡਿਪਲੋਮੈਟਸ ਉੱਥੇ ਕੰਮ ਤੇ ਜਾਣਾ ਸੁਰੱਖਿਅਤ ਨਹੀਂ ਹੈ ਉਹਨਾਂ ਲਈ, ਉਹਨਾਂ ਦੀ ਸੁਰੱਖਿਆ ਇਹਨਾਂ ਸੇਵਾਵਾਂ ਨੂੰ ਅਸਥਾਈ ਰੂਪ ਨਾਲ ਬੰਦ ਕਰਨ ਦਾ ਮੁੱਖ ਕਾਰਨ ਹੈ। ਹੁਣ ਇਹ ਬੈਕਫੁੱਟ ਤੇ ਵੀ ਨੇ ਕਿ ਜੀ ਨਹੀਂ ਅਸੀਂ ਫਿਰ ਸ਼ੁਰੂ ਕਰ ਦਿਆਂਗੇ ਵੀਜ਼ਾ ਸਰਵਿਸਿਜ਼, ਪਰ ਕਿਉਂਕਿ ਜਿਹੜੇ ਸਾਡੇ ਡਿਪਲੋਮੈਟ ਨੇ ਉਹ ਉਹਨਾਂ ਦੀ ਜਿਹੜੀ ਇਹ ਸਿਕਿਉਰਿਟੀ ਨਹੀਂ ਹੈ ਤੇ ਜੇਕਰ ਇਹ ਸਥਿਤੀ ਬਿਹਤਰ ਹੋ ਜਾਂਦੀ ਹੈ ਤੇ ਅਸੀਂ ਵੀਜ਼ਾ ਸੇਵਾਵਾਂ ਮੁੜ ਤੋਂ ਜ਼ਰੂਰ ਸ਼ੁਰੂ ਕਰਨੀਆਂ ਚਾਹਾਂਗੇ। ਪਰ ਨਾਲ ਦੀ ਨਾਲ ਉਹ ਜਿਹਨੂੰ ਕਹਿੰਦੇ ਨੇ ਕਿ ਵੀ ਕੀ ਉਹ ਇੱਕ ਟਰਮ ਹੁੰਦੀ ਹੈ ਕਿ ਡਬਲ ਟਾਕ, ਨਾਲ ਹੀ ਉਹ ਕਹਿ ਰਹੇ ਸਾਡੇ ਅੰਦਰੂਨੀ ਮਾਮਲਿਆਂ 'ਚ ਦਖਲ ਤੋਂ ਦਿੱਕਤ। ਉਹਨਾਂ ਨੇ ਕਿਹਾ ਜੀ ਅਸੀਂ ਇਸ ਲਈ ਇਹਨਾਂ ਦੇ ਡਿਪਲੋਮੈਟ ਕੱਢੇ ਨੇ ਕਿਉਂਕਿ ਇਹ ਸਾਡੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਕਰ ਰਹੇ। ਇਹ ਹੁਣ ਨਵਾਂ ਚਾਰਜ ਕਿ ਵੀ ਇੱਕ ਪਾਸੇ ਛੱਤਰ ਪੈ ਰਹੇ ਨੇ ਦੁਨੀਆ 'ਚ ਵੀ ਔਰ ਦੂਜਾ ਤੋਏ ਹੋ ਰਹੀ ਹੈ, ਔਰ ਦੂਜੇ ਪਾਸੇ ਉਹਨੇ ਇਹ ਕਹਿਣ ਦਾ ਯਤਨ ਕੀਤਾ ਕਿ ਜੀ ਇਹ ਅਸੀਂ ਕਿਉਂਕਿ ਇਹ ਸਾਡੇ ਨਾਲ ਉਹ ਸਾਡੇ ਅੰਦਰੂਨੀ ਮਾਮਲਿਆਂ 'ਚ ਦਖਲ ਅੰਦਾਜ਼ੀ ਕਰ ਰਹੇ ਨੇ ਇਸ ਲਈ ਅਸੀਂ ਕਰ ਰਹੇ। ਪਰ ਇਸ ਤੋਂ ਵੀ ਖਤਰਨਾਕ ਪਾਰਟ ਜਿਸ ਤੋਂ ਇਹ ਲੱਗਦਾ ਹੈ, ਜਿਹੜੇ ਐਨਾਲਿਸਟ ਇਹ ਕਹਿੰਦੇ ਨੇ ਕਿ ਇੰਡੀਆ ਜਿਹੜਾ ਹੈ ਇਹਨੂੰ 2024 ਦੀਆਂ ਇਲੈਕਸ਼ਨਾਂ ਤੱਕ ਖਿੱਚ ਕੇ ਮੋਦੀ ਨੂੰ ਇੱਕ ਟਫ ਗਾਈ ਸਾਬਤ ਕਰਨਾ ਚਾਹੁੰਦਾ ਹੈ। ਉਹ ਇਹ ਖਬਰ ਜਿਹੜੀ ਹੈ ਇਹ ਦਿੱਤੀ ਤਾਂ ਗਾਰਡੀਅਨ ਨੇ, ਪਰ ਇਹ ਗਾਰਡੀਅਨ ਦਾ ਆਪਣਾ ਕ੍ਰੈਡੀਬਲ ਸੋਰਸ ਹੋਏਗਾ। ਸੰਡੇ ਗਾਰਡੀਅਨ ਨੇ ਕਿਹਾ ਇੰਡੀਆ ਮੇ ਟੇਕ ਕੈਨੇਡਾ ਟੂ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਫਾਰ ਇਨ ਐਕਸ਼ਨ ਔਨ ਟੈਰਰ ਫੰਡਿੰਗ। ਹੁਣ ਪੈਰਿਸ ਦੇ ਵਿੱਚ ਫਰਾਂਸ ਦੇ ਵਿੱਚ ਇੱਕ ਬੋਡੀ ਹੈ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ, ਜਿਹਨੂੰ ਇੰਡੀਆ ਰਿਪੋਰਟ ਕਰਨ ਜਾ ਰਿਹਾ ਕਿ ਦੇਖੋ ਜੀ ਕੈਨੇਡਾ ਤੋਂ ਖਾਲਿਸਤਾਨੀ ਟੈਰਰਿਜ਼ਮ ਦੀ ਜਿਹੜੀ ਹੈ ਉਹ ਫੰਡਿੰਗ ਹੋ ਰਹੀ ਹੈ ਪੰਜਾਬ 'ਚ, ਔਰ ਕੈਨੇਡਾ ਸਰਕਾਰ ਜਿਹੜੀ ਹੈ ਉਹਨੂੰ ਰੋਕ ਨਹੀਂ ਰਹੀ, ਉਹਨੂੰ ਐਨਕਰੇਜ ਕਰ ਰਹੀ ਹੈ। ਹਾਰਡਨਿੰਗ ਇਟਸ ਸਟਾਂਸ ਅਗੇਂਸਟ ਕੈਨੇਡਾ, ਇੰਡੀਆ ਇਜ਼ ਐਕਸਪਲੋਰਿੰਗ। ਜਦੋਂ ਐਕਸਪਲੋਰਿੰਗ ਹੈ ਇਹਦਾ ਮਤਲਬ ਵੀ ਆਲਰੇਡੀ ਉਹਨਾਂ ਨੇ ਐਕਸਪਲੋਰਿੰਗ ਆਪਸ਼ਨਸ ਟੂ ਅਪਰੋਚ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਓਵਰ Ottawa's inaction against terror funding operation on its soil, despite New Delhi having shared credible and clinching evidence with it umpteen times. India is planning to share a dossier of the old and new evidence with the Paris-based watchdog, which oversees the implementation of legal, regulatory and operational measures to combat money laundering and terror financing. ਉਹਨਾਂ ਨੇ ਕਿਹਾ ਜੀ ਅਸੀਂ ਦੇਖੋ ਕਿੰਨੀ ਵਾਰੀ ਡੋਜ਼ੀਅਰ ਇਹਨਾਂ ਨੂੰ ਦਿੱਤਾ ਕੈਨੇਡਾ ਨੂੰ ਕਿ ਇਹ ਜਿਹੜੀ ਹੈ ਉਹ ਟੈਰਰਿਸਟ ਫੰਡਿੰਗ ਖਾਲਿਸਤਾਨ ਦੀ ਹੋ ਰਹੀ ਹੈ, ਉਹਨੇ ਕੈਨੇਡਾ ਨੇ ਕੋਈ ਇਹਦੇ ਤੇ ਐਕਸ਼ਨ ਨਹੀਂ ਲਿਆ, ਔਰ ਅਸੀਂ ਜਿਹੜਾ ਹੈ ਹੁਣ ਇਹ ਤੁਹਾਨੂੰ ਦੇ ਰਹੇ ਹਾਂ ਡੋਜ਼ੀਅਰ ਆਫ 올ਡ ਐਂਡ ਨਿਊ ਐਵੀਡੈਂਸ, ਪੁਰਾਣੀਆਂ ਵੀ ਜਿਹੜਾ ਸਬੂਤ ਨੇ ਤੇ ਨਵੇਂ ਵੀ, ਔਰ ਇਹ ਜਿਹੜੀ ਹੈ ਇਹ ਸਾਰੇ ਤੋਂ ਸਾਨੂੰ ਇਹ ਲੱਗਦਾ ਹੈ ਕਿ ਬਈ ਇਹ ਇੱਕ ਪਾਸੇ ਟੂ ਰਨ ਵਿਦ ਦਾ ਹੇਅਰ ਐਂਡ ਹੰਟ ਵਿਦ ਦਾ ਹਾਊਂਡ। ਅਮਰੀਕਾ ਨੂੰ ਦੱਸਣ ਲਈ ਇਹ ਵੀ ਕਹਿ ਰਹੇ ਨੇ ਜੀ ਅਸੀਂ ਸਾਨੂੰ ਥੋੜੀ ਜਿਹੀ ਇੰਸ਼ੋਰੈਂਸ ਮਿਲ ਜਾਏ ਜੀ, ਝੂਠਾ ਹੈ, ਹਮਲੇ ਤਾਂ ਤੁਸੀਂ ਕੀਤੇ ਨੇ, ਮਰਡਰ ਤੁਸੀਂ ਕੀਤਾ। ਬਿਲਕੁਲ, ਜਿਹੜਾ ਮਰਡਰਰ ਹੈ ਉਹ ਇਹ ਕਹਿ ਰਿਹਾ ਜੀ ਸਾਡੇ ਡਿਪਲੋਮੈਟਾਂ ਨੂੰ ਖਤਰਾ ਹੈ, ਵੀ ਜੇ ਜਦੋਂ ਤੁਹਾਡੇ ਡਿਪਲੋਮੈਟਾਂ ਨੂੰ ਖਤਰਾ ਹੋਏਗਾ ਨਾ ਉਦੋਂ ਤੁਹਾਨੂੰ ਪਤਾ ਲੱਗ ਜਾਏਗਾ ਖਤਰਾ ਕਹਿੰਦੇ ਕਿਹਨੂੰ ਨੇ। ਅਜੇ ਤੱਕ ਇੰਟਰਨੈਸ਼ਨਲ ਲਾਅ ਦੇ ਨੂੰ ਅਬਾਈਡ ਕਰਦੇ ਆ, ਖਾਲਿਸਤਾਨੀ ਐਕਟਿਵਿਜ਼ਮ ਬਿਲਕੁਲ ਪੀਸਫੁਲ ਢੰਗ ਦੇ ਨਾਲ ਅਸੀਂ ਆਪਣੇ ਹੱਕਾਂ ਦੇ ਲਈ ਲੜ ਰਹੇ ਹਾਂ। ਅਸੀਂ ਸਮਝਦੇ ਹਾਂ ਵੀ ਜਿਹੜੇ ਡਿਪਲੋਮੈਟ ਹੁੰਦੇ ਨੇ ਕਿਸੇ ਵੀ ਮੁਲਕ ਦੇ ਉਹ ਨੌਕਰੀ ਵਾਲੇ ਇੰਡੀਅਨ ਫੋਰਨ ਸਰਵਿਸ ਦੇ ਲੋਕ ਨੇ। ਹਾਂ, ਜਿਹੜੇ ਅਜੀਤ ਡੋਵਲ ਜਾਂ ਦਿਨਕਰ ਗੁਪਤਾ ਔਰ ਇਹਨਾਂ ਦੇ ਜਿਹੜੇ ਬਣਾਏ ਹੋਏ ਸਾਰੇ ਇਹਨਾਂ ਦੇ ਸੈਲਸ ਦੇ ਵਿੱਚ ਬੈਠੇ ਨੇ, ਇਹਨਾਂ ਨੂੰ ਪੈਕ ਕਰਕੇ ਵਾਪਸ ਭੇਜਿਆ ਜਾਏ। ਔਰ ਡਿਪਲੋਮੈਟਸ ਨਾਲ ਤਾਂ ਕਿਸੇ ਦੀ ਕੀ ਪ੍ਰੋਬਲਮ ਹੈ, ਔਰ ਅਸੀਂ
ਜਿਹੜਾ ਉਹ ਵਿਆਨਾ ਕਨਵੈਨਸ਼ਨ ਹੋਏ, UN ਚਾਰਟਰ ਹੋਏ, ਇੰਟਰਨੈਸ਼ਨਲ ਲਾਅ ਹੋਏ, ਸਾਡੀ ਸਟਰਗਲ ਜਿਹੜੀ ਖਾਲਿਸਤਾਨ ਦੀ ਪ੍ਰਾਪਤੀ ਦੀ ਹੈ ਉਹ ਉਸ ਦੇ ਦਾਇਰਾਕਾਰ ਦੇ ਵਿੱਚ ਹੈ। ਉਹ ਬੇਸ਼ੱਕ ਮੁੱਦਾ ਉਸ ਨੂੰ ਕੋਈ ਵੀ ਇਹ ਇੰਡੀਅਨ ਸਿਸਟਮ ਬਣਾਉਣ ਦੀ ਕੋਸ਼ਿਸ਼ ਕਰੇ, ਪਰ ਹੁਣ ਇਸ ਤੋਂ ਇਹ ਲੱਗਦਾ ਵੀ ਇਹ ਅਜੇ ਤੱਕ ਇਹਨੂੰ ਖਿੱਚਣਾ ਚਾਹੁੰਦੇ ਨੇ, ਕਿਉਂਕਿ ਇਹ ਜਿਹੜਾ ਵਾਚਡੌਗ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਕਮੇਟੀ ਕੋਲ ਕੇਸ ਨੂੰ ਲਿਜਾਣ ਦਾ ਮਤਲਬ ਇਹ ਹੈ ਕਿ ਇਹ ਆਪਣਾ ਜਿਹੜਾ ਜੁਰਮ ਹੈ, ਅਮਰੀਕਾ ਕਹਿ ਰਿਹਾ ਵੀ ਕੋਆਪਰੇਟ ਕਰੋ ਜਿਹੜੀ ਤੁਸੀਂ ਮਰਡਰ ਕੀਤਾ ਹੈ ਉਹਦੀ ਇਨਵੈਸਟੀਗੇਸ਼ਨ, ਔਰ ਇਹ ਤੁਸੀਂ ਵਿਆਨਾ ਕਨਵੈਨਸ਼ਨ ਨੂੰ ਵਾਇਓਲੇਟ ਕਰ ਰਹੇ ਹੋ। ਲੇਕਿਨ ਇਹ ਕਹਿ ਰਹੇ ਨੇ ਜੀ ਦੇਖੋ ਕੈਨੇਡਾ ਨੂੰ ਅਸੀਂ ਡੋਜ਼ੀਅਰ ਦਿੱਤੇ, ਸੋ ਜਿਹੜਾ ਉਹ ਰਨਿੰਗ ਵਿਦ ਦਾ ਹੇਅਰ ਐਂਡ ਹੰਟਿੰਗ ਵਿਦ ਦਾ ਹਾਊਂਡਸ ਵਾਲੀ ਸਿਚੁਏਸ਼ਨ ਹੈ ਜੀ। ਤੁਹਾਡਾ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਰੀ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ 1,35,000 ਰਿਕਾਰਡ ਤੋੜ ਵੋਟਾਂ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 29 ਅਕਤੂਬਰ ਦਿਨ ਐਤਵਾਰ ਨੂੰ ਸਰੀ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਪੈਣਗੀਆਂ। ਖਾਲਿਸਤਾਨ ਰੈਫਰੈਂਡਮ ਲਈ ਵਲੰਟੀਅਰ ਬਣਨ ਵਾਸਤੇ ਸੰਪਰਕ ਕਰੋ 437 423 2669 437 423 2666। ਦਿਸ ਐਡ ਇਜ਼ ਪੇਡ ਬਾय ਗੁਰਦੁਆਰਾ ਦਸ਼ਮੇਸ਼ ਦਰਬਾਰ। ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ, ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ ਚੀਨ ਨੇ ਭਾਰਤੀ ਪ੍ਰਭਾਵ ਵਾਲੇ 2 ਗਵਾਂਢੀ ਮੁਲਕਾਂ ਮਾਲਦੀਵਜ਼ ਅਤੇ ਭੂਟਾਨ ਨੂੰ ਵੀ ਆਪਣੇ ਪਾਲੇ ਵਿੱਚ ਲੈ ਆਂਦਾ ਔਰ ਮਾਲਦੀਵਜ਼ ਦੇ ਤਾਜ਼ਾ ਚੁਣੇ ਗਏ ਪ੍ਰੈਜ਼ੀਡੈਂਟ ਨੇ ਭਾਰਤੀ ਫੌਜ ਨੂੰ ਉੱਥੋਂ ਨਿਕਲ ਜਾਣ ਲਈ ਹੁਕਮ ਸੁਣਾਇਆ ਔਰ ਉਸ ਦਾ ਚੋਣ ਪ੍ਰਚਾਰ ਵਿੱਚ ਜਿਹੜਾ ਇੰਡੀਆ ਆਊਟ ਦਾ ਨਾਰਾ ਵੀ ਸੀ। ਔਰ ਇਸੇ ਤਰ੍ਹਾਂ ਭੂਟਾਨ ਦਾ ਮੁਖੀ ਅੱਜ ਕੱਲ੍ਹ ਚੀਨ ਵਿੱਚ ਹੈ ਔਰ ਤੇ ਉਹ ਚੀਨ ਨਾਲ ਬਾਰਡਰ ਸੰਬੰਧੀ ਟਕਰਾਅ ਨੂੰ ਗੱਲਬਾਤ ਰਾਹੀਂ ਹੱਲ ਕਰ ਰਿਹਾ। ਸੋ ਭਾਰਤ ਦੇ ਪੱਲੇ ਹੁਣ ਜਿਹੜੇ ਉਹਨਾਂ ਦੇ ਗੁਆਂਢੀ ਦੇਸ਼ਾਂ ਦੇ ਵਿੱਚ ਸ਼ੁੰਝਣਾ ਹੀ ਬਚਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਕਸਰ ਸਾਡੇ ਸਮਾਜ ਦੇ ਵਿੱਚ ਕਿਸੇ ਬਾਰੇ ਕਿਹਾ ਜਾਂਦਾ ਸੀ ਕਿ ਜੇ ਕਿਸੇ ਬਾਰੇ ਤੁਸੀਂ ਜਾਣਨਾ ਕਿ ਉਸ ਦਾ ਕਿਰਦਾਰ ਕੀ ਹੈ, ਕਰੈਕਟਰ ਕੀ ਹੈ ਜਾਂ ਖਾਨਦਾਨੀ ਕੀ ਹੈ, ਤੇ ਉਸ ਦੇ ਰਿਸ਼ਤੇਦਾਰਾਂ ਤੋਂ ਨਾ ਪੁੱਛੋ। ਇੱਥੇ ਤਾਂ ਸ਼ਰੀਕਾਬਾਜ਼ੀ ਵੀ ਹੁੰਦੀ ਹੈ ਕਈ ਵਾਰ, ਅਦਰਵਾਈਜ਼ ਗਵਾਂਢੀਆਂ ਤੋਂ ਪੁੱਛੋ। ਬਿਲਕੁਲ। ਸੋ ਜ਼ਾਹਰ ਹੁੰਦਾ ਹੈ ਕਿ ਵੀ, ਔਰ ਅਕਸਰ ਇਹ ਕਹਿਣਗੇ ਕਿ ਜੀ ਗੁਆਂਢ ਮੱਥਾ ਜਿਹੜਾ ਹੈ ਉਹ ਮਾੜਾ ਨਹੀਂ ਹੋਣਾ ਚਾਹੀਦਾ। ਫਿਰ ਇਹ ਵੀ ਕਿਹਾ ਜਾਂਦਾ ਹੈ ਕਿ ਬਈ ਜਿਹੜਾ ਹੈ ਉਹ ਗੁਆਂਢੀਆਂ ਦੇ ਨਾਲ ਤਾਂ ਤੁਹਾਨੂੰ ਜਿਵੇਂ ਵੀ ਹੈ ਉਹ ਚੰਗਾ ਹੀ ਰਹਿਣਾ ਚਾਹੀਦਾ ਕਿਉਂਕਿ ਲੋੜ ਵੇਲੇ ਤੁਹਾਡੇ ਗੁਆਂਢੀ ਦੌੜਦੇ। ਸੋ ਕੁੱਲ ਮਿਲਾ ਕੇ ਜੇ ਤੁਸੀਂ ਕਿਸੇ ਦਾ ਵੀ ਆਲਾ ਦੁਆਲਾ ਦੇਖਣਾ ਹੋਏ ਫਿਰ ਤੁਹਾਨੂੰ ਗੁਆਂਢ ਮੱਥੇ ਤੋਂ ਪਤਾ ਲੱਗ ਜਾਂਦਾ ਹੈ ਕੀ ਹੈ। ਬਿਲਕੁਲ। ਹੁਣ ਭਾਰਤ ਦੇ ਨਾਲ ਜੇ ਤੁਸੀਂ ਜਿਨ੍ਹਾਂ ਮੁਲਕਾਂ ਦੀਆਂ ਸਰਹੱਦਾਂ ਲੱਗਦੀਆਂ ਨੇ ਉਹਨਾਂ ਦੇ ਵਿੱਚ ਪਾਕਿਸਤਾਨ ਹੈ, ਬੰਗਲਾਦੇਸ਼ ਹੈ, ਭੂਟਾਨ ਹੈ, ਨੇਪਾਲ ਹੈ, ਮਾਲਦੀਵਜ਼ ਹੈ, ਚਾਈਨਾ ਹੈ ਔਰ ਇਹੀ ਮੇਨ ਚ ਆ ਜਾਂਦੇ ਨੇ। ਔਰ ਅਫਗਾਨਿਸਤਾਨ ਨਾਲ ਤਾਂ ਬਾਰਡਰ ਨਹੀਂ ਲੱਗਦਾ ਹੈ ਸਿੱਧੇ ਤੌਰ ਤੇ, ਪਰ ਤੁਸੀਂ ਦੇਖੋ ਵੀ ਪਹਿਲਾਂ ਹੀ ਜੇ ਹੌਸਟਿਲਿਟੀ ਲੈਣੀ ਹੋਏ ਪਾਕਿਸਤਾਨ ਨਾਲ 4 ਜੰਗਾਂ ਭਾਰਤ ਦੀਆਂ ਇਹ ਸਾਰੇ ਪੀਰੀਅਡ, ਕਿਉਂਕਿ ਜਿਹੜਾ ਨਾਰਮਲ ਗੱਲਬਾਤ ਰਾਹੀਂ ਜਿਹਨੂੰ ਇੰਡੀਆ ਖੁਦ ਕਸ਼ਮੀਰ ਦੇ ਮੁੱਦੇ ਨੂੰ ਲੈ ਕੇ ਗਿਆ UN ਸਿਕਿਉਰਿਟੀ ਕਾਉਂਸਲ 'ਚ ਕਿ ਭਾਈ ਇਹਦਾ ਹੱਲ ਕਰੋ, ਨਾ ਹੀ ਉਹ ਇਸ਼ੂ ਨਾ ਹੀ ਕੋਈ ਹੋਰ ਇਸ਼ੂ, ਨਤੀਜੇ ਦੇ ਤੌਰ ਦੇ ਉੱਤੇ ਪੱਕੀ ਹੌਸਟਿਲਿਟੀ। ਸ੍ਰੀਲੰਕਾ ਜਿਸ ਤੇ ਬੁੱਧਿਜ਼ਮ ਹੈ, ਇਹਨਾਂ ਦੇ ਤਮਿਲ ਵੀ ਨੇ, ਉੱਥੇ ਇਹਨਾਂ ਨੇ ਕਿਵੇਂ ਪ੍ਰਭਾਕਰਨ ਨੂੰ ਖੜਾ ਕਰਕੇ ਉਹਨਾਂ ਨੂੰ ਲਿਟੇ ਦਹਿਸ਼ਤਗਰਦ ਜਥੇਬੰਦੀ ਖੜੀ ਕਰਕੇ ਉਹਨਾਂ ਦੇ ਨਾਲ ਕਿਵੇਂ ਸਿਵਲ ਵਾਰ ਉਹਨਾਂ ਨੂੰ ਦੇ ਉੱਤੇ ਥੋਪੀ, 40-50 ਹਜ਼ਾਰ ਬੇਗੁਨਾਹ ਬੰਦੇ ਮਾਰੇ ਗਏ। ਔਰ ਉਹ ਅੱਜ ਵੀ ਸ੍ਰੀਲੰਕਾ ਜਿਹੜਾ ਹੈ ਉਹ ਭਾਰਤ ਤੋਂ ਤਾਂ ਉਹਨਾਂ ਨੂੰ ਪਤਾ ਹੈ ਵੀ ਉਹਨਾਂ ਜੀ ਇੰਨੀ ਇੰਟਰਫੇਅਰ ਕਰਦੇ ਨੇ, ਉਹ ਚੀਨ ਦੇ ਨਾਲ ਬੰਗਲਾਦੇਸ਼
ਜਿਹਨੂੰ ਇਨਫੈਕਟ ਇਹਨਾਂ ਨੇ ਸਿੱਧੀ ਫੌਜੀ ਤਾਕਤ ਵਰਤ ਕੇ 1971 ਦੇ ਵਿੱਚ ਪੂਰਬੀ ਬੰਗਾਲ, ਮਸ਼ਰਕੀ ਬੰਗਾਲ ਨੂੰ ਬੰਗਲਾਦੇਸ਼ ਬਣਾਇਆ। ਬਿਲਕੁਲ ਉਹਨਾਂ ਦੇ ਨਾਲ ਵੀ ਭਾਵੇਂ ਉਹ ਸ਼ੇਖ ਹਸੀਨਾ ਵਿੱਚ ਵਾੜੀ ਹੋਈ ਹੈ ਇਰਾਨ ਨੇ, ਲੇਕਿਨ ਬੰਗਾਲੀਆਂ ਦਾ ਜੋ ਮਿਜ਼ਾਜ ਹੈ ਜਾਂ ਦੂਜਾ ਉਹ ਪ੍ਰੋ ਇੰਡੀਆ ਨਹੀਂ ਹੈ। ਉਹਨਾਂ ਨੂੰ ਵੀ ਪਤਾ ਜੇ ਅੱਜ ਉੱਥੇ ਫੇਅਰ ਐਂਡ ਫ੍ਰੀ ਇਲੈਕਸ਼ਨ ਹੋਣ ਤਾਂ ਉੱਥੇ ਐਂਟੀ ਇੰਡੀਆ ਜਿਹੜੀ ਉਹਦੀ ਬੀਬੀ ਹੈ, ਕਿ ਉਸ ਦਾ ਨਾਂ ਹੈ ਜ਼ਿਆਉਲ ਰਹਿਮਾਨ ਦੀ ਵਾਈਫ ਖਾਲਿਦਾ ਜ਼ੀਆ, ਉਹਦੀ ਪਾਰਟੀ ਜਿਹੜੀ ਹੈ ਉਹ ਤਾਕਤ 'ਚ ਆਏਗੀ। ਨੇਪਾਲ ਜਿਹੜਾ ਇੱਕੋ ਇੱਕ ਡਿਕਲੇਅਰਡ ਹਿੰਦੂ ਨੇਸ਼ਨ ਸੀ ਜਦੋਂ ਤੱਕ ਉਹਨਾਂ ਨੇ ਆਪਣੇ ਆਪ ਸੰਵਿਧਾਨ ਸੈਕੂਲਰ ਨਹੀਂ ਸੀ ਬਣਾਇਆ, ਔਰ ਅੱਜ ਨੇਪਾਲ ਜਿਹੜਾ ਉਹ ਚੀਨ ਦੇ ਪਾਲੇ 'ਚ ਖੜਾ ਹੈ। ਹੁਣ ਲੈ ਦੇ ਕਿ ਦੋ ਮੁਲਕ ਐਸੇ ਸੀ ਜਿਨ੍ਹਾਂ ਦੇ ਵਿੱਚ ਲਿਖੇ ਜੇ ਨੇ, ਮਾਲਦੀਵਜ਼ ਆਈਲੈਂਡ ਹੈ, ਬਹੁਤ ਸਾਰੇ ਅਨਇਨਹੈਬਿਟਡ ਨੇ। ਮਾਲਦੀਵਜ਼ ਦਾ ਟੂਰਿਜ਼ਮ ਖੂਬਸੂਰਤ ਹੈ, ਬਹੁਤ ਬੀਚਿਸ ਔਰ ਸਮੁੰਦਰ, ਔਰ ਦੂਸਰਾ ਭੂਟਾਨ ਨੂੰ ਤਾਂ ਇਹਨਾਂ ਨੇ ਆਪਣੀ ਫੋਰਨ ਪਾਲਿਸੀ ਵੀ ਨਹੀਂ ਬਣਾਉਣ ਦਿੱਤੀ ਕਦੇ, ਕਿਉਂਕਿ ਉਹਨਾਂ ਦੀ ਐਮਬੈਸੀ ਦਿੱਲੀ, ਉਹਨਾਂ ਦੀ ਫੋਰਨ ਪਾਲਿਸੀ ਨੂੰ ਇੰਡੀਆ ਸੀ ਕਰਦਾ। ਹਾਂ, UN ਦੀ ਮੈਂਬਰਸ਼ਿਪ ਜ਼ਰੂਰ ਹੈ ਉਹਨਾਂ ਦੇ ਕੋਲ। ਹੁਣ ਤੁਸੀਂ ਇਹ ਦੇਖੋ ਵੀ ਇਹ ਦੋਵੇਂ ਮੁਲਕ ਵੀ ਜਿਹੜੇ ਮਾਲਦੀਵਜ਼ ਔਰ ਭੂਟਾਨ ਨੇ, ਜਿਹੜੇ ਇੰਡੀਆ ਦੇ ਇਨਫਲੂਐਂਸ ਥੱਲੇ ਸੀ, ਹੁਣ ਇਹਨਾਂ ਦੀ ਸ਼ੈਡੋ ਚੋਂ ਨਿਕਲ ਕੇ ਚੀਨ ਦੇ ਨਾਲ ਚਲੇ ਗਏ ਜੀ। ਹੁਣ ਚਾਈਨਾ ਦੀ ਗੱਲ ਕਰੀਏ, ਮੈਂ ਸਾਰੇ ਮੁਲਕ ਨਹੀਂ ਗਿਣਾਵਾਂਗਾ, ਚਾਈਨਾ ਦਾ ਬਾਰਡਰ 14 ਮੁਲਕਾਂ ਦੇ ਨਾਲ ਲੱਗਦਾ ਹੈ, ਉਹਦੇ ਚਾਰੇ ਪਾਸੇ ਫੈਲੇ ਹੋਏ ਨੇ। ਹੁਣ 14 ਚੋਂ 13 ਮੁਲਕਾਂ ਦੇ ਨਾਲ ਚਾਈਨਾ ਨੇ ਆਪਣਾ ਸਾਰੇ ਬਾਰਡਰਸ 12 ਦੇ ਨਾਲ ਤਾਂ ਪਹਿਲਾਂ ਹੀ ਕਰ ਲਏ ਹੋਏ ਸੀ। ਇੱਕ ਭੂਟਾਨ ਸੀ, ਉਹ ਵੀ ਉਹਨਾਂ ਨੇ ਸਟੇਟਨ ਆਊਟ ਕਰ ਲਿਆ। ਔਰ ਇਹ ਹੈ ਗੁਆਂਢ ਕਿ ਵੀ ਹੁਣ ਚਾਈਨਾ, ਅਦਰਵਾਈਜ਼ ਕਹੀ ਜਾਓ ਜੀ ਸੁਪਰ ਪਾਵਰ ਔਰ ਦੂਜਾ ਟਕਰਾਅ ਔਰ ਵਨ ਬੈਲਟ ਵਨ ਰੋਡ, ਤੇ ਚਾਈਨਾ ਨੇ ਕੱਲਾ ਇਹੀ ਨਹੀਂ ਕਿ ਵੀ ਉਹਨਾਂ 13 ਮੁਲਕਾਂ ਦੇ ਨਾਲ ਹੀ ਹੁਣ ਆਪਣੇ ਸੰਬੰਧ ਸੁਧਾਰ ਲਏ ਨੇ। ਈਵਨ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਜਿਹਦੇ ਚ 150 ਦੇ ਕਰੀਬ ਮੁਲਕ ਨੇ, ਉਹਨਾਂ ਨੇ ਸਾਈਨ ਕੀਤੇ ਹੋਏ ਨੇ। ਹਾਲਾਂ ਹੁਣ ਮਿਡਲ ਈਸਟ ਵਾਲਾ ਜਿਹੜਾ ਇਹ ਸਾਰਾ ਫਲੇਅਰ ਅਪ ਹੈ, ਕੁਛ ਇਹਨਾਂ ਦੇ ਐਕਸਪਰਟਸ ਦਾ ਇਹ ਵੀ ਕਹਿਣਾ ਕਿ ਇਹਦੇ ਨਾਲ ਜਿਹੜਾ G20 ਜਿਹਨਾਂ ਨੇ ਆਪਣਾ ਇੰਡੀਆ ਟੂ ਮਿਡਲ ਈਸਟ ਐਂਡ ਯੂਰਪ, ਉਹ ਤਾਂ ਉੜ ਗਿਆ ਹਵਾ ਦੇ ਵਿੱਚ ਹੀ ਸੀ, ਹਵਾ 'ਚ ਹੀ ਗਿਆ ਵੀ ਇਹ ਈਵਨ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਨੂੰ ਵੀ ਰੋਕਣ ਦੀ ਕੋਸ਼ਿਸ਼ ਹੈ। ਇੱਕ ਵੱਖਰੀ ਥਿਊਰੀ ਹੈ। ਲੇਕਿਨ ਜਿਹੜੀਆਂ ਹੁਣ ਦੋ ਖਬਰਾਂ ਅੱਜ ਦੇ ਮੀਡੀਆ ਦੇ ਵਿੱਚ ਬੜੀ ਕਲੀਅਰਲੀ ਡਿਸਕਸ ਹੁੰਦੀਆਂ ਨੇ, ਜਿਹੜਾ ਇਹ ਦੱਸਦੀਆਂ, ਔਰ ਆਪਣਾ ਵੀ ਇੱਕ ਤਬਕਾ ਜਿਹੜਾ ਬੜਾ ਸੁਪਰ ਪਾਵਰ ਇੰਡੀਆ, ਰੀਜਨਲ ਪਾਵਰ ਫਲਾਣਾ, ਉਹ ਜਿਹਦੇ ਨਿੱਕੇ ਨਿੱਕੇ ਗਵਾਂਢੀ ਜਿਹੜੇ ਨੇ ਉਹ ਅੱਖਾਂ ਦਿਖਾਉਂਦੇ ਰਹੇ ਜਾਂ ਉਹਦੀ ਬਜਾਏ ਦੂਜੇ ਹਾਲਾਂਕਿ ਚਾਈਨਾ ਦੇ ਨਾਲ ਜਾਣਾ ਕੋਈ ਸੌਖਾ ਨਹੀਂ ਹੈ। ਕਮਿਊਨਿਸਟ ਰਜੀਮ ਲੋਨ ਦਿੰਦੇ ਨੇ, ਫਿਰ ਉਹਨਾਂ ਬਾਰੇ ਇਹ ਵੀ ਹੈ ਵੀ ਕਰਜ਼ਾਈ ਕਰ ਲੈਂਦੇ ਨੇ ਦੂਜਾ। ਲੇਕਿਨ ਇੰਡੀਆ ਇਸ ਕਦਰ ਜੇ ਇਹ ਤਾਂ ਗਵਾਂਢੀਆਂ ਦੇ ਨਾਲ ਹੈ, ਤੇ ਜਿਹੜਾ ਮੁਲਕ ਵਿਦਿਨ ਕੰਟਰੀ ਆਪਣੀ ਮਾਈਨੋਰਟੀਜ਼ ਨਾਲ ਇਨ ਫਾਈਟ ਹੋਏ, ਜੋ ਕਸ਼ਮੀਰ ਚੱਲ ਰਿਹਾ, ਜੋ ਪੰਜਾਬ 'ਚ ਚੱਲ ਰਿਹਾ, ਜੋ ਮਨੀਪੁਰ 'ਚ ਚੱਲ ਰਿਹਾ, ਜੋ ਜਿਹੜਾ ਉਹ ਮਿਜ਼ੋਰਮ 'ਚ ਰਿਹਾ, ਹੁਣ ਤਾਂ ਉਹਨਾਂ ਨੇ ਨਾਰਥ ਈਸਟ ਨੂੰ ਆਪਣੇ ਕਾਬੂ ਥੱਲੇ ਕੀਤਾ ਹੋਇਆ ਪੋਲੀਟੀਕਲੀ ਵੀ। ਹੁਣ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਵੀ ਕਿਸ ਕਿਸਮ ਦਾ ਰਜੀਮ ਹੈ। ਔਰ ਦੋ ਖਬਰਾਂ ਕੁਇਕਲੀ, ਪਹਿਲਾਂ ਤਾਂ ਅਸੀਂ ਆਲਰੇਡੀ ਇਹ ਵੈਸੇ ਡਿਸਕਸ ਵੀ ਕੀਤਾ ਸੀ ਕਿ ਮੁਹੰਮਦ ਮੋਇਜ਼ੂ ਜਿਹੜਾ ਮਾਲਦੀਵਜ਼ ਦਾ ਪ੍ਰੈਜ਼ੀਡੈਂਟ ਬਣਿਆ, ਉਹਦਾ ਕੈਂਪੇਨ ਹੀ ਇੱਕ ਪੁਆਇੰਟ ਤੇ ਸੀ ਇੰਡੀਆ ਆਊਟ। ਉਹਨੇ ਕਿਹਾ ਜੀ ਜੇ ਮੈਂ ਪ੍ਰੈਜ਼ੀਡੈਂਟ ਬਣਿਆ ਤੇ ਇੰਡੀਆ ਦੇ ਜਿਹੜੇ ਸੋਲਜਰ ਕੋ 2 ਹੈਲੀਕਾਪਟਰ ਗਿਫਟ ਕਰਨ ਦੇ ਨਾਂ ਥੱਲੇ 70-80 ਵਾੜੇ ਹੋਏ ਨੇ, ਕਿਉਂਕਿ ਮਾਲਦੀਵਜ਼ ਦੀ ਜਿਹੜੀ ਸਟ੍ਰੈਟੇਜੀਕਲ ਪੋਜੀਸ਼ਨ ਹੈ ਉਹ ਬੜੀ ਇੰਪੋਰਟੈਂਟ ਹੈ। ਉਹ ਚਾਈਨਾ ਲਈ ਵੀ ਇੰਪੋਰਟੈਂਟ ਹੈ, ਇੰਡੀਆ ਲਈ ਵੀ ਇੰਪੋਰਟੈਂਟ ਹੈ। ਔਰ ਮੁਹੰਮਦ ਮੋਇਜ਼ੂ ਨੇ ਇੱਕੋ ਹੀ ਵਨ ਲਾਈਨ ਜਿਹੜਾ ਉਹਦਾ ਸੀ ਇੰਡੀਆ ਆਊਟ, ਔਰ ਉਹਦੀ ਸਰਕਾਰ ਬਣ ਗਈ, ਜਿੱਤ ਗਿਆ। ਔਰ ਹੁਣ ਅੱਜ BBC ਦੀ ਇਹ ਮੇਨ ਖਬਰ ਹੈ ਕਿ ਸਾਨੂੰ ਮਾਲਦੀਵ ਦੀ ਇਹ ਉਹਨਾਂ ਦਾ ਪ੍ਰੈਜ਼ੀਡੈਂਟ ਕਹਿ ਰਿਹਾ ਮੁਹੰਮਦ ਮੋਇਜ਼ੂ, ਸਾਨੂੰ ਮਾਲਦੀਵ ਦੀ ਜ਼ਮੀਨ ਤੇ ਕੋਈ ਫੌਰਨ ਫੌਜੀ ਨਹੀਂ ਚਾਹੀਦਾ। ਮੈਂ ਇਹ ਵਾਅਦਾ ਕੀਤਾ ਸੀ ਮਾਲਦੀਵ ਦੇ ਲੋਕਾਂ ਨਾਲ ਤੇ ਮੈਂ ਪਹਿਲੇ ਦਿਨ ਤੋਂ ਹੀ ਆਪਣਾ ਵਾਅਦਾ ਪੂਰਾ ਕਰਾਂਗਾ। ਇਹ ਉਹਨਾਂ ਨੇ ਨਾਲ ਦੀ ਨਾਲ ਉਹਨਾਂ ਨੇ ਇੰਡੀਅਨ ਜਿਹੜਾ ਭਾਰਤ ਦੇ ਐਂਬੈਸਡਰ ਨੂੰ ਵੀ ਮਿਲ ਕੇ ਕਿਹਾ ਕਿ ਵੀ ਆਊਟ, ਆਪਣੇ ਇੱਥੋਂ ਸੋਲਜਰ ਚੁੱਕੋ। ਉਹਨਾਂ ਇਹ ਮੌਜੂ ਕਹਿ ਰਿਹਾ ਕਿ ਮੈਂ ਭਾਰਤੀ ਐਂਬੈਸਡਰ ਨੂੰ ਸਪਸ਼ਟ ਤੌਰ ਤੇ ਕਿਹਾ ਕਿ ਮਾਲਦੀਵ 'ਚ ਤੈਨਾਤ ਹਰ ਭਾਰਤੀ ਫੌਜੀ ਨੂੰ ਇੱਥੋਂ ਅਸੀਂ ਹਟਾ ਦੇਣਾ, ਔਰ ਇਹ ਜਿਹੜੇ ਹਟਾਏ ਜਾਣਗੇ ਇਹਨਾਂ ਨੂੰ ਕਰੋ। ਔਰ ਇਹ BBC ਕਹਿ ਰਿਹਾ ਕਿ ਵੀ ਇਹ ਬਹੁਤ ਵੱਡਾ ਝਟਕਾ ਹੈ ਭਾਰਤ ਦੇ ਲਈ ਕਿ ਜਿਹੜੇ ਮਾਲਦੀਵ ਨੂੰ ਉਹ ਸਮਝਦਾ ਸੀ ਕਿ ਵੀ ਉਹਦੀ ਕਾਲੋਨੀ ਬਣ ਗਿਆ ਔਰ ਚੀਨ ਦੇ ਅਗੇਂਸਟ ਉਹ ਖਾਸ ਤੌਰ ਤੇ ਸਟ੍ਰੈਟੇਜਿਕ ਪੋਜੀਸ਼ਨ 'ਚ ਹੈ। ਔਰ ਇਹ ਜਿਹੜਾ ਉਹਨਾਂ ਦੀ ਜਿਹੜਾ ਨਾਲ ਦੀ ਨਾਲ ਮੌਜੂਦਾ ਜਿਹੜਾ ਅਲਾਇੰਸ ਹੈ ਉਹ ਚੀਨ ਦੇ ਨਾਲ ਨਜ਼ਦੀਕੀ ਸਬੰਧਾਂ ਦਾ ਸਮਰਥਕ ਹੈ। ਔਰ ਚੀਨ ਨੇ ਮਾਲਦੀਵ ਦੇ ਬੇਸਿਕ ਇਨਫਰਾਸਟ੍ਰਕਚਰ ਲਈ, ਉਹਨਾਂ ਦੀ ਡਿਵੈਲਪਮੈਂਟ ਦੇ ਲਈ
ਬਹੁਤ ਸਾਰਾ ਕਰਜ਼ ਔਰ ਗ੍ਰਾਂਟਸ ਦਿੱਤੀਆਂ ਨੇ, ਕਰੋੜਾਂ ਡਾਲਰਾਂ ਦਾ ਨਿਵੇਸ਼ ਜਿਹਨੂੰ ਕਿਹਾ ਜਾਂਦਾ ਇਨਵੈਸਟਮੈਂਟ, ਇਹ ਉਹਨਾਂ ਨੇ ਉਹਦੇ 'ਚ ਕੀਤਾ। ਔਰ ਫਿਰ ਇਹ ਵੀ ਜਿਹੜੇ 75 ਫੌਜੀ ਭਾਰਤ ਦੇ ਨੇ ਹੈਲੀਕਾਪਟਰਾਂ ਦੇ ਬਹਾਨੇ ਉਹਨਾਂ ਨੇ ਭੇਜੇ, ਔਰ ਇਸ ਤੇ ਮਾਲਦੀਵ ਦੇ ਲੋਕਾਂ ਨੇ ਕਿਹਾ ਵੀ ਸਾਨੂੰ ਸਾਡੀ ਸੁਰੱਖਿਆ ਨੂੰ ਖਤਰਾ ਹੈ ਔਰ ਇਹਨਾਂ ਨੂੰ ਤੁਸੀਂ ਇੱਥੋਂ ਕੱਢੋ। ਲੰਬੀ ਚੌੜੀ ਕਹਾਣੀ ਹੈ। ਸੋ ਜਿਹੜਾ ਮਾਲਦੀਵ ਹੈ ਉਹ ਵੀ ਭਾਰਤ ਦੇ ਜਿਹੜਾ ਉਹ ਇਨਫਲੂਐਂਸ ਖੇਤਰ ਚੋਂ ਨਿਕਲ ਗਿਆ। ਹੁਣ ਜਿਨ੍ਹਾਂ ਨੂੰ ਪਤਾ ਹੈ ਕਿ ਵੀ ਅਸੀਂ ਡੋਕਲਾਮ ਦਾ ਜ਼ਿਕਰ ਕਰਦੇ ਰਹੇ, 2017 'ਚ ਡੋਕਲਾਮ ਕ੍ਰਾਈਸਿਸ ਹੋਇਆ। ਡੋਕਲਾਮ ਭੂਟਾਨ ਦੇ ਨਾਲ ਲੱਗਦਾ ਬਾਰਡਰ ਹੈ, ਭਾਰਤ ਦਾ ਬਾਰਡਰ ਨਹੀਂ, ਪਰ ਭਾਰਤ ਨੇ ਇਹ ਦਿਖਾਉਂਦੇ ਆ ਕਿ ਜੀ ਭੂਟਾਨ ਤਾਂ ਜਿਹੜਾ ਉਹ ਸਾਡੀ ਸਰਪ੍ਰਸਤੀ ਥੱਲੇ ਹੈ। ਡੋਕਲਾਮ 'ਚ ਫੌਜ ਭੇਜੀ, 7-8 ਮਹੀਨੇ ਸਟੈਂਡ ਆਫ ਰਿਹਾ ਔਰ ਫਾਈਨਲੀ ਇੰਡੀਆ ਨੂੰ ਵਿਦਡਰਾ ਕਰਨਾ ਪਿਆ। ਔਰ ਅੱਜ ਹਾਲ ਇਹ ਹੈ ਕਿ ਡੋਕਲਾਮ ਦੇ ਵਿੱਚ ਉਸ ਖਿੱਤੇ 'ਚ ਉਹਨਾਂ ਨੇ ਪੱਕੀ ਆਪਣੀ ਛਾਉਣੀ ਚੀਨ ਨੇ ਬਣਾ ਲਈ ਹੈ। ਹੁਣ ਅੱਜ ਜਿਹੜੀ ਖਬਰ ਮੁੱਖ ਤੌਰ ਦੇ ਉੱਤੇ ਇਹਨਾਂ ਦੇ ਮੀਡੀਆ ਨੇ ਵੀ ਲਾਈ, ਚਾਈਨਾ ready to conclude border talks with Bhutan at the earliest, foreign minister Wang Yi। ਔਰ ਇਹ ਉਹਨਾਂ ਨੇ ਕਿਹਾ, ਇਹ ਅੱਜ ਉਹਨਾਂ ਦੀ ਸਟੇਟਮੈਂਟ ਸਾਰੇ ਮੀਡੀਆ 'ਚ ਲੱਗੀ ਹੋਈ ਹੈ ਕਿ ਬਈ ਅਸੀਂ the two sides should seize historical opportunities, complete the important process as soon as possible and designate and develop the friendly relations between the two countries in legal form, said Chinese Foreign Minister Wang Yi on Monday in a meeting with Bhutanese Foreign Minister Tendi Dorji, who is in China for boundary talks। ਹੁਣ ਭੂਟਾਨ ਜਿਹੜਾ ਚਾਈਨਾ ਦੇ ਨਾਲ ਜਿਹੜੀ ਉਹਨੇ ਨੈਗੋਸ਼ੀਏਸ਼ਨ ਖੋਲੀ ਆ ਭਾਰਤ ਦੀ ਮਰਜ਼ੀ ਤੋਂ ਬਿਨਾਂ ਆਪਣੇ ਤੌਰ ਤੇ। ਇਹ ਤਾਂ ਜਦੋਂ ਲਾਸਟ ਟਾਈਮ ਹੋਇਆ ਤੇ ਦੇ ਵਰ ਸਰਪ੍ਰਾਈਜ਼ਡ ਕਿ ਕੀ ਹੋਇਆ। ਉਹਨਾਂ ਦਾ ਫੋਰਨ ਮਿਨਿਸਟਰ ਚਾਈਨਾ ਦੇ ਵਿੱਚ ਬੈਠਾ ਹੋਇਆ ਔਰ ਇਹ ਉਹਨਾਂ ਨੇ ਕਿਹਾ ਕਿ ਜੀ ਅਸੀਂ ਭੂਟਾਨ ਦੇ ਨਾਲ ਜਿਹੜਾ ਉਹ ਇਹ ਸਾਰੀ ਡੀਲ ਨੂੰ ਕਰਾਂਗੇ। ਔਰ ਭੂਟਾਨ ਦੇ ਫੋਰਨ ਮਿਨਿਸਟਰ ਨੇ ਵੀ ਅੱਗੋਂ ਕਿਹਾ, ਟੈਂਡੀ ਡੋਰਜੀ ਨੇ, ਭੂਟਾਨ ਇਜ਼ ਵਿਲਿੰਗ ਟੂ ਵਰਕ ਵਿਦ ਚਾਈਨਾ to strive for an early settlement of boundary question and advance the political process of establishing diplomatic ties। ਕਿ ਵੀ ਅਸੀਂ ਸਿੱਧੇ ਤੌਰ ਤੇ ਚੀਨ ਨਾਲ ਆਪਣੇ ਕੂਟਨੀਤਿਕ ਸੰਬੰਧ ਬਣਾਉਣਾ ਚਾਹੁੰਦੇ। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਭਾਈ ਭਾਰਤ ਕਿੰਨੀ ਕੁ ਵੱਡੀ ਸ਼ਕਤੀ ਹੈ, ਕਿੰਨਾ ਕੁ ਵੱਡਾ ਇਹਨਾਂ ਦਾ ਇਨਫਲੂਐਂਸ ਹੈ। ਤੇ ਚਾਈਨਾ ਜਿਸ ਨੇ 14 ਗਵਾਂਢੀਆਂ ਚੋਂ 13 ਦੇ ਨਾਲ ਆਪਣੀਆਂ ਡੀਲਸ ਬਣਾ ਲਈਆਂ ਤੇ 14ਵੇਂ ਤੋਂ ਉਹਨੇ 3000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਖੋਇਆ ਔਰ ਆਲਰੇਡੀ ਲੱਦਾਖ ਵੀ ਔਰ ਅਰੁਣਾਚਲ ਪ੍ਰਦੇਸ਼ ਵੀ ਉਸ ਦੇ ਉੱਤੇ ਉਹਨਾਂ ਦਾ ਪੱਕਾ ਦਾਅਵਾ ਹੈ। ਕਦੋਂ ਲੈਣਗੇ ਉਹ ਆਪਣੇ ਲੈਵਲ ਦੇ ਉੱਤੇ ਜਿਹੜਾ ਡਰੈਗਨ ਹੈ ਉਹ ਡਿਸਾਈਡ ਕਰੇਗਾ ਵੀ ਹਾਥੀ ਨੂੰ ਕਦੋਂ ਉਹਨੇ ਨਿਕਲਣਾ ਹੈ। ਬਿਲਕੁਲ, ਨੋ ਡਾਊਟ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ 1,35,000 ਰਿਕਾਰਡ ਤੋੜ ਵੋਟਾਂ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 29 ਅਕਤੂਬਰ ਦਿਨ ਐਤਵਾਰ ਨੂੰ ਸਰੀ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਪੈਣਗੀਆਂ। ਖਾਲਿਸਤਾਨ ਰੈਫਰੈਂਡਮ ਲਈ ਵਲੰਟੀਅਰ ਬਣਨ ਵਾਸਤੇ ਸੰਪਰਕ ਕਰੋ 437 423 2669 437 423 2666। This ad is paid by Gurdwara Dashmesh Darbar। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕੇ ਤੋਂ ਸਾਡੇ ਐਨਾਲਿਸਟ ਵੀਰ ਸਵਿੰਦਰ ਸਿੰਘ ਥਾਂਦੀ ਜੀ ਨੇ ਇਜ਼ਰਾਈਲ ਹਮਾਸ ਦੇ ਟਕਰਾਅ ਦੇ ਚੱਲਦਿਆਂ ਖਾਲਸਾ ਸੰਬੰਧੀ ਸਾਡੀ ਕੀ ਡਿਪਲੋਮੈਟਿਕ ਪਹੁੰਚ ਹੋਣੀ ਚਾਹੀਦੀ ਹੈ ਤੇ ਭਵਿੱਖ ਵਿੱਚ ਸਾਡੇ ਸਾਹਮਣੇ ਕੀ ਚੁਣੌਤੀਆਂ ਹੋ ਸਕਦੀਆਂ ਨੇ। ਸੋ ਇਸ ਬਾਰੇ ਉਹਨਾਂ ਨੇ ਸਾਨੂੰ ਲਿਖਿਆ, ਉਹਨਾਂ ਦੀ ਲਿਖ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨੇ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਆਪਣੇ ਵਿਊਅਰਸ ਖਾਸ ਤੌਰ ਤੇ ਜਿਨ੍ਹਾਂ ਦੇ ਕੋਲ ਕੁਝ ਕਹਿਣ ਨੂੰ ਹੈ, ਐਨਾਲਿਸਟ ਨੇ ਔਰ ਸਿਚੁਏਸ਼ਨ ਨੂੰ ਸਮਝਦੇ ਨੇ, ਭਾਵਨਾਵਾਂ ਦਾ ਇਜ਼ਹਾਰ ਕਰਦੇ ਨੇ, ਉਹਨਾਂ ਨੂੰ ਅਸੀਂ ਹਮੇਸ਼ਾ
ਜਿਹੜਾ ਉਹ ਐਕਨੋਲੇਜ ਕਰਦੇ ਹਾਂ। ਅੱਛਾ। ਔਰ ਸਾਡੇ ਵੀਰ ਸਵਿੰਦਰ ਸਿੰਘ ਥਾਂਦੀ ਜਿਨ੍ਹਾਂ ਦੀ ਲਿਖਤ ਦੀ ਸਾਨੂੰ ਵੀ ਇੰਤਜ਼ਾਰ ਰਹਿੰਦੀ ਹੈ, ਔਰ ਸਾਡੇ ਜਿਹੜੇ ਸੂਝਵਾਨ ਵਿਊਅਰ ਨੇ ਉਹ ਵੀ ਉਸ ਨੂੰ ਬੜੀ ਗੰਭੀਰਤਾ ਨਾਲ ਲੈਂਦੇ ਨੇ, ਕਿਉਂਕਿ ਵੈਲ ਰਿਸਰਚਡ ਹੁੰਦਾ ਹੈ ਔਰ ਉਹ ਆਊਟ ਆਫ ਬਾਕਸ, ਕਿਉਂਕਿ ਬਹੁਤ ਵਾਰ ਜਿਹੜਾ ਡਿਸਕਸ਼ਨ ਤਾਂ ਘਟਨਾਕ੍ਰਮ ਦੇ ਉੱਤੇ ਹੀ ਹੁੰਦਾ ਹੈ, ਕਾਮੈਂਟ ਹੈ, ਕਾਊਂਟਰ ਕਾਮੈਂਟ ਹੈ, ਪਰ ਤੁਸੀਂ ਬਿਯੋਂਡ ਦੇਖਦੇ ਹੋ ਔਰ ਤੁਸੀਂ ਇਹ ਦੇਖਦੇ ਹੋ ਵੀ ਜਿਹੜਾ ਸਾਡਾ ਕਾਜ਼ ਹੈ ਖਾਲਿਸਤਾਨ ਦਾ, ਉਸ ਨੂੰ ਇਹ ਕਿਵੇਂ ਪ੍ਰਭਾਵਿਤ ਕਰਦਾ ਹੈ ਕਰੰਟਲੀ ਵੀ, ਤੇ ਲੌਂਗ ਸਾਈਟਡਲੀ ਜਾਂ ਦੂਰਦਰਸ਼ਤਾ ਨਾਲ ਦੇਖਦੇ ਹਾਂ ਸਾਡੀ ਮੰਜ਼ਿਲ ਨੂੰ ਇਹ ਕਿਵੇਂ ਕਰੀਬ ਲਿਆ ਸਕਦਾ ਹੈ, ਤੇ ਮੰਜ਼ਿਲ ਹਾਸਲ ਹੋਣ ਤੋਂ ਬਾਅਦ ਜਿਹੜੇ ਜਾਂ ਚੁਣੌਤੀਆਂ, ਜਿਹੜੇ ਚੈਲੰਜਸ ਸਾਡੇ ਆਲੇ ਦੁਆਲੇ ਨੇ, ਉਹਨਾਂ ਦੇ ਲਈ ਸਾਡੇ ਕੋਲ ਕੀ ਤਿਆਰੀ ਹੋ ਸਕਦੀ। ਔਰ ਅੱਜ ਦੀ ਲਿਖਤ ਵੀ ਉਹਨਾਂ ਦੀ ਬੜੀ ਡੀਪ ਹੈ, ਔਰ ਉਹਦਾ ਉਹਨਾਂ ਨੇ ਸਬਜੈਕਟ ਹੀ ਹਾਊ ਡਿਫੈਂਸ ਡਿਪਲੋਮੇਸੀ ਵਰਕਸ ਐਂਡ ਲਰਨਿੰਗ ਟ੍ਰੈਂਡਸ ਫॉर ਖਾਲਿਸਤਾਨ, ਔਰ ਇਹਦੇ 'ਚ ਉਹਨਾਂ ਨੇ ਸ਼ੁਰੂਆਤ ਹੀ ਇੱਥੋਂ ਕੀਤੀ ਕਿ ਪਿਛਲੇ ਦਿਨਾਂ 'ਚ ਗੁਰਪ੍ਰਤਵੰਤ ਸਿੰਘ ਪੰਨੂ ਹੋਰਾਂ ਨੇ $21,000 ਜਿਹੜਾ ਹੈ ਉਹ ਖਾਲਿਸਤਾਨ ਵੱਲੋਂ ਫੂਡ ਫॉर ਆਲ, ਜਿਹੜਾ ਯੂਨਾਈਟਿਡ ਨੇਸ਼ਨਸ ਦਾ ਹਿਊਮੈਨੀਟੇਰੀਅਨ ਐਫਰਟ ਹੈ ਗਜ਼ਾ 'ਚ, ਉਸ ਦੇ ਲਈ ਡੋਨੇਟ ਕੀਤਾ। ਔਰ ਇੰਡੀਅਨ ਮੀਡੀਆ ਚੈਨਲਸ ਨੇ ਇਸ ਦੇ ਉੱਤੇ ਬੜਾ ਰੌਲਾ ਪਾਇਆ ਕਿ ਦੇਖੋ ਜੀ ਇੱਕ ਦਹਿਸ਼ਤਗਰਦ ਜਮਾਤ ਦੀ ਜਿਹੜੀ ਕੰਟਰੀਬਿਊਸ਼ਨ ਹੈ ਉਹਨੂੰ ਜਿਹੜੀ ਹੈ UN ਐਕਸੈਪਟ ਕਰ ਰਹੀ ਹੈ। ਔਰ ਇਹ ਉਹਦੇ 'ਚ ਇਸ ਤੋਂ ਉਹਨਾਂ ਨੇ ਕਿਹਾ ਕਿ ਵੀ ਇਹ ਸਾਨੂੰ ਅੰਦਾਜ਼ਾ ਹੋਣਾ ਚਾਹੀਦਾ ਹੈ ਕਿ ਵੀ ਇਹ ਜਿਹੜੀਆਂ ਇਸ ਕਿਸਮ ਦੇ ਜੈਸਚਰ ਨੇ ਉਹ ਕਿਵੇਂ ਵੈਸਟਰਨ ਡੈਮੋਕ੍ਰੇਸੀਜ਼ ਦੇ ਹਵਾਲੇ ਨਾਲ ਔਰ ਅਦਰਵਾਈਜ਼ ਬੜੇ ਪੋਜ਼ਿਟਿਵ ਜੈਸਚਰ ਨੇ। ਫਿਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਕਿਵੇਂ ਡਿਫੈਂਸ ਡਿਪਲੋਮੇਸੀ ਕੀ ਹੁੰਦੀ ਹੈ, ਕਿਵੇਂ ਕੰਮ ਕਰਦੀ ਹੈ। ਉਹਨਾਂ ਨੇ ਕਿਹਾ ਜੀ ਵੈਸਟਰਨ ਗਵਰਨਮੈਂਟਸ ਹੈਵ ਯੂਜ਼ਡ ਡਿਫੈਂਸ ਡਿਪਲੋਮੇਸੀ ਟਾਈਮ ਐਂਡ ਅਗੇਨ ਟੂ ਮੇਨਟੇਨ ਏ ਬੈਲੈਂਸਡ ਅਪਰੋਚ ਟੂ ਡਿਫਿਊਜ਼ ਏ ਲੂਮਿੰਗ ਕਨਫਲਿਕਟ, ਕਿ ਕਈ ਵਾਰੀ ਜਿਹੜਾ ਸਿਰ ਦੇ ਉੱਤੇ ਤੁਹਾਡੇ ਇੱਕ ਟਕਰਾਅ ਦੀ ਤਲਵਾਰ ਲਟਕ ਰਹੀ ਹੁੰਦੀ ਹੈ, ਉਹਦੇ 'ਚ ਤੁਸੀਂ ਕਿਵੇਂ ਡਿਫੈਂਸ ਡਿਪਲੋਮੇਸੀ ਇਸਤੇਮਾਲ ਕਰਕੇ ਉਹਨੂੰ ਡਿਫਿਊਜ਼ ਕਰ ਦਿਓ। ਹਾਲਾਂਕਿ ਅਸੀਂ ਅਮਰੀਕਾ ਦੀ ਨੀਤੀ ਔਰ ਖਾਸ ਤੌਰ 'ਤੇ ਬਾਈਡਨ ਐਡਮਿਨਿਸਟ੍ਰੇਸ਼ਨ ਦੀਆਂ ਕਮਜ਼ੋਰੀਆਂ ਦਾ ਵੀ ਜ਼ਿਕਰ ਕਰਦੇ ਹਾਂ, ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ 16 ਦਿਨ ਇਹਦੇ ਬਾਵਜੂਦ ਕਿ ਵੀ ਪੂਰਾ ਉਹ ਬੰਬਾਰੀ ਕਰ ਰਹੇ ਨੇ, ਈਵਨ ਲੈਬਨਾਨ ਔਰ ਸੀਰੀਆ ਤੱਕ ਵੀ ਪਹੁੰਚ ਗਏ ਨੇ, ਲੇਕਿਨ ਅਮਰੀਕਾ ਕਿਤੇ ਨਾ ਕਿਤੇ ਅੰਦਰੂਨੀ ਤੌਰ ਤੇ ਉਹਨਾਂ ਨੂੰ ਗਰਾਊਂਡ ਜਿਹੜਾ ਅਟੈਕ ਹੈ ਉਸ ਤੋਂ ਸ਼ਾਇਦ ਵਰਜ ਰਿਹਾ ਹੈ। ਨਹੀਂ ਤਾਂ ਪਹਿਲਾਂ ਲੱਗਦਾ ਸੀ ਕਿ ਵੀ ਇੱਕਦਮ 2 ਦਿਨ ਬਾਅਦ ਜਿਹੜੇ ਨੇ ਇਜ਼ਰਾਈਲੀ ਉੱਥੇ ਜਾਣਗੇ, ਔਰ ਜਿਹੜੀ ਸਾਇਲੈਂਟ ਡਿਪਲੋਮੇਸੀ ਹੈ ਉਹ ਕੰਮ ਵੀ ਕਰ ਰਹੀ ਹੈ। 2 ਮਾਵਾਂ ਧੀਆਂ ਪਹਿਲਾਂ ਛੱਡੀਆਂ ਉਹਨਾਂ ਨੇ ਹਮਾਸ ਵਾਲਿਆਂ ਨੇ, 2 ਅੱਜ ਛੱਡੇ ਨੇ, ਭਾਵੇਂ ਉਹ ਕਤਾਰ ਔਰ ਦੂਸਰੇ ਦਾ ਇਸਤੇਮਾਲ ਹੈ। ਸੋ ਡਿਪਲੋਮੇਸੀ ਬਿਹਾਈਂਡ ਦਾ ਕਰਟਨਸ ਹੁੰਦੀ ਹੈ, ਬਹੁਤ ਸਾਰਾ ਸਿਨੇਰੀਓ ਉਹ ਸਾਹਮਣੇ ਹੁੰਦਾ ਹੈ ਕੈਮਰਿਆਂ ਦੇ। ਉਹਨਾਂ ਨੇ ਕਿਹਾ ਕਿ ਵੈਸਟਰਨ ਲੀਡਰਸ ਮੇਕਿੰਗ ਕੰਸਰਟਡ ਐਫਰਟਸ ਟੂ ਅਪਰੋਚ ਰੀਜਨਲ ਲੀਡਰਸ ਸੀਮਸ ਟੂ ਬੀ ਦਾ ਬੈਸਟ ਕੋਰਸ ਆਫ ਐਕਸ਼ਨ ਟੂ ਨਾਰਮਲਾਈਜ਼ ਟੈਂਸ਼ਨਸ ਰਾਈਟ ਨਾਓ ਇਨ ਇਜ਼ਰਾਈਲ, ਕਿ ਜਿਹੜੀਆਂ ਉੱਥੇ ਟੈਂਸ਼ਨਸ ਨੇ ਉਹ ਵੈਸਟਰਨ ਲੀਡਰਸ ਦੀ ਪਹੁੰਚ ਜਿੱਥੇ ਉਹਨਾਂ ਨੇ ਸੋਲੀਡੈਰਿਟੀ ਦਿਖਾਈ ਹੈ ਉਹਦੇ ਨਾਲ, ਲੇਕਿਨ ਐਟ ਦਾ ਸੇਮ ਟਾਈਮ ਉਹਨੂੰ ਇਹ ਵੀ ਚੇਤਾਵਨੀ ਕਿ ਵੀ ਦੁਨੀਆ ਦਾ ਜਿਹੜਾ ਵਰਲਡ ਵਿਊ ਹੈ ਤੁਹਾਡੇ ਖਿਲਾਫ ਹੋ ਰਿਹਾ। ਜਿਹੜੀ ਇਨੀਸ਼ੀਅਲ ਹਮਦਰਦੀ, ਜੇ 7 ਅਕਤੂਬਰ ਨੂੰ ਬੇਗੁਨਾਹ ਇਜ਼ਰਾਈਲੀ ਬੱਚੇ ਬੀਬੀਆਂ ਮਾਰੇ ਗਏ ਜਾਂ ਕਿਡਨੈਪ ਹੋਏ ਤਾਂ ਹਮਦਰਦੀ ਸੀ, ਪਰ ਜੋ ਹੁਣ ਇਹਨਾਂ ਨੇ ਇਹਨਾਂ 16 ਦਿਨਾਂ 'ਚ ਕੀਤਾ ਹੈ, ਲੱਖਾਂ ਲੋਕ ਸੜਕਾਂ ਦੇ ਉੱਤੇ ਉਤਰੇ ਨੇ, ਉਹਨਾਂ ਨੂੰ ਲੱਗਦਾ ਕਿ ਵੀ ਈਵਨ ਜਿਹਨੂੰ ਇਹ ਕਿਹਾ ਗਿਆ ਸੀ ਕਿ ਪ੍ਰਪੋਰਸ਼ਨੇਟ ਰਿਸਪੌਂਸ, ਉਸ ਤੋਂ ਬਿਯੋਂਡ ਤੁਸੀਂ ਤਾਂ ਜਿਹੜਾ ਉਹ ਲੌਂਗ ਟਰਮ ਆਪਣੀ ਸਟ੍ਰੈਟਜੀ ਇਹ ਦੱਸ ਰਹੇ ਹੋ ਵੀ ਤੁਸੀਂ ਗਜ਼ਾ ਤੇ ਕਾਬੂ ਕਰਨਾ ਔਰ ਲੋਕਾਂ ਨੂੰ ਤੁਸੀਂ ਉੱਥੋਂ ਉਜਾੜਨਾ। ਫਿਰ ਉਹਨਾਂ ਨੇ ਕਿਹਾ the question that comes to mind is how successful would the best be in averting another catastrophe in Middle East this time, ਕਿ ਵੀ ਇਹ ਜਿਹੜੀ ਡਿਪਲੋਮੇਸੀ ਵੀ ਚੱਲ ਰਹੀ ਹੈ ਔਰ ਇੱਕ ਪਾਸੇ ਓਵਰਆਲ ਓਵਰਟਲੀ ਐਗਰੈਸਿਵਨੈਸ ਹੈ ਇਜ਼ਰਾਈਲ ਦੀ, ਕਿ ਇਸ ਵਾਰ ਵੈਸਟ ਕਿੰਨਾ ਕਾਮਯਾਬ ਹੁੰਦਾ ਹੈ। ਓਪਨਿੰਗ ਅਨਦਰ ਫਰੰਟ ਇਨ ਇਜ਼ਰਾਈਲ gives Russia the time to reorganize itself may be a valid point, but NATO will want to keep Russia engaged to damage it economically and militarily, ਕਿ ਵੀ ਜੇ ਇਹਨਾਂ ਨੇ ਇਹ ਫਰੰਟ ਖੋਲ ਲਿਆ ਅਮਰੀਕਾ ਜਾਂ ਨੈਟੋ ਨੇ, ਤੇ ਜ਼ਾਹਰ ਹੈ ਵੀ ਰਸ਼ੀਆ, ਜਿਵੇਂ ਅਸੀਂ ਕਿਹਾ ਸੀ ਵੀ ਇਸ ਵੇਲੇ ਜੇ ਸਭ ਤੋਂ ਕੋਈ ਰਿਲੀਵਡ ਰਿਲੈਕਸਡ ਬੰਦਾ ਤਾਂ ਉਹ ਪੁਤਿਨ ਹੈ, ਔਰ ਆਲਰੇਡੀ ਯੂਕਰੇਨ ਬਾਰੇ ਤਾਂ ਪਹਿਲਾਂ ਹੀ ਕਿਹਾ ਜਾ ਰਿਹਾ ਸੀ ਇਹਨਾਂ ਦੀ ਮਨੀ ਬੰਦ ਕਰੋ, ਭਾਵੇਂ ਬਾਈਡਨ ਨੇ ਹੁਣ ਕਿਹਾ ਜੀ ਦੇਾਂਗੇ, ਪਰ ਇਵੈਂਚੁਅਲੀ ਤੁਸੀਂ ਦੇਖੋਗੇ ਕਿ ਯੂਕਰੇਨ ਨੂੰ ਇਹਨਾਂ ਨੇ ਅਬੈਂਡਨ ਕਰ ਦੇਣਾ ਅਮਰੀਕਾ ਨੇ, ਕਿਉਂਕਿ ਇੱਕੋ ਵੇਲੇ ਹੁਣ ਪੈਸਾ ਤਾਂ ਉਧਰ ਨੂੰ ਜਾ ਰਿਹਾ, ਆਪਣਾ ਵੀ ਕਿੰਨੇ ਕੁ ਉਹਨਾਂ ਦੇ ਕੋਲ ਹੈ ਸਾਰਾ। ਫਿਰ ਉਹਨਾਂ ਨੇ ਕਿਹਾ ਵੀ ਅਪ੍ਰੈਲ 2024 ਚ ਨੈਟੋ ਨੇ ਆਪਣੀ 75ਵੀਂ ਐਨੀਵਰਸਰੀ ਮਨਾਉਣੀ ਹੈ, ਔਰ ਇਹ ਨਵੇਂ ਮੈਂਬਰ ਵੀ ਉਹਦੇ ਚ ਐਡ ਕਰਨਾ ਚਾਹਣਗੇ ਜਿਹੜੇ ਟੇਬਲ ਦੇ ਉੱਤੇ ਆ ਕੇ
ਪਰ ਉਹਨਾਂ ਨੇ ਕਿਹਾ ਵੀ ਜੇ ਰਸ਼ੀਅਨ ਯੂਕਰੇਨ ਵਾਰ ਦੇ ਵਿੱਚ ਕਾਮਯਾਬੀ ਨਹੀਂ ਹੁੰਦੀ ਯੂਕਰੇਨ ਦੀ ਤਾਂ ਕੋਈ ਕਿਉਂ ਜੁਆਇਨ ਕਰੇਗਾ ਜੀ ਨੈਟੋ, ਕਿ ਵੀ ਤੁਸੀਂ ਉਹਨਾਂ ਨੂੰ ਤਾਂ ਜਿਹੜਾ ਉਹ ਫੁੱਲ ਝੜੀ ਦਿਖਾਈ ਕਿ ਤੁਹਾਨੂੰ ਅਸੀਂ ਜੁਆਇਨ ਕਰਵਾਇਆ ਨਹੀਂ ਸੀ, ਤੇ ਉਹਨਾਂ ਦਾ ਇਹ ਹਾਲ ਹੋ ਗਿਆ, ਤੇ ਇਹਦਾ ਮਤਲਬ ਵੀ ਤੁਸੀਂ ਤਾਂ ਡਿਫੈਂਡ ਕਰਨ ਦੇ ਕਾਬਿਲ ਹੀ ਨਹੀਂ ਹੋ। The next challenge would be how a full-blown conflict was eventually averted in Middle East if NATO wants to be seen as formidable force। ਕਿ ਵੀ ਜੇ ਨੈਟੋ ਨੂੰ ਇੱਕ ਪੂਰੀ ਤਾਕਤ ਦੇ ਤੌਰ ਤੇ ਉਹਨੇ ਆਪਣੀ ਤਾਕਤ ਰੱਖਣੀ ਹੈ ਤੇ ਫਿਰ ਜਿਹੜਾ ਮਿਡਲ ਈਸਟ ਪਾਰਟ ਹੈ ਇਹ ਬਲੋ ਓਵਰ ਹੋਣਾ ਚਾਹੀਦਾ ਹੈ, ਯਾਨੀ ਕਿ ਇਹ ਨਹੀਂ ਹੋਣਾ ਚਾਹੀਦਾ ਕਲੈਸ਼ ਜਿਹਦੇ ਚ ਕਿ ਈਰਾਨ ਦੂਜੇ ਤੀਜੇ ਮੁਲਕ ਵੀ ਸਾਰੇ ਜੁਆਇਨ ਕਰਨ। ਹੁਣ ਉਹਨਾਂ ਨੇ ਕਿਹਾ ਵੀ ਯੂਕੇ ਦੀ ਜਿਹੜੀ ਡਿਫੈਂਸ ਡਿਪਲੋਮੇਸੀ ਹੈ ਉਹਦਾ ਕੀ ਲੀਵਰੇਜ ਹੈ, ਔਰ ਬੜੀ ਖੂਬਸੂਰਤ ਉਹਨਾਂ ਨੇ ਐਗਜ਼ਾਮਪਲ ਦਿੱਤੀ ਹੈ। ਉਹਨਾਂ ਕਿਹਾ ਅੰਡਰਸਟੈਂਡਿੰਗ ਯੂਕੇ ਕਤਰ ਹਮਾਸ ਰਿਲੇਸ਼ਨਸ਼ਿਪ, ਕਿ ਇਹਨਾਂ ਦੀ ਡਿਪਲੋਮੇਸੀ ਹੁਣ ਕਹਿਣ ਨੂੰ ਅਸੀਂ ਪਹਿਲੇ ਸੈਗਮੈਂਟ 'ਚ ਵੀ ਕਿਹਾ ਵੀ ਹਮਾਸ ਨੂੰ ਜਿਹੜਾ ਪੈਸਾ ਉਹ ਜਾਂਦਾ ਹੀ ਕਤਰ ਰਾਹੀਂ ਹੈ, ਔਰ ਜੇ ਹੁਣ ਇਹ ਛੱਡ ਰਹੇ ਨੇ, ਦੋ ਛੱਡੇ ਨੇ, ਦੋ ਹੋਰ ਛੱਡੇ ਨੇ ਜਿਹੜੇ ਅਗਵਾ ਕੀਤੇ ਸੀ, ਇਹ ਹੈ ਕਿ ਜਿੱਥੇ ਤੁਸੀਂ ਪੁੱਟ ਦਾ ਮਨੀ ਵੇਅਰ ਦਾ ਮਾਊਥ ਇਜ਼, ਮੂੰਹ ਖਾਂਦਾ ਅੱਖਾਂ ਸ਼ਰਮਾਉਂਦੀਆਂ, ਫਿਰ ਡਿਪਲੋਮੇਸੀ ਤਾਂ ਇਹੀ ਹੁੰਦੀ ਹੈ ਕਿ the release of 2 hostages by Hamas was negotiated by Qatar. Hamas is being funded by Qatar $360 million a year, $360 million ਇਹ ਦੇ ਰਿਹਾ ਹੈ। Qatar has been operating 2 joint squadrons with Royal Air Force in UK. This has allowed the Gulf regime to have a military base in northern England. ਕਿ ਜਿਹੜਾ ਕਤਰ ਹੈ ਉਹਦਾ ਇੱਕ ਮਿਲਟਰੀ ਬੇਸ ਨਾਰਦਰਨ ਇੰਗਲੈਂਡ ਦੇ ਵਿੱਚ ਵੀ ਹੈ, ਔਰ ਰਾਇਲ 에ਅਰ ਫੋਰਸ ਦੇ ਜਿਹੜੇ 2 ਜੁਆਇੰਟ ਸਕਾਡਰਨ ਨੇ ਉਹ ਦੋਨੋਂ ਮੁਲਕ ਮਿਲ ਕੇ ਚਲਾਉਂਦੇ ਨੇ। The British media over the years has hardly mentioned about UK's military support to Israel. ਕਦੇ ਕਿਸੇ ਨੇ ਕਿਹਾ ਨਹੀਂ ਹੈ ਜੀ ਕਿ UK ਮਿਲਟਰੀ ਸਪੋਰਟ ਕਰ ਰਿਹਾ ਇਜ਼ਰਾਈਲ ਨੂੰ। In the similar context, UK's special relationship with Qatar has too been kept under wraps. ਇਸ ਬਾਰੇ ਵੀ ਕਦੇ ਨਹੀਂ ਸੀ ਕਿ ਵੀ ਕਤਰ ਨਾਲ ਇਸ ਲੈਵਲ ਦੀ ਮਿਲਟਰੀ ਰਿਲੇਸ਼ਨਸ਼ਿਪ ਵੀ ਹੈ UK ਦੀ। Iran supports Hamas while Qatar's financial support dates back to 2008. ਕਿ 2008 ਤੋਂ ਕਤਾਰ ਜਿਹੜਾ ਉਹ ਹਮਾਸ ਨੂੰ ਫਾਈਨੈਂਸ਼ੀਅਲ ਸਪੋਰਟ ਕਰ ਰਿਹਾ ਹੈ। $360 ਮਿਲੀਅਨ ਜਿਹੜੀ ਫਿਗਰ ਇਹਨਾਂ ਨੇ ਦਿੱਤੀ ਹੈ। UK designated Hamas as a terrorist organization, yet Royal Air Force operates 2 joint squadrons with Qatar. Why? ਵੀ ਕਤਰ ਨੂੰ ਜਿਹੜਾ ਉਹ ਰਾਇਲ 에ਅਰ ਫੋਰਸ ਦੇ ਸਕੁਆਡਰਨ ਵੀ ਉਹ ਚਲਾ ਰਿਹਾ, ਹਮਾਸ ਨੂੰ ਵੀ ਪੈਸੇ ਦੇ ਰਿਹਾ, UK ਨੂੰ ਵੀ ਪਤਾ ਹੈ। ਫਿਰ ਉਹਨਾਂ ਨੇ ਜੇ ਹਮਾਸ ਨੂੰ ਟੈਰਰਿਸਟ ਆਰਗੇਨਾਈਜੇਸ਼ਨ UK ਨੇ ਬਣਾਇਆ ਹੋਇਆ ਤੇ ਉਹ ਕਤਾਰ ਨਾਲ ਕਿਵੇਂ ਰਿਲੇਸ਼ਨਸ਼ਿਪ ਰੱਖ ਰਿਹਾ, ਇਹ ਹੈ ਡਿਪਲੋਮੇਸੀ ਬਿਹਾਈਂਡ। ਸੈਕੰਡ ਹੈ UK ਕਤਰ ਡੀਲ। ਸਮ ਸਿਗਨੀਫਿਕੈਂਟ ਫੀਚਰਸ ਆਫ UK ਕਤਰ ਡੀਲ ਇਹਨਾਂ ਦੀ ਕੀ ਹੈ? 1 squadron operates out of Royal Air Force Coningsby, Lincolnshire. Time has been extended to 2 more years very recently. This squadron provided aerial surveillance for FIFA World Cup in Qatar last year. ਕਿ ਵੀ ਇੱਕ ਸquadron ਤਾਂ RAF ਜਿਹੜੀ ਰਾਇਲ 에ਅਰ ਫੋਰਸ ਹੈ ਉਹਦੇ ਥੱਲੇ ਆਪਰੇਟ ਹੋ ਰਿਹਾ, ਔਰ ਇਹੀ ਸquadron ਸੀ ਜਿਨ੍ਹਾਂ ਨੇ ਜਦੋਂ ਪਿੱਛੇ ਜੇ FIFA ਦਾ ਵਰਲਡ ਕੱਪ ਹੋਇਆ ਕਤਰ ਦੇ ਵਿੱਚ ਤੇ ਏਰੀਅਲ ਸਰਵੇਲੈਂਸ ਇਹਨੇ ਕੀਤੀ। Part of £6 billion UK Qatar deal to sell 24 Typhoon warplanes along with 9 Hawk aircraft manufactured by BAE Systems. ਇਹ ਵੀ ਉਹਨਾਂ ਦੀ ਡੀਲ ਦਾ ਹਿੱਸਾ ਹੈ £6 ਬਿਲੀਅਨ ਦਾ, ਜਿਹਦੇ ਚ ਕਿ 24 ਜਿਹੜੇ ਟਾਈਫੂਨ ਵਾਰਪਲੇਨ ਨੇ ਔਰ 9 ਹੌਕ 에ਅਰਕ੍ਰਾਫਟ ਨੇ ਇਹ ਉਹਨਾਂ ਨੂੰ ਦਿੱਤੇ ਜਾ ਰਹੇ ਨੇ। ਸੈਕੰਡ ਸਕੁਆਡਰਨ ਬੇਸਡ ਐਟ RAF ਲੀਮਿੰਗ ਯਾਰਕਸ਼ਾਇਰ which is the training unit for Hawk fighter, ਜਿਹੜੇ ਹੁਣ ਦੇਣੇ ਨੇ ਤੇ ਟ੍ਰੇਨਿੰਗ ਵੀ ਉਹਨਾਂ ਦੀ ਹੋਣੀ ਆ, ਉਹ ਯਾਰਕਸ਼ਾਇਰ ਚ ਟ੍ਰੇਨਿੰਗ ਲੈ ਰਹੇ ਨੇ। UK shares a security pact with Qatar to share classified intelligence. ਹੁਣ ਉਹੀ ਕਤਰ ਹਮਾਸ ਨੂੰ ਸਪੋਰਟ ਕਰ ਰਿਹਾ 2008 ਤੋਂ, ਲੇਕਿਨ UK ਔਰ ਕਤਰ ਦਾ ਸਮਝੌਤਾ ਹੈ ਕਿ ਟੂ ਸ਼ੇਅਰ ਇਵਨ ਇੰਟੈਲੀਜੈਂਸ। ਕਤਰ ਇਜ਼ ਦਾ ਲੀਡਿੰਗ ਸਪਲਾਇਰ ਆਫ ਨੈਚੁਰਲ ਗੈਸ ਟੂ UK, ਉਹਨਾਂ ਨੂੰ UK ਨੂੰ ਵੀ ਨੈਚੁਰਲ ਗੈਸ ਦੇ ਰਿਹਾ। State run Qatar Investment Authority has so far invested $40 billion in UK. ਜਿਹੜੀ ਕਤਰ ਦੀ ਇਨਵੈਸਟਮੈਂਟ ਅਥਾਰਟੀ ਹੈ £40 ਬਿਲੀਅਨ ਜਿਹੜੇ ਜ਼ਿਆਦਾ ਬਣ ਜਾਂਦੇ ਨੇ $40 ਬਿਲੀਅਨ ਤੋਂ, ਉਹਨਾਂ ਨੇ ਇਨਵੈਸਟ ਕੀਤੇ ਹੋਏ ਨੇ। ਕਤਰ ਸਪੋਰਟ ਫਾਰ ਹਮਾਸ, ਫਿਰ ਉਹਨਾਂ ਨੇ ਕਿਹਾ ਇੰਪੋਰਟੈਂਸ ਆਫ ਕਤਰ
in Middle East affairs and UK's leverage, कि उत्थे Middle East किवें UK ਦਾ ਉਹ leverage ਬਣਿਆ ਹੋਇਆ। Qatar support for Hamas is based on backing the Palestinian cause। ਇਹ ਵੀ ਸੌਂ ਕਿ ਭਾਈ ਤੁਸੀਂ ਫਲਸਤੀਨੀਆਂ ਦੇ cause ਨੂੰ ਹਮਾਇਤ ਕਰੋਗੇ। Qatar has acted as a mediator to promote regional stability and has been addressing the humanitarian crisis faced by people of Gaza from time to time at the international level. With shared defense and security interests, UK and Qatar have spearheaded a relationship to work together for both regional and global stability. ਉਹਨਾਂ ਦਾ ਰੋਲ ਰੀਜਨਲ ਵੀ ਹੈ, ਬੈਲੈਂਸ ਕਰ ਰਹੇ ਨੇ, ਜਿਵੇਂ ਅਸੀਂ ਤਾਲਿਬਾਨ ਦੀ ਗੱਲਬਾਤ ਵੀ ਉਹਨਾਂ ਨੇ ਕਰਾਈ, ਉਹ ਸਾਰਾ ਜੇ ਬੈਕਡੋਰ ਡਿਪਲੋਮੇਸੀ ਇਹੀ ਹੈ। It is this relationship which the West is relying on, keeping in mind the leverage aspect that the war in Middle East will be contained to a larger extent, which we will see in the coming weeks. ਇਹ ਹੈ ਲੀਵਰੇਜ ਵੈਸਟ ਦੀ ਕਤਰ ਰਾਹੀਂ, ਜਿਹਦੇ 'ਚ ਉਹਨਾਂ ਨੂੰ ਲੱਗਦਾ ਹੈ ਵੀ ਇਹ ਜਿਹੜੀ ਜੰਗ ਹੈ ਇਹ ਸਪਰੈਡ ਆਊਟ ਨਹੀਂ ਹੋਏਗੀ, ਇਹਨੂੰ ਲਿਮਿਟਡ ਲੈਵਲ ਦੇ ਉੱਤੇ ਕੰਟੇਨ ਕਰ ਲਿਆ ਜਾਏਗਾ। ਯੈਸ, ਇਜ਼ਰਾਈਲ ਵਿਲ ਯੂਜ਼ ਇਟਸ ਮਾਈਟ ਟੂ ਕ੍ਰਸ਼ ਹਮਾਸ, ਉਹ ਪੂਰੀ ਤਾਕਤ ਨਾਲ ਹਮਾਸ ਨੂੰ ਕ੍ਰਸ਼ ਕਰੇਗਾ। ਬਟ ਦਾ ਵਾਰ ਟਰਨਿੰਗ ਇਨਟੂ ਸਮਥਿੰਗ ਲਾਈਕ ਯੂਕਰੇਨ ਰਸ਼ੀਆ ਕਨਫਲਿਕਟ ਇਜ਼ ਵੈਰੀ ਅਨਲਾਈਕਲੀ। ਪਰ ਜਿਵੇਂ ਯੂਕਰੇਨ ਔਰ ਰਸ਼ੀਆ ਦੀ ਵਾਰ ਬਣ ਗਈ, ਇਵੇਂ ਨਹੀਂ ਹੋਏਗਾ, ਕਿਉਂਕਿ how UK has forged a relationship with Qatar with its defense capabilities and Qatari investment in UK and how much leverage UK holds diplomatically. कि दोनों factors ਦੇ ਉੱਤੇ already investment ਕਿੰਨੇ 42 ਬਿਲੀਅਨ ਪਾਉਂਡ ਦੀ ਹੈ ਔਰ ਡਿਪਲੋਮੇਸੀ ਕੀ ਹੋਏਗਾ, ਐਂਡ ਵੱਲ ਅਸੀਂ ਜਾ ਰਹੇ ਹਾਂ। As a passing reference to India and its diabolical diplomacy, Qatar has imprisoned 8 Indian Navy personnel who are on death sentence for spying for Israel. India has so far spent rupees 8.41 crore on its lobbying efforts to get its men. The picture gets even more clearer why the Indian Prime Minister threw his support for Israel, but within a matter of hours India believed in an independent Palestine when it comes to leverage. ਉਹਨਾਂ ਨੇ ਕਿਹਾ ਜੀ UAE ਨੇ ਜਿਹੜੇ ਨੇ ਉਹ ਫੜੇ ਹੋਏ ਨੇ 8 ਇੰਡੀਅਨ ਨੇਵੀ ਦੇ ਜਿਹੜਾ ਇਜ਼ਰਾਈਲ ਲਈ ਸਪਾਈਂਗ ਕਰ ਰਹੇ ਸੀ, ਇੰਨੇ ਕਰੋੜ ਉਹਨਾਂ ਨੇ ਖਰਚਿਆ ਕਿ ਇਹੀ ਲੀਵਰੇਜ ਹੈ ਵੀ ਇੰਡੀਆ ਪਹਿਲਾਂ ਤਾਂ ਖੁਦ ਕੇ ਮੋਦੀ ਇਜ਼ਰਾਈਲ ਦੇ ਹੱਕ 'ਚ ਗਿਆ, ਪਰ ਇਸ ਲੀਵਰੇਜ ਨੇ ਵਾਪਸ ਲਿਆ ਕੇ ਹੁਣ ਤਾਂ ਉਹਨੇ ਜਾਰਡਨ ਦੇ ਕਿੰਗ ਨਾਲ ਵੀ ਗੱਲ ਕੀਤੀ, ਟੂ ਸਟੇਟ ਸੋਲੂਸ਼ਨ ਦੀ ਗੱਲ ਕਰ ਰਿਹਾ, ਔਰ ਐਂਡ 'ਚ ਉਹਨਾਂ ਨੇ ਕਿਹਾ ਕਿ ਲੈਸਨਸ ਫॉर ਖਾਲਿਸਤਾਨ, ਸਾਡੇ ਲਈ ਕੀ ਲੈਸਨ ਲਰਨ ਕਰਨ ਵਾਲਾ ਹੈ। If Khalistan would want to be considered a serious player in global affairs, one area where Sikhs would have to work tremendously hard would be establishing diplomatic ties. ਕਿ ਸਾਨੂੰ ਕੂਟਨੀਤਿਕ ਰਿਸ਼ਤੇ ਜੋੜਨੇ ਹੋਣਗੇ ਜੇ ਅਸੀਂ ਗਲੋਬਲ ਅਫੇਅਰਸ ਦੇ ਵਿੱਚ ਔਰ ਰੀਜਨਲ ਲੈਵਲ ਦੇ ਉੱਤੇ ਆਪਣਾ ਪ੍ਰਭਾਵ ਵਰਤਣਾ ਹੈ ਜਾਂ ਆਪਣੇ ਆਪ ਨੂੰ ਰੱਖਣਾ ਹੈ। Sikhs for Justice ensuring to take care of UN food program once Khalistan comes into existence is an exemplary effort to lay foundations of a diplomatic footprint in international politics. ਕਿ ਵੀ ਅੱਜ ਸਾਡੇ ਕੋਲ ਅਜੇ ਮੁਲਕ ਨਹੀਂ ਹੈ, ਪੰਜਾਬ ਆਲਰੇਡੀ ਬ੍ਰੈਡ ਬਾਸਕਟ ਹੈ ਭਾਰਤ ਦੀ, ਦੁਨੀਆ ਦਾ ਸਭ ਤੋਂ ਫਰਟੀਲ ਰੀਜਨ ਹੈ। ਸੋ ਇਹ ਵੀ ਇੱਕ ਮੈਸੇਜ ਹੈ ਕਿ ਭਾਈ ਜੇ ਸਾਡਾ ਮੁਲਕ ਹੋਏਗਾ, ਅਸੀਂ ਇਹ ਜਿਹੜਾ ਫੂਡ ਪ੍ਰੋਗਰਾਮ ਨੇ ਜਾਂ ਇਹ ਹੈਲਪਿੰਗ ਹੈ ਹਿਊਮੈਨੀਟੇਰੀਅਨ, ਅਸੀਂ ਸਭ ਤੋਂ ਮੂਹਰਲੀਆਂ ਸਫਾਂ 'ਚ ਹੋਵਾਂਗੇ। ਸੋ ਵਿਦਆਊਟ ਹੈਵਿੰਗ ਏ ਕੰਟਰੀ, ਇਸ ਕਿਸਮ ਦਾ ਜੈਸਚਰ ਉਸ ਪਾਸੇ ਪੇਸ਼ਕਦਮੀ ਹੈ। Seeing how Qatar has enshrined its relationship with the West and now holds the key to negotiate peace, Khalistan too could become a major player in South Asian regional politics in the coming years unequivocally. ਕਤਰ ਤਾਂ ਖਾਲਿਸਤਾਨ ਤੋਂ ਵੀ ਛੋਟਾ ਕੁਝ ਵੀ ਨਹੀਂ ਹੈ, ਉੱਥੇ ਪਾਪੂਲੇਸ਼ਨ ਵੀ ਬਹੁਤੀ ਹੈ, ਇਧਰਲੀ ਉਧਰਲੀ ਇਕੱਠੀ ਕੀਤੀ। ਜੇ ਉਹ ਇਸ ਲੈਵਲ ਤੇ ਇੱਕ ਲੀਵਰੇਜ ਬਣ ਗਿਆ, ਵੈਸਟਰਨ ਪਾਵਰਸ ਔਰ ਮਿਡਲ ਈਸਟ ਹੋਏ ਜਾਂ ਅਦਰਵਾਈਜ਼ ਹੋਏ, ਤੇ ਖਾਲਿਸਤਾਨ ਜਿਹਦੇ ਕੋਲ ਮਚ ਮੋਰ ਹੈ, ਮਚ ਮੋਰ ਡਾਇਸਪੋਰਾ, ਮਚ ਮੋਰ ਪਾਪੂਲੇਸ਼ਨ, ਅਸੀਂ ਦੁਨੀਆ ਦੇ ਵਿੱਚ ਉਸ ਖਿੱਤੇ 'ਚ ਹੀ ਨਹੀਂ, ਦੁਨੀਆ ਦੀ ਡਿਪਲੋਮੇਸੀ 'ਚ ਵੀ ਆਪਣਾ ਰੋਲ ਅਦਾ ਕਰ ਸਕਦੇ ਹਾਂ। ਸੋ ਵੀਰ ਸਵਿੰਦਰ ਸਿੰਘ ਥਾਂਦੇ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ।
ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204। ਸਰੀ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ 1,35,000 ਰਿਕਾਰਡ ਤੋੜ ਵੋਟਾਂ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 29 ਅਕਤੂਬਰ ਦਿਨ ਐਤਵਾਰ ਨੂੰ ਸਰੀ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਪੈਣਗੀਆਂ। ਖਾਲਿਸਤਾਨ ਰੈਫਰੈਂਡਮ ਲਈ ਵਲੰਟੀਅਰ ਬਣਨ ਵਾਸਤੇ ਸੰਪਰਕ ਕਰੋ 437 423 2669 437 423 2666। ਦਿਸ ਐਡ ਇਜ਼ ਪੇਡ ਬਾय ਗੁਰਦੁਆਰਾ ਦਸ਼ਮੇਸ਼ ਦਰਬਾਰ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਐਂਡ ਵਾਲੇ ਸੈਕਸ਼ਨ ਦੇ ਵਿੱਚ ਕਿ RSS ਵੱਲੋਂ ਬਾਰ-ਬਾਰ ਕਿਸੇ ਪ੍ਰਾਚੀਨ ਭਾਰਤ ਦੇ ਗੌਰਵ ਦੇ ਨਾਂ ਥੱਲੇ ਝੂਠ ਪ੍ਰਚਾਰ ਕੀਤਾ ਜਾਂਦਾ ਹੈ ਔਰ ਅਸਲ ਵਿੱਚ ਹਿੰਦੂ ਧਰਮ ਦੀਆਂ ਇੰਨੀਆਂ ਬਦਤਰ ਰਸਮਾਂ ਸਨ ਜਿਹੜੀਆਂ ਦਿਲ ਕੰਬਾਊ ਹਨ। ਸੋ ਅੰਗਰੇਜ਼ੀ ਰਾਜ ਵੇਲੇ ਕਾਨੂੰਨ ਰਾਹੀਂ ਇਹੋ ਜਿਹੀਆਂ ਗੈਰ ਇਨਸਾਨੀ ਰਸਮਾਂ ਤੇ ਪਾਬੰਦੀ ਲਗਾਏਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਮੈਸੇਜ ਨੇ ਉਹ ਵੀ ਆਪਾਂ ਐਂਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਪਿਛਲੇ 9 ਸਾਲ ਤੋਂ ਜਦੋਂ ਤੋਂ ਮੋਦੀ ਸਰਕਾਰ ਪਾਵਰ 'ਚ ਆਈ ਹੈ, ਇਹਨਾਂ ਨੇ ਸਰਕਾਰੀ ਮਸ਼ੀਨਰੀ ਦੀ ਵੀ ਖੁੱਲ੍ਹ ਕੇ ਵਰਤੋਂ ਕੀਤੀ। ਮੁਲਕ ਦਾ ਨਾਂ ਬਦਲਣ ਤੋਂ ਲੈ ਕੇ ਹਰ ਝੂਠ ਨੂੰ ਪ੍ਰਚਾਰਿਆ ਕਿ ਜੀ ਸਾਡਾ ਪ੍ਰਾਚੀਨ ਭਾਰਤ, ਅਸੀਂ ਜਿਹੜਾ ਉਹ ਪਲਾਸਟਿਕ ਸਰਜਰੀ ਵੀ ਕਰਦੇ ਸੀ, ਅਸੀਂ ਗਮਲਿਆਂ 'ਚ ਨਿਆਣੇ ਵੀ ਜੰਮਦੇ ਸੀ, ਅਸੀਂ ਦੁਨੀਆ ਦੇ ਗ੍ਰਹਿਵਾਂ ਨੂੰ ਵੀ ਗਿਣਿਆ ਹੋਇਆ ਸੀ, ਅਸੀਂ ਜ਼ੀਰੋ ਵੀ ਸਾਡੇ ਸਾਇੰਸਦਾਨਾਂ ਨੇ ਕੱਢੀ, ਅਸੀਂ ਜਹਾਜ਼ ਵੀ ਅਸੀਂ ਬਣਾਏ ਹੋਏ ਸੀ, ਸਾਡੇ ਵੇਦਾਂ 'ਚ ਸਭ ਕੁਝ ਹੈ ਔਰ ਇਹ ਪੱਛਮ ਵਾਲਿਆਂ ਨੇ ਸਾਨੂੰ ਚੋਰੀ ਕੀਤਾ। 2-3 ਦਿਨ ਪਹਿਲਾਂ ਹੀ ਇੱਕ ਸੋਸ਼ਲ ਮੀਡੀਆ ਤੇ ਇੱਕ ਲਿਖਤ ਮੇਰੀ ਜਿਹੜੀ ਨਜ਼ਰਾਂ 'ਚੋਂ ਗੁਜ਼ਰੀ, ਵਿਜੇ ਕੁਮਾਰ ਨੇ ਲਿਖੀ ਹੈ। ਇਹ ਜ਼ਿਲ੍ਹੇਦਾਰ ਰਿਟਾਇਰਡ ਨੇ ਪਠਾਨਕੋਟ ਪੰਜਾਬ ਤੋਂ। ਔਰ ਬਹੁਤ ਵਾਰੇ ਹੁੰਦਾ ਹੈ ਵੀ ਕਿਉਂਕਿ ਜਿਹੜੇ ਲੋਕ ਹਿਸਟਰੀ ਨਾਲ ਥੋੜ੍ਹਾ ਬਹੁਤ ਲਗਾਵ ਰੱਖਦੇ ਨੇ ਉਹਨਾਂ ਨੂੰ ਤਾਂ ਥੋੜ੍ਹਾ ਬਹੁਤ ਆਈਡੀਆ ਹੁੰਦਾ, ਪਰ ਜਦੋਂ ਤੁਸੀਂ ਕੰਸੋਲੀਡੇਟਿਡ ਇੱਕ ਥਾਂ ਦੇ ਉੱਤੇ ਕੋਈ ਜਾਣਕਾਰੀ ਇਕੱਠੀ ਕਰਦੇ ਹੋ ਫਿਰ ਤੁਹਾਨੂੰ ਅੰਦਾਜ਼ਾ ਹੁੰਦਾ ਹੈ ਕਿ ਵੀ ਇਹ ਇਨਫੈਕਟ ਜਿਹਨੂੰ ਇਹ ਬੜਾ ਓਪਨ ਦੁਨੀਆ ਸਾਰੀ ਇੱਕ ਕੁਟੁੰਬ ਹੈ, ਇੱਕ ਫੈਮਿਲੀ ਹੈ ਔਰ ਅਸੀਂ ਬੜੀ ਸਿਵਲਾਈਜ਼ਡ ਔਰ ਬੜੀ ਓਪਨ ਸੁਸਾਇਟੀ ਰਹੇ ਹੈ ਜਾਂ ਦੂਜਾ ਤੀਜਾ। ਇਹਨਾਂ ਦੀ ਕਰਤੂਤ ਕੀ ਸੀ ਈਵਨ 200 ਸਾਲ ਪਹਿਲਾਂ, 75 ਸਾਲ ਤਾਂ ਹੁਣ 47 ਤੋਂ ਬਾਅਦ ਇਹਨਾਂ ਦੇ ਹੱਥ ਪਾਵਰ ਆਈ ਹੈ ਕਿ ਅੰਗਰੇਜ਼ਾਂ ਨੇ ਕਿਵੇਂ ਕਾਨੂੰਨ ਦੇ ਰਾਹੀਂ ਉਹ ਜਿਹੜੀਆਂ ਇਹਨਾਂ ਦੇ ਦਿਲ ਕੰਬਾਊ ਹਾਰਟ ਰੈਂਚਿੰਗ ਜਿਹੜੇ ਇਹਨਾਂ ਦੇ ਰਿਚੁਅਲ ਸੀ ਉਹ ਖਤਮ ਕੀਤੇ। ਮੈਂ ਇਸ ਤੇ ਆਪਣੀ ਬਹੁਤੀ ਟਿੱਪਣੀ ਨਹੀਂ ਕਰਾਂਗੇ। ਉਹਨਾਂ ਨੇ ਆਲਮੋਸਟ 9 ਜਿਹੜੇ ਨੇ ਇਹ ਸਾਰੇ ਨੂੰ ਦਿੱਤੇ ਨੇ ਨੁਕਤੇ ਕਿ 1830 ਚ ਮਨੁੱਖ ਦੀ ਬਲੀ ਪ੍ਰਥਾ ਤੇ ਰੋਕ ਭਾਰਤ ਦੇ ਵਿੱਚ। ਔਰ ਅੱਜ ਵੀ ਤੁਹਾਨੂੰ ਕਿਤੇ ਨਾ ਕਿਤੇ ਕੋਈ ਮਿਲ ਜਾਏਗਾ ਕਿ ਜੀ ਬੱਚੇ ਦਾ ਕਤਲ, ਤਾਂਤਰਿਕ ਜਿਹੜੇ ਮੰਤਰ ਜੰਤਰ ਤੰਤਰ ਜਦੋਂ ਅਸੀਂ ਕਹਿੰਦੇ ਆ ਤੰਤਰ ਦੇ ਵਿੱਚ ਜਿੱਥੇ ਪਸ਼ੂਆਂ ਦੀ ਬਲੀ ਦੇਣ ਦਾ ਹੈ, ਈਵਨ ਪਸ਼ੂਪਤੀ ਮੰਦਰ ਨੇਪਾਲ 'ਚ ਹੈ, ਕਿੰਨਿਆਂ ਨੂੰ ਡੰਗਰਾਂ ਦੀ ਬਲੀ ਦਿੱਤੀ ਜਾ ਪਰ ਬੰਦੇ ਦੀ ਬਲੀ ਦਿੱਤੀ ਜਾਂਦੀ ਸੀ। ਔਰ ਇਹ ਅੰਗਰੇਜ਼ਾਂ ਨੇ 1830 ਦੇ ਵਿੱਚ ਕਾਨੂੰਨ ਬਣਾਇਆ ਕਿ ਜਿਹੜਾ ਇਨਸਾਨ ਦੀ ਬਲੀ ਦੇਗਾ ਕਾਨੂੰਨੀ ਜੁਰਮ ਹੈ ਔਰ ਮਰਡਰ ਦਾ ਕੇਸ ਉਹਦੇ ਉੱਤੇ ਹੋਏਗਾ। 1833 ਚ ਸਰਕਾਰੀ ਨੌਕਰੀ ਲਈ 1833 ਤੱਕ ਇਹ ਕਾਨੂੰਨ ਸੀ ਕਿ ਸਿਰਫ ਜਿਹੜੇ ਹਾਈ ਕਾਸਟ ਬ੍ਰਾਹਮਣ ਕਸ਼ਤਰੀ ਨੇ ਉਹੀ ਸਰਕਾਰੀ ਨੌਕਰੀ ਕਰ ਸਕਦੇ ਨੇ। ਲੇਕਿਨ ਅੰਗਰੇਜ਼ਾਂ ਨੇ 1833 ਚ ਕਾਨੂੰਨ ਬਣਾ ਕੇ ਇਸ ਨੂੰ ਖਤਮ ਕੀਤਾ ਕਿ ਭਾਈ ਛੋਟੀਆਂ ਜਾਤਾਂ ਦੇ ਬੱਚੇ ਵੀ ਜਿਹੜੇ ਨੇ ਉਹ ਸਰਕਾਰੀ ਨੌਕਰੀ ਕਰ ਸਕਦੇ ਨੇ। 1835 ਪਹਿਲਾ ਬੇਟਾ ਗੰਗਾ ਦਾਨ ਉੱਤੇ ਰੋਕ, ਛੋਟੀਆਂ ਜਾਤਾਂ ਦੇ ਲੋਕਾਂ ਦਾ ਪਹਿਲਾ ਮੇਲ ਬੱਚਾ ਗੰਗਾ ਨਦੀ ਵਿੱਚ ਸੁੱਟ ਦਿੱਤਾ ਜਾਂਦਾ ਸੀ। 1835 ਤੱਕ ਇਹ ਸੀ। ਉਹਨਾਂ ਨੇ ਦੇਖੋ ਮਤਲਬ ਕਿਸ ਕਿਸਮ ਦੇ ਜ਼ਾਲਮ ਲੋਕ ਔਰ ਇਹ ਆਪਣੀ ਪ੍ਰਾਚੀਨ ਸੱਭਿਅਤਾ ਤੇ ਪ੍ਰਾਚੀਨ ਫਲਾਣਾ ਕਰ ਰਹੇ ਨੇ। 1835 ਲਾਰਡ ਮੈਕੌਲੇ ਦੀ ਸਿੱਖਿਆ ਨੀਤੀ ਨੇ ਛੋਟੀਆਂ ਜਾਤਾਂ ਲਈ ਪੜ੍ਹਾਈ ਦਾ ਹੱਕ ਮਿਲਿਆ। ਹਾਲਾਂ ਉਹਨੂੰ ਬਹੁਤ ਵਾਰੀ ਮੈਕੌਲੇ ਨੂੰ ਇਹ ਕਿਹਾ ਜਾਂਦਾ ਜੀ ਉਹਨੇ ਕਲਰਕ ਪੈਦਾ ਕੀਤਾ,
ਪਰ ਪਹਿਲੀ ਵਾਰ ਸੀ ਕਿ ਉਹਨਾਂ ਨੇ ਪੈਰਿਟੀ ਲਿਆਂਦੀ ਕਿ ਸ਼ੂਦਰ ਵੀ ਜਿਹੜੇ ਨੇ ਪੜ੍ਹ ਸਕਦੇ ਨੇ, ਉਹਨਾਂ ਦੇ ਬੱਚੇ ਪੜ੍ਹ ਸਕਦੇ ਨੇ। ਉਹਦਾ ਲੋਕ ਮਾਨਿਆ ਤਿਲਕ ਔਰ ਕੀ ਬਾਲ ਗੰਗਾਧਰ ਤਿਲਕ, ਇੱਕ ਗੋਖਲੇ, ਗੋਪਾਲ ਕ੍ਰਿਸ਼ਨ ਗੋਖਲੇ, ਇਹਨਾਂ ਨੇ ਬੜਾ ਵਿਰੋਧ ਕੀਤਾ ਕਿ ਇਹ ਤਾਂ ਸਾਡੇ ਹਿੰਦੂ ਸੰਸਕ੍ਰਿਤੀ 'ਚ ਪੜ੍ਹਨ ਪੜ੍ਹਾਉਣ ਦਾ ਹੱਕ ਹੀ ਬ੍ਰਾਹਮਣਾਂ ਨੂੰ ਹੈ। ਪਰ ਇਹ ਮੈਕਾਲੇ ਦੀ ਰਿਫਾਰਮ 'ਚੋਂ 1835 'ਚ ਨਿਕਲਿਆ। ਅੱਛਾ, ਔਰ ਉਹਨਾਂ ਨੇ ਕਿਹਾ ਜੀ ਪਹਿਲੀ ਵਾਰ ਸੀ ਕਿ ਮੈਕਾਲੇ ਤੋਂ ਬਾਅਦ ਕੋਈ ਵੀ ਭਾਰਤੀ ਭਾਵੇਂ ਉਹ ਛੋਟੀ ਜਾਤ ਦਾ ਹੀ ਹੋਏ, ਉਹ ਜੱਜ, DC, SSP, ਕਮਿਸ਼ਨਰ ਤੱਕ ਲੱਗ ਸਕਦਾ ਸੀ। ਫਿਰ ਉਹਨਾਂ ਨੇ ਕਿਹਾ ਕਿ 1829 'ਚ ਸਤੀ ਪ੍ਰਥਾ ਤੇ ਪੂਰਨ ਰੋਕ, ਅਦਰਵਾਈਜ਼ 1829 ਅੱਜ ਵੀ ਤੁਸੀਂ ਰਾਜਸਥਾਨ ਜਾਓ, ਹਜ਼ਾਰਾਂ ਮੰਦਰ ਨੇ ਸਤੀ ਟੈਂਪਲ, ਘਰ ਵਾਲੀ ਨੂੰ ਚੁੱਕ ਕੇ ਨਾਲ ਹੀ ਸੁੱਟਦਾ, ਬਾਹਮਣੀ ਨਹੀਂ ਸੀ ਸੁੱਟਦੇ, ਉਹ ਜਿਹੜੇ ਦੂਜੇ ਨੇ ਉਹਨਾਂ ਦੇ ਲਈ ਬਣਾਇਆ ਹੋਇਆ ਸੀ ਕਿ ਵੀ ਨਾਲ ਹੀ ਸਾੜ ਦਿਓ, ਪੜਤਾਣੀ ਨਹੀਂ ਸੀ ਸੜਦੀ ਆਪਣੇ ਪੰਡਤ ਦੇ ਨਾਲ। ਸੋ ਉਹ 1829 'ਚ ਕਾਨੂੰਨ ਬਣਾਇਆ ਉਹਨਾਂ ਨੇ ਕਿ ਇਹ ਜਿਹੜਾ ਸਾੜਨਾ ਘਰ ਵਾਲੀ ਦਾ, ਹਾਂ, ਇਹ ਗੈਰ ਕਾਨੂੰਨੀ ਹੈ। ਫਿਰ 1829 'ਚ ਦੇਵਦਾਸੀ ਪ੍ਰਥਾ, ਦੇਵਦਾਸੀ ਕੀ ਸੀ ਕਿ ਗਰੀਬ ਲੋਕਾਂ ਲਈ ਮੰਦਰ 'ਚ ਆਪਣੀ ਬਾਲਗ ਬੇਟੀ ਨੂੰ ਦੇਵਦਾਸੀ ਦੇ ਰੂਪ 'ਚ ਦੇਣਾ ਪੈਂਦਾ ਸੀ, ਉਸ ਦਾ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਸੀ। ਬੱਚਾ ਹੋਣ ਤੇ ਲੜਕੀ ਨੂੰ ਮੰਦਰ ਵਿੱਚ ਤੋਂ ਕੱਢ ਦਿੱਤਾ ਜਾਂਦਾ ਸੀ ਤੇ ਬੱਚੇ ਦਾ ਨਾਂ ਹਰੀਜਨ ਰੱਖ ਦਿੱਤਾ ਜਾਂਦਾ ਸੀ, ਜੋ ਗਾਂਧੀ ਨੇ ਖੂਬ ਪ੍ਰਚਾਰਿਆ। ਮਤਲਬ ਇਹ ਅੱਜ ਵੀ ਇਹ ਦੇਵਦਾਸੀ ਅਜੇ ਭਾਵੇਂ ਕਾਨੂੰਨੀ ਤੌਰ ਤੇ ਖਤਮ ਹੈ, ਪਰ ਤੁਹਾਨੂੰ ਉੜੀਸਾ ਤੋਂ ਲੈ ਕੇ ਦੂਜਾ ਉਹ ਮਿਲਣਗੀਆਂ। ਔਰ ਇਸੇ ਲਈ ਕਿ ਜੀ ਅਸੀਂ ਕੁੜੀ ਆਪਣੀ ਚੜਾ ਦਿੱਤੀ ਮੰਦਰ 'ਚੋਂ, ਪੰਡਤ ਉਹਨੂੰ ਖੁਆਰ ਕਰਦੇ ਸੀ, ਉਹਦੀ ਜਿਹੜੀ ਔਲਾਦ ਜੰਮਦੀ ਸੀ ਉਸ ਇਲੀਗਲ ਸਬੰਧਾਂ 'ਚੋਂ ਉਹਨੂੰ ਕਹਿੰਦਾ ਸੀ ਹਰੀਜਨ, ਕਿ ਹਰੀ ਇਹ ਵਿਸ਼ਨੂੰ ਦਾ ਮੰਦਰ ਹੈ ਤੇ ਰੱਬ ਦਾ ਹੀ ਹਰੀ। ਬਾਅਦ 'ਚ ਉਹਨਾਂ ਨੇ ਉਹੀ ਨਾਂ ਦਲਤਾਂ ਲਈ ਵਰਤਿਆ ਤੇ ਅੰਬੇਦਕਰ ਨੇ ਕਿਹਾ ਇਹ ਗਾਂਧੀ ਨੇ ਇਸੇ ਲਈ ਵਰਤਿਆ, ਇਹਨੂੰ ਪਤਾ ਹੈ ਵੀ ਹਰੀਜਨ ਦਾ ਮਤਲਬ ਕੀ ਹੁੰਦਾ ਵੀ ਅਸੀਂ। ਔਰ ਇਹ 1829 'ਚ ਉਹਨਾਂ ਨੇ ਕਾਨੂੰਨ ਬਣਾ ਕੇ ਇਸ ਤੇ ਰੋਕ ਲਾਈ। 1849 'ਚ ਔਰਤਾਂ ਦੀ ਸਿੱਖਿਆ ਲਈ ਪਹਿਲਾ ਕੰਨਿਆ ਸਕੂਲ ਕਲਕੱਤੇ 'ਚ ਖੋਲ੍ਹਿਆ ਗਿਆ। ਅਦਰਵਾਈਜ਼ ਉਹਨਾਂ ਦੇ ਲਈ ਤਾਂ ਹੈ ਹੀ ਨਹੀਂ ਸੀ ਐਜੂਕੇਸ਼ਨ, ਔਰਤਾਂ ਤਾਂ ਸ਼ੂਦਰ ਨੇ, ਜਨੇਊ ਵੀ ਨਹੀਂ ਪਾ ਸਕਦੀਆਂ, ਐਜੂਕੇਸ਼ਨ ਵੀ ਨਹੀਂ ਹੈ। ਸਿਲਾ ਭੰਗ ਪ੍ਰਥਾ ਦਾ ਖਾਤਮਾ ਵੀ ਅੰਗਰੇਜ਼ੀ ਸਰਕਾਰ ਨੇ ਕੀਤਾ। ਇਸ ਪ੍ਰਥਾ ਵਿੱਚ ਨਵੀਂ ਦੁਲਹਨ ਨੂੰ ਆਪਣੀ ਪਹਿਲੀ ਰਾਤ ਮੰਦਰ ਦੇ ਪੁਜਾਰੀ ਕੋਲ ਲਾਉਣੀ ਲਾਜ਼ਮੀ ਸੀ। ਇਹ ਵੀ ਔਰ ਹੁਣ ਤੱਕ ਵੀ ਰਹੀ ਆ, ਜਿਹੜੀ ਮੁਸਲਮਾਨੀ ਮਤਲਬ ਇਸ ਨੂੰ ਸਾਰੇ ਟ੍ਰੈਡੀਸ਼ਨ ਦੇ ਨਾਲ ਜੋੜਦੇ ਨੇ ਜੀ, ਇਸਲਾਮ ਦੇ ਆਉਣ ਨਾਲ ਇਹ ਹੋਇਆ ਉਹ ਹੋਇਆ, ਅਜੇ ਤੱਕ ਵੀ ਇਹ ਰਿਹਾ। ਹੁਣ ਵੀ ਕੁਝ ਖਿੱਤਿਆਂ ਦੇ ਵਿੱਚ ਜਦੋਂ ਵਿਆਹ ਤੋਂ ਬਾਅਦ ਜਿਹੜੀ ਦੁਲਹਨ ਹੈ ਉਹ ਪਹਿਲਾਂ ਜਿਹੜਾ ਮੰਦਰ ਦਾ ਪੰਡਤ ਹੈ ਉਹਦੇ ਨਾਲ ਇੱਕ ਰਾਤ ਉਹਨੂੰ ਗੁਜ਼ਾਰਨੀ ਹੁੰਦੀ ਸੀ, ਉਹਨੂੰ ਸਿਲਾ ਭੰਗ ਪ੍ਰਥਾ ਕਹਿੰਦੇ ਸੀ। ਇਹ ਵੀ ਅੰਗਰੇਜ਼ਾਂ ਨੇ ਕਾਨੂੰਨ ਨਾਲ ਖਤਮ ਕੀਤਾ। ਔਰ ਇਹ ਉਹਨਾਂ ਨੇ ਕਿਹਾ ਜੀ ਹੁਣ ਕੋਈ ਦੱਸ ਸਕਦਾ ਵੀ ਇਹ ਕਿਹੜਾ ਭਾਰਤੀ ਪ੍ਰਾਈਡ ਹੈ ਜਿਹੜਾ ਕਿ ਉਹ ਲੈਂਦੇ ਨੇ ਜੀ ਕਿ ਸਾਡੀ ਐਂਸ਼ੀਐਂਟ ਸਿਵਲਾਈਜੇਸ਼ਨ ਦੇ ਵਿੱਚ ਸੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਵਿਊਅਰਸ ਦਾ ਮੈਸੇਜ ਲੈਣ ਚਾਹੁੰਦੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਸਾਨੂੰ ਆਪਣੇ ਜਿਹੜੇ ਮੈਸੇਜ ਭੇਜੇ ਨੇ ਸਾਨੂੰ। ਸੋ ਜਸਪੀਰ ਸਿੰਘ ਪੰਜਾਬ ਹਲ ਖਾਲਸਾਨ ਰੋਡ ਮੈਪ ਰੈਫਰੈਂਡਮ, ਜਸਵੀਰ ਬਰਾੜ ਜੀ ਖਾਲਸਾਨ 6 ਫॉर ਜਸਟਿਸ, ਉਹ ਕਹਿੰਦੇ ਨੇ ਜ਼ਿੰਦਾਬਾਦ ਖਾਲਸਾ ਜ਼ਿੰਦਾਬਾਦ। ਪਾਲ ਸਿੰਘ ਗਰੇਵਾਲ ਜੀ ਫਤਿਹ ਬੁਲਾਉਂਦੇ ਨੇ। ਰਾਣਾ ਆਬਿਦ ਜੀ ਸਾਨੂੰ ਖਾਲਸਾ ਜ਼ਿੰਦਾਬਾਦ ਲਵ ਫਰੋਮ ਪਾਕਿਸਤਾਨ ਤੋਂ ਕਹਿੰਦੇ ਆ। ਔਰ ਜਸਵੀਰ ਬਰਾੜ ਜੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਨੇ ਕਿ ਸਰੀ BC ਵਿੱਚ ਜਿਹੜੀਆਂ ਵੋਟਾਂ ਦਾ ਪ੍ਰਚਾਰ ਬਹੁਤ ਵਧੀਆ ਤਰੀਕੇ ਨਾਲ ਹੋ ਰਿਹਾ ਹੈ ਔਰ ਵੋਟਾਂ ਅੱਗੇ ਨਾਲੋਂ ਵੀ ਵੱਧ ਪੈਣਗੀਆਂ। ਖਾਲਸਾ ਜ਼ਿੰਦਾਬਾਦ ਜੀ। ਔਰ ਜੀਤ ਸੁਰਤੀਆ ਜੀ ਵੀ ਖਾਲਸਾ TV 4 ਜ਼ਿੰਦਾਬਾਦ ਕਹਿੰਦੇ ਨੇ। ਔਰ ਅਮਰਜੀਤ ਸਾਨੀ ਵੀ ਫਤਿਹ ਬੁਲਾਉਂਦੇ ਨੇ। ਇੰਦਰਜੀਤ ਸਿੰਘ ਸੰਧੂ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਗੋਵਿੰਦਰ ਸਿੰਘ ਜੀ ਵੀ ਫਤਿਹ ਐਂਡ ਖਾਲਸਾ ਜ਼ਿੰਦਾਬਾਦ ਕਹਿੰਦੇ। ਔਰ ਰਾਣਾ ਆਬਿਦ ਜੀ ਕਹਿੰਦੇ ਡਾਕਟਰ ਸਾਹਿਬ ਯੂ ਆਰ ਦਾ one who played a vital role in advocating for Khalistan and raising awareness about Hindutva not only among Sikh people but also among Pakistani people। ਉਹਨਾਂ ਨੇ ਕਿਹਾ ਬਹੁਤ ਸ਼ੁਕਰੀਆ ਰਾਣਾ ਆਬਿਦ ਜੀ। ਜੀ ਬਲਜੀਤ ਵੜੈਚ ਜੀ ਫਤਿਹ ਬੁਲਾਉਂਦੇ ਨੇ। ਖਾਲਸਾ ਦੇ ਪੰਜਾਬ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਪੰਜਾਬ ਬਾਰੇ ਕਹਿੰਦੇ ਨੇ ਕਿ ਪੰਜਾਬ ਤੇ ਸਿੱਖ ਕੌਮ ਦੇ ਉੱਤੇ ਵਾਹਿਗੁਰੂ ਜੀ ਮਿਹਰ ਕਰਨ। ਔਰ ਅਮਰਜੀਤ ਸਾਨੀ ਫਿਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਗੁਰਮੁਖ ਸਿੰਘ ਗੁਰਮੁਖ ਜੀ TV 4 ਨੂੰ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਖਾਲਸਾ ਜ਼ਿੰਦਾਬਾਦ ਕਿਹਾ ਔਰ ਫਤਿਹ ਵੀ ਬੁਲਾਈ ਸਾਨੂੰ ਦੋਨਾਂ ਨੂੰ। ਐਂਡ ਪਾਲਵਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਐਂਡ ਕਹਿੰਦੇ ਨੇ ਐਵਰੀ ਇਨੋਸੈਂਟ ਲਾਈਫ ਮੈਟਰਸ ਲਿਖਿਆ ਉਹਨਾਂ ਨੇ। ਔਰ ਫਿਲ ਜੀ ਕਹਿੰਦੇ ਨੇ ਸਲਾਮ ਡਾਕਟਰ ਸਾਹਿਬ ਐਂਡ ਨੀਲਮ ਆਪੀ ਯੂ ਬੋਥ ਆਰ ਹੋਪ ਫॉर ਪੰਜਾਬ ਐਂਡ ਰੀਅਲ ਰਿਪਰੈਜ਼ੈਂਟੇਟਿਵਸ ਆਫ ਪੰਜਾਬ। ਲਖਵਿੰਦਰ ਸਿੰਘ ਪੰਨੂ ਜੀ ਫਤਿਹ ਐਂਡ ਖਾਲਸਾਨ ਕਹਿੰਦੇ ਨੇ। ਔਰ ਇਸੇ ਤਰ੍ਹਾਂ ਮੈਸੇਜ ਆਏਗਾ ਸਾਡੇ ਕੋਲ ਹਾਂਜੀ ਬਾਜਵਾ ਜੋਤੀ ਨੇ ਜਾਂ ਜੋਤ ਨੇ। ਇਹ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਐਂਡ ਨੀਲਮ ਕੌਰ ਜੀ। ਮੈਂ ਸੁਪਰ ਸਟਿਕ ਸੈਂਡ ਕਰਨਾ ਚਾਹੁੰਦਾ ਸੀ ਬਟ ਹੋ ਨਹੀਂ ਰਿਹਾ
ਮੈਂ ਤੁਹਾਡਾ ਪ੍ਰੋਗਰਾਮ ਵੀ ਸੁਣ ਰਿਹਾ ਤੇ ਕੰਮ ਤੇ ਵੀ ਨਾਈਟ ਸ਼ਿਫਟ ਆਸਟ੍ਰੇਲੀਆ ਤੋਂ ਕਰ ਰਿਹਾ ਕਹਿੰਦੇ ਨੇ। ਬਹੁਤ ਸ਼ੁਕਰੀਆ। ਸਾਨੂੰ ਸਮਝ ਨਹੀਂ ਆਇਆ ਵੀ ਸੁਪਰ ਸਟਿਕ ਤੁਸੀਂ ਕਿਹਨੂੰ ਕੀ ਕਹਿੰਦੇ ਭੇਜਣਾ ਹੋ, ਪਾਉਂਦੇ ਹਾਂ ਕਿ ਪਰ ਉਹਨੂੰ ਤੁਸੀਂ ਕਲੈਰੀਫਾਈ ਕਰ ਦੇਣਾ, ਈਮੇਲ ਲਿਖ ਦੇਣਾ, ਉਹਦੇ ਰਾਹੀਂ ਤੁਸੀਂ ਭੇਜ ਸਕਦੇ ਹੋ। ਜੇ ਕੋਈ ਰਾਈਟ ਅਪ ਹੈ ਹਾਂਜੀ ਤੇ ਜੇ ਕੋਈ ਖਾਸ ਤੋਹਫਾ ਹੈ ਉਹ ਤਾਂ ਫਿਰ ਇਹਦੇ ਰਾਹੀਂ ਨਹੀਂ ਹੋਣਾ। ਬਿਲਕੁਲ। ਨਿਹੰਗ ਸਿੰਘ, ਹਾਂਜੀ ਹਾਂਜੀ ਨਿਹੰਗ ਸਿੰਘ ਜੀ ਡਾਕਟਰ ਸਾਹਿਬ ਜੀ, ਤਾਂ ਇਹ ਨਾਲੇ ਚੋਰ ਤੇ ਨਾਲੇ ਚਤਰ ਉਹਨਾਂ ਵਾਲਾ, ਉਹਨੂੰ ਵੀ ਕਹਿੰਦੇ ਛੱਡ ਗਏ ਆ। ਹਾਂ ਉਹਨੂੰ ਤੋਂ ਅੱਗੇ ਲੰਘ ਗਿਆ। ਇਹ ਕਹਾਵਤ ਵੀ ਹੁਣ ਹਲਕੀ ਲੱਗਦੀ ਹੈ ਇਹਨਾਂ ਦੀਆਂ ਬੇਈਮਾਨੀਆਂ ਦੇ ਸਾਹਮਣੇ। ਬਿਲਕੁਲ ਹਾਂਜੀ। ਮੈਂ ਹੁਣ ਤੁਹਾਡੇ ਤੋਂ ਮਾਈਕ ਲੈਣਾ ਜੀ। ਗੁਰਨੇਕ ਸਿੰਘ ਮਸਾਣੀਆਂ ਹਮੇਸ਼ਾ ਦੀ ਤਰ੍ਹਾਂ ਸਾਡੇ ਪ੍ਰੋਗਰਾਮ ਨਾਲ ਜੁੜੇ ਨੇ, ਬਹੁਤ ਬਹੁਤ ਸ਼ੁਕਰੀਆ ਵੀਰ ਗੁਰਨੇਕ ਸਿੰਘ ਜੀ। ਜੀ ਕਿਰਪਾਲ ਸਿੰਘ ਚੀਮਾ ਜੀ ਨੇ ਖੂਬਸੂਰਤ ਜਿਹੜਾ ਉਹ ਬ੍ਰਜ ਭਾਸ਼ਾ ਦੇ ਵਿੱਚ ਜਿਵੇਂ ਸਾਡੇ ਪੁਰਾਣੇ ਕੋਟ ਨੇ, ਦਗੜ ਦਗੜ ਹੋਤ ਰਹਿ ਤਗੜ ਤੀਨ ਬਜਤ ਰਹਿ लो लंगर तप्त रह साहिब कमाल के जयकार सदा जगत रह पंथ सदा बढ़त रह झूलते निशान रहे पंथ महाराज के। बहुत बहुत शुक्रिया। सोहन सिंह मायल, रणजोत सिंह, दविंदर संधू, मुहम्मद अनवर, साडे वीर जगदीप सिंह संधू, इन्हां सारियां ने फतेह अर्ज की है। मेघराज सिंह कहते ने विनाश काले विपरीत बुद्धि, ਜਦੋਂ ਕਿਸੇ ਦੀ तबाही आती है ਉਹਦੀ अकल पुट्ठी हो जाती है। बिल्कुल। जो सरकार अपने ही देश के लोगों के साथ जुल्म करती है वे निश्चय ही तबाह हो जाते हैं। जो झूठ बेईमानी छल कपट के सहारे सरकार चलाते हैं वे अवश्य ही बर्बाद हो जाते हैं। बराड़ सुखजीवन सिंह कहते हैं सिखां दी मौजूदा स्थिति पंजाब विच फलस्तीन वर्गी है। साडे कई प्रचारक यहूदियों ਦੀਆਂ ਉਦਾਹਰਨਾਂ ਦਿੰਦੇ ਨਹੀਂ ਥੱਕਦੇ ਜਿਨ੍ਹਾਂ ਦੀ ਅੱਜ ਦੁਨੀਆ ਤੇ ਮਨਮਾਨੀ ਚੱਲ ਰਹੀ ਹੈ। ਸਿੱਖ ਨੁਕਤਾ ਨਿਗਾਹ ਤੋਂ ਇਹ ਕਿਸੇ ਤਰ੍ਹਾਂ ਵੀ ਸਾਡੇ ਫਿੱਟ ਨਹੀਂ ਬੈਠਦੀ। ਦੇਖੋ ਕਾਇਮੀ ਜਿਹੜੀ ਹੈ ਉਹ ਜਾਂ ਪਰਸੀਕਿਊਸ਼ਨ ਦੀ ਇੱਕ ਆਪਣੀ ਹਿਸਟਰੀ ਹੁੰਦੀ ਹੈ, ਔਰ ਇਹੀ ਅਫਸੋਸ ਇਸ ਗੱਲ ਦਾ ਹੈ। ਅੱਜ ਇੱਕ ਫਲਸਤੀਨੀ ਸਕਾਲਰ ਯੂਨੀਵਰਸਿਟੀ ਦੀ ਕਹਿ ਰਹੀ ਸੀ ਕਿ ਵੀ ਸਾਨੂੰ ਦੁੱਖ ਇਸ ਗੱਲ ਦਾ ਹੈ ਵੀ ਜੋ ਜ਼ੁਲਮ ਨਾਜ਼ੀਆਂ ਨੇ ਯਹੂਦੀਆਂ ਤੇ ਕੀਤੇ, ਹੋਲੋਕਾਸਟ ਕੀਤੀ, ਉਹਦੇ ਲਈ ਹਮੇਸ਼ਾ ਹਮਦਰਦੀ ਰਹੀ ਇਨਸਾਨਾਂ ਦੀ ਜਾਂ ਦੂਜਾ, ਪਰ ਅੱਜ ਜਦੋਂ ਉਹਨਾਂ ਦੇ ਕੋਲ ਪਾਵਰ ਹੈ ਉਹੀ ਕੁਝ ਉਹ ਕਰ ਰਹੇ ਨੇ ਫਲਸਤੀਨੀਆਂ ਨਾਲ ਜੋ ਨਾਜ਼ੀਆਂ ਨੇ ਉਹਨਾਂ ਦੇ ਨਾਲ ਕੀਤਾ। ਸੋ ਰਾਜਵਿੰਦਰ ਸਿੰਘ ਕਹਿੰਦੇ ਨੇ ਫਤਿਹ ਬੁਲਾ ਕੇ, ਡਾਕਟਰ ਸਾਹਿਬ ਗ੍ਰੇਟ ਸ਼ੋ ਐਜ਼ ਆਲਵੇਜ਼। ਵਟ ਗੁਰੂ ਸਾਹਿਬ ਗੇਵ ਹਿਜ਼ ਖਾਲਸਾ ਰੂਲਸ ਫॉर ਬੈਟਲਫੀਲਡ like not to attack the kids, elderly women and the ones running from the field should be attacked. If world follows that it can be a better world. ਬਿਲਕੁਲ ਅਸੀਂ ਸਟਿਕ ਕਰਦੇ ਹਾਂ। ਔਰ ਜਿਵੇਂ ਮੈਂ ਕਿਹਾ ਸਾਡੇ ਮਿੱਤਰ ਮਲਕ ਸਾਹਿਬ ਉਹਨਾਂ ਨੇ ਵੀ ਅੱਜ ਜਦੋਂ ਕਿਹਾ ਉਹਨਾਂ ਨੇ ਕਿਹਾ ਜੀ ਠੀਕ ਹੈ ਕਈ ਵਾਰੀ ਮੌਕਾ ਪ੍ਰਸਤੀ ਚ ਕੁਇਕਲੀ ਕਈ ਚੀਜ਼ਾਂ ਫਾਇਦੇ ਚ ਹੋ ਸਕਦੀਆਂ, ਪਰ ਸਾਨੂੰ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਦੇ ਉੱਤੇ, ਸਿੱਖੀ ਸਿਧਾਂਤ ਤੇ ਹੀ ਪਹਿਰਾ ਦੇਣਾ ਚਾਹੀਦਾ। ਰਾਜਵਿੰਦਰ ਸਿੰਘ ਹੋਰਾਂ ਨੇ ਵੀ ਐਗਜ਼ੈਕਟਲੀ ਇਹੀ ਕਿਹਾ। ਮਨਜੀਤ ਸਿੰਘ ਸ਼ਾਹ ਉਹਨਾਂ ਨੇ ਕਿਹਾ ਕਿ ਵੀ ਖਾਲਿਸਤਾਨ ਦਾ ਝੰਡਾ ਬੁਲੰਦ ਕਰੋ। ਔਰ 29 ਅਕਤੂਬਰ 2023 ਪੰਜਾਬ ਰੈਫਰੈਂਡਮ ਸਰੀ ਕੈਨੇਡਾ। कमल सिंह सियासत इस कदर अवाम पर एहसान करती है, आंखें छीन लेती है फिर चश्मे दान करती है। नशे छुड़वाउण वालियां उत्ते NSA ला के जेलों में तुनन वाले, गैंगस्टरां नूं पूरी सुरक्षा देण वाले, अपनी माँ की सौं खा के दारू डफदे रहन वाले भंड ने इस नवे ड्रामे पिछे जो चाल है उस नूं समझना बहुत जरूरी है। अरदास के बहाने गुरुद्वारा साहबान विच वड़ गए हैं, कदे कीर्तन दे लाइव नूं लैके कदे कुछ होर। नशे नहीं छुड़वाने क्योंकि नशियां दे व्यापारियां नाल तां इन्हां दा हिस्सा पत्ती है। बस लाला जी दी अख गुरुद्वारा साहबान दे प्रबंध गुरु दी गोलक उत्ते है। बादलों ते कांग्रेस तो तंग आए पंजाबियां ने जिहड़ी बला पंजाब विच वाड़ लई उस नूं गुरुद्वारियां विच ना वाड़ो। फिर उन्होंने लिखिया रूसियां कौम दियां तकदीरां खुंडियां हो गईयां शमशीरां, सुतियां पईयां घूक जमीरां, करे ना कोई सी बाबा, तेगां दी थां चाकू आ गए, गुरधामां विच डाकू आ गए, तख्तां तीक तमाकू आ गए, पिछे रह गया की बाबा। सोहन सिंह माल कहंदे ने कि डॉक्टर साहब पहला अमरीका ने अलकायदा बनाया, रूस लई नतीजा इन्हां नूं आप भुगतना पिया। इस तरह यहूदियों ने हमस खड़ा किया सी जिसका नतीजा सामने। इस तरह मुहम्मद अनवर फ्री खालिस्तान फ्री कश्मीर। और सिंह मीर कहते हैं खालिस्तान जिंदाबाद। मैं अज तक वोट नहीं पाई, हुण पहली वोट खालिस्तान की आज़ादी लई पाउणी है। खालिस्तान जिंदाबाद। बहुत शुक्रिया। और दीप सिंह कहते हैं मूत पीणिया की नवी चाल है, पखंडी धरेंद्र शास्त्री पंजाब विच आया गंद पाउण,
ਨਿੱਕੂ ਨਾਮ ਦੇ ਬੇਵਕੂਫ ਨੂੰ ਲੱਖ ਦੀ ਲਾਹਨਤ। ਇਹ ਵੀ ਤੇ ਦੀਪ ਸਿੰਘ ਹੀ ਕਹਿੰਦੇ ਨੇ ਕਿ ਗ੍ਰੇਟਾ ਥੁਨਬਰਗ ਵੀ ਫਲਸਤੀਨੀਆਂ ਦੇ ਹੱਕ ਵਿੱਚ ਉਤਰੀ ਹੈ। ਇਜ਼ਰਾਈਲ ਵਾਲੇ ਤੜਫੇ ਪਏ ਨੇ ਉਸ ਦੇ ਕੀਤੇ ਟਵੀਟ ਤੋਂ। ਇਹ ਯੰਗ ਐਨਵਾਇਰਨਮੈਂਟਲਿਸਟ ਹੈ ਗ੍ਰੇਟਾ ਥੁਨਬਰਗ। ਇਹਨੇ ਕਿਸਾਨ ਮੂਵਮੈਂਟ ਦੇ ਵੇਲੇ ਵੀ ਜਿਹੜਾ ਹੱਕ ਬੜੇ ਜ਼ੋਰ ਨਾਲ ਖਲੋਤੀ ਸੀ, ਟਵੀਟ ਕੀਤਾ ਸੀ ਤੇ ਇਹਨੂੰ ਵੀ ਕੇਸ 'ਚ ਉਲਝਾ ਲਿਆ ਸੀ ਕਿ ਜੀ ਇਹ ਖਾਲਿਸਤਾਨੀ ਟੂਲ ਕਿਟ। ਔਰ ਅਸੀਂ ਤਾਂ ਜਿਹੜੇ ਬੇਗੁਨਾਹ ਮਰ ਰਹੇ ਨੇ ਉਹਨਾਂ ਦੇ ਲਈ ਅਰਦਾਸ ਕਰ ਸਕਦੇ ਹਾਂ, ਸਾਰੇ ਉਹਨਾਂ ਨੂੰ ਆਪਣੀਆਂ ਯਾਦਾਂ 'ਚ ਆਪਣੀਆਂ ਅਰਦਾਸਾਂ 'ਚ ਲਿਆਈਏ। ਔਰ ਜੋ ਤੀਸਰੇ ਪਾਤਸ਼ਾਹ ਦਾ ਫਰਮਾਨ ਹੈ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰ ਹੈ ਉਭਰੈ ਤਿਤੈ ਲਿਹੋ ਉਬਾਰ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੰਡਾ ਸੁਣਾ ਗਿਆ ਦੋ ਦੇ ਰਹੋ। TV4 ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।